ਸੋ ਇਹ ਸਮੁੱਚਾ ਪਰਿਵਾਰ ਜਿੱਥੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਦੇ ਪਰਿਵਾਰ ਦੇ ਨਾਲ ਜਿਨ੍ਹਾਂ ਦਾ ਬਹੁਤ ਹੀ ਸਨੇਹ ਹੈ, ਇਹਨਾਂ ਦੇ ਸੁਪੁੱਤਰ ਸ਼ਹੀਦ ਭਾਈ ਅਵਤਾਰ ਸਿੰਘ ਜੀ ਖੰਡਾ, ਆਪ ਜੀ ਨੂੰ ਪਤਾ ਹੀ ਹੈ ਕਿ ਜੋ ਕਿ ਪਿਛਲੇ ਦਿਨੀ ਇੰਗਲੈਂਡ ਦੀ ਧਰਤੀ ਦੇ ਉੱਤੇ ਜਿਨ੍ਹਾਂ ਨੂੰ ਭਾਰਤੀ ਤੰਤਰ ਨੇ, ਭਾਰਤੀਆਂ ਏਜੰਸੀਆਂ ਨੇ ਸਾਡੇ ਯੋਧੇ ਨੂੰ ਬਹੁਤ ਹੀ ਨਾਟਕੀ ਢੰਗ ਦੇ ਨਾਲ ਉਹਨਾਂ ਨੇ ਸ਼ਹੀਦ ਕੀਤਾ। ਸੋ ਭਾਵੇਂ ਸਾਰਾ ਹੀ ਪਰਿਵਾਰ ਚਾਹੁੰਦਾ ਸੀ ਕਿ ਉਹ ਸ਼ਹੀਦ ਦੀ ਸਾਰੀ ਅੰਤਮ ਕਿਰਿਆ, ਅੰਤਮ ਦਰਸ਼ਨ ਹੋ ਸਕਣ, ਪਰ ਪਰਿਵਾਰ ਨੂੰ ਸਤਿਕਾਰਯੋਗ ਮਾਤਾ ਚਰਨਜੀਤ ਕੌਰ ਜੀ ਅਤੇ ਭੈਣ ਜਸਵਿੰਦਰ ਕੌਰ ਜੀ, ਜਿਨ੍ਹਾਂ ਨੂੰ ਇੰਗਲੈਂਡ ਦਾ ਵੀਜ਼ਾ ਨਾ ਦੇਣ ਕਰਕੇ ਸੋ ਉੱਥੇ ਪਹੁੰਚ ਨਹੀਂ ਸਕੇ, ਸਾਰੀ ਇੰਗਲੈਂਡ ਦੀ ਸੰਗਤ ਨੇ, ਸਮੁੱਚੇ ਪੰਥ ਨੇ, ਸਾਰੀਆਂ ਹੀ ਜਥੇਬੰਦੀਆਂ ਨੇ ਰਲ ਕੇ ਉੱਥੇ 12 ਅਗਸਤ ਨੂੰ ਇੰਗਲੈਂਡ ਦੀ ਧਰਤੀ ਦੇ ਉੱਤੇ ਜਿੱਥੇ ਸ਼ਹੀਦ ਭਾਈ ਅਵਤਾਰ ਸਿੰਘ ਜੀ ਖੰਡਾ ਜੀ ਦਾ ਸਾਰਿਆਂ ਨੇ ਅੰਤਮ ਸੰਸਕਾਰ ਕੀਤਾ ਤੇ ਨਾਲ ਹੀ ਸਤਿਗੁਰਾਂ ਦੀ ਚਲਾਈ ਹੋਈ ਮਰਜ਼ਾਦਾ ਦੇ ਅਨੁਸਾਰ ਭੋਗ ਪਵਾਏ। ਸੋ ਇੱਥੇ ਵੀ ਪਰਿਵਾਰ ਵੱਲੋਂ ਸਤਿਕਾਰਯੋਗ ਮਾਤਾ ਚਰਨਜੀਤ ਕੌਰ ਜੀ ਤੇ ਇਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਭੈਣ ਜਸਵਿੰਦਰ ਕੌਰ ਜੀ, ਸਾਰੇ ਹੀ ਪਰਿਵਾਰ ਨੇ ਰਲ ਕੇ ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਛੇਵੀਂ ਮੁਕਣਵਾਲਾ ਰੋਡ ਮੋਗਾ ਵਿਖੇ ਅੱਜ ਭਾਈ ਅਵਤਾਰ ਸਿੰਘ ਜੀ ਖੰਡਾ ਜੀ ਦੇ ਨਿਮਿਤ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ, ਅਰਦਾਸ ਸਮਾਗਮ ਦੇ ਵਿੱਚ ਤੇ ਸ਼ਰਧਾਂਜਲੀ ਸਮਾਗਮ ਦੇ ਵਿੱਚ ਅੱਜ ਸਮੁੱਚਾ ਪੰਥ ਜਿੱਥੇ ਇਕੱਠਾ ਹੋਇਆ ਹੈ। ਪੰਥ ਦੀਆਂ ਸਾਰੀਆਂ ਹੀ ਜਥੇਬੰਦੀਆਂ, ਸਾਰੇ ਹੀ ਜੁਝਾਰੂ ਸਿੰਘ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਨਾਲ ਰਹਿ ਕੇ ਔਰ ਸੰਤਾਂ ਵੱਲੋਂ ਆਰੰਭ ਕੀਤੇ ਹੋਏ ਸਿੱਖ ਸੰਘਰਸ਼ ਦੇ ਵਿੱਚ ਸਾਰੇ ਹੀ ਯੋਧਿਆਂ ਨੇ ਆਪੋ ਆਪਣਾ ਬਣਦਾ ਯੋਗਦਾਨ ਪਾਇਆ, ਸ਼ਹੀਦੀਆਂ ਦਿੱਤੀਆਂ, ਕਈਆਂ ਨੇ ਤਸ਼ੱਦਦ ਚੱਲੇ। ਅੱਜ ਬਹੁਤ ਸਾਰੀਆਂ ਪੰਥ ਦੀਆਂ ਮਹਾਨ ਸ਼ਖਸੀਅਤਾਂ, ਜੁਝਾਰੂ ਸਿੰਘ ਸੂਰਮਿਆਂ ਜਿੱਥੇ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਪਹੁੰਚੇ ਹੋਏ ਨੇ। ਸੋ ਮੈਂ ਜਿੱਥੇ ਬਾਕੀ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਾਂਗਾ ਕਿ ਤੁਹਾਡਾ ਆਪਣਾ ਹੀ ਸਾਰਾ ਪਰਿਵਾਰ ਹੈ, ਸ਼ਹੀਦਾਂ ਦਾ ਪਰਿਵਾਰ ਹੈ ਤੇ ਤੁਹਾਡਾ ਆਪਣਾ ਹੀ ਇਹ ਸਾਰਾ ਅੱਜ ਦਾ ਸਮਾਗਮ ਹੈ। ਬਹੁਤ ਸਾਰੇ ਨਾਮ ਪੰਥਕ ਸ਼ਖਸੀਅਤਾਂ ਦੇ ਆ ਰਹੇ ਨੇ, ਸਾਰਿਆਂ ਨੂੰ ਸਮੇਂ ਮੁਤਾਬਕ ਸਾਰਿਆਂ ਦੀ ਹਾਜ਼ਰੀ ਵੀ ਲਵਾਈ ਜਾਵੇਗੀ ਤੇ ਸਾਰਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਵੀ ਆਪਾਂ ਕੁਝ ਚੋਣਵੀਆਂ ਸ਼ਖਸੀਅਤਾਂ ਨੂੰ ਸਮਾਂ ਸਟੇਜ ਦੇ ਉੱਤੇ ਦਿੱਤਾ ਜਾਵੇਗਾ। ਸੋ ਮੈਂ ਪਹਿਲਾਂ ਸਭ ਤੋਂ ਬਹੁਤ ਹੀ ਅਦਬ ਸਤਿਕਾਰ ਸਹਿਤ ਬੇਨਤੀ ਕਰਾਂਗਾ ਸਤਿਕਾਰਯੋਗ ਮਾਤਾ ਚਰਨਜੀਤ ਕੌਰ ਜੀ, ਜੋ ਕਿ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਖਬਰਾਣਾ ਦੇ ਧਰਮ ਸੁਪਤਨੀ ਹਨ ਔਰ ਸ਼ਹੀਦ ਭਾਈ ਅਵਤਾਰ ਸਿੰਘ ਜੀ ਖੰਡਾ ਦੇ ਸਤਿਕਾਰਯੋਗ ਮਾਤਾ ਜੀ ਹਨ। ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਾਂਗਾ ਕਿ 2 ਮਿੰਟ ਵਾਸਤੇ ਸਟੇਜ ਦੇ ਉੱਤੇ ਆ ਕੇ ਸੰਗਤਾਂ ਨੂੰ ਜੀਵ ਆਇਆਂ ਆਖਣ ਤੇ ਸੰਗਤਾਂ ਦੇ ਨਾਲ 2 ਮਿੰਟ ਵਾਸਤੇ ਆਪਣੇ ਵਿਚਾਰਾਂ ਦੀ ਸਾਂਝ ਪਾਉਣ। ਬਹੁਤ ਹੀ ਸਤਿਕਾਰਯੋਗ ਮਾਤਾ ਚਰਨਜੀਤ ਕੌਰ ਜੀ, ਭਾਈ ਅਵਤਾਰ ਸਿੰਘ ਜੀ ਖੰਡਾ ਜੀ ਦੇ ਸਤਿਕਾਰਯੋਗ ਮਾਤਾ ਜੀ, ਉਹ ਆਪ ਜੀ ਦੇ ਦਰਸ਼ਨ ਕਰ ਰਹੇ ਨੇ। ਸੋ ਆਓ ਮਾਤਾ ਜੀ ਦਾ ਸਤਿਕਾਰ ਕਰਦੇ ਹੋਏ ਸਾਰੀ ਸੰਗਤ ਗੱਜ ਕੇ ਆਪਾਂ ਜਕਾਰਾ ਬੁਲਾਉਣਾ ਹੈ, ਸਤਿਕਾਰ ਦੇਣਾ ਹੈ ਸ਼ਹੀਦਾਂ ਨੂੰ। ਸੋ ਸਾਰਿਆਂ ਨੇ ਗੱਜ ਕੇ ਜਵਾਬ ਦੇਣਾ ਜੀ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਆਓ ਮਾਤਾ ਜੀ ਪਾਸੋਂ ਆਪਾਂ ਵਿਚਾਰ ਸਰਵਣ ਕਰੀਏ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
बैठी हुई सत्कार को सारी वाहिगुरू जी का पहले तो मैं सारी संगत पर पैर जो सारी संगत को सारी छोटी काम करने चल के बहुत ही धन्यवाद है। इसलिए तो हम सारे को पता है जो सारे करवाना है जो मौजूदा सरकार सरकार ने सारा काम मुहाल है। कोई भी शक नहीं सारे बच्चे हुए सारे मेरे भैन भरा सारे महान शिक्षक कहानियां सारे रिश्तेदार जो हैं सारिया संगत सारे जाने मिलते सारे टाइम जाऊँगा। मेरे वालों यही अरदास बेनती है कि सारे ही एक दूजे वधिया रह के बचन कर तो सारे मेरी यही बेनती है कि अज मेरे सदे से सारिया ने सारिया जथेबंदियों तो उठ के एक का सबूत दिता। मैनू यही आस आप सारे एक हाँ तो साढ़े कोई भी चीज़ खड़ी नहीं रह सकती। अभी सारे ने एक का सबूत दिता है। मेरे छोटे सदे के साढ़े सारे जथेबंदियां सदे के सारे ऐसा करके मैं तय करना सारे ने ही सारे दो मिनट सारे मुझे जान मेरी मन की इच्छा है तो सारे ही बच्चे छात्रा के बोलते जगाना कि आपको अपने बच्चों बंदे ऐसे जो जो जन्म हमारे करना नहीं करने तो सारे तय धन्यवाद कर रहे हैं। जो सारे जन इतने करके सारे महान शिक्षक इतने करके हैं। मैं कई साल ऐसा इन्होंने बहुत धन्यवाद करते हैं कि साढ़े हर एक काम पर बोले ना बोले जरूरी करेगा तो मैं भरा ने जिन्होंने सारे डॉक्टर की जोड़ नहीं हो साढ़े शरीर का बहुत ही सत्कार हैं तो बहुत ही धन्यवाद है। तो इस तरह सारा धन्यवाद करते हैं तो सारे मेरे तो सारे को पता मेरा बच्चा कोई भी कसूर जांच करवाई जाओ उत्ते सानू नहीं आता जी उत्ते जाके कट का सबूत करने तो मेरे वाहिगुरू ने आपे कला लगाई है। इतने ही तो उत्थे भी ये सरकार ने जवाब है कि साढ़े हमारे करके सारे कौम हाथ रखने वाली ये सारे कौम साढ़ा साथ देने वाली है। ये सारे कौम अपने सारे जथेबंदियों को उठ के एक रसूल देंगे यही दात पायो कि अपने सिर कौम मिलायो। मेरा कौम यही सिंह है। वाहिगुरू जी का खालसा बहुत बहुत धन्यवाद। धन्यवाद असीं कर नहीं सकते ਜਿਹੜੇ ਲਫ਼ਜ਼ਾਂ ਦੇ ਨਾਲ ਧੰਨਵਾਦ ਕਰੀਏ ਮਾਤਾ ਜਗਜੀਤ ਕੌਰ जी का जिन्होंने सतगुਰਾਂ ने कृपा की शहीद की पत्नी होने का मान है तो शहीद पुत्र की माता होने का मान उन्होंने झोली के सतगुਰਾਂ ने पाया है। सो सच्चे पातशाह कृपा कर चढ़ती कला बख्शिश कर। इस तरह उन्होंने सारी कौम को सुनेहा दिता है कि सारी कौम एकमत होवे ताही खालसा राज की प्राप्ति हो सकती है। सो बहुत सारे बुलारे बहुत यात्री साहबान पहुँच रहे हैं। सारे दियाँ हाजियाँ स्टेज तो लवाइया जाएगियाँ। सो भाई करनैल सिंह जी पंजाबी मैंबर श्रोमणी गुरुद्वारा प्रबंधक कमेटी सो उन्होंने कोई जरूरी जिम्मे करके जाना है। सो उन्होंने 2 मिनट वास्ते उन्होंने हाजिरी लवानी है। संगत बहुत सारिया शख्सियत जिन्होंने अमर शहीद भाई केर सिंह जी
ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸਹੁੰ ਲਾਇਆ ਸੀ, ਉਹਨਾਂ ਦੇ ਸੁਪੁੱਤਰ ਭਾਈ ਸਤਵੰਤ ਸਿੰਘ ਜੀ ਦਿੱਲੀ ਤੋਂ ਪਹੁੰਚੇ ਨੇ। ਪਰਿਵਾਰ ਵੱਲੋਂ ਉਹਨਾਂ ਨੂੰ ਜੀਵਾਇਆ। ਭਾਈ ਕੁਲਵਿੰਦਰ ਸਿੰਘ ਜੀ ਬਠਿੰਡਾ, ਭਾਈ ਸੁਖਜੀਤ ਸਿੰਘ ਜੀ ਖੋਸਾ ਪੰਥਕ ਆਗੂ, ਇਸੇ ਤਰ੍ਹਾਂ ਭਾਈ ਰਜਿੰਦਰ ਸਿੰਘ ਜੀ ਜਿਨ੍ਹਾਂ ਨੇ 34 ਸਾਲ ਜੇਲ੍ਹ ਕੱਟੀ ਹੈ ਇੰਗਲੈਂਡ ਦੀ ਧਰਤੀ ਦੇ ਵਿੱਚ, ਉਹ ਵੀ ਪਹੁੰਚੇ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ। ਇਸ ਤਰ੍ਹਾਂ ਬਾਬਾ ਬਖਸ਼ੀਸ਼ ਸਿੰਘ ਜੀ ਸਾਡੇ ਕੌਮ ਦੇ ਜੁਝਾਰੂ ਯੋਧੇ, ਉਹ ਵੀ ਹਾਜ਼ਰੀ ਲਵਾ ਰਹੇ ਹਨ। ਬਾਬਾ ਸੱਜਣ ਸਿੰਘ ਜੀ, ਬਾਲਾ ਸ਼ੇਰ ਸਿੰਘ ਸਲਾਹਕਾਰ ਇੰਟਰਨੈਸ਼ਨਲ ਪੰਥਕ ਦਲ, ਬਾਬਾ ਜਤਿੰਦਰ ਸਿੰਘ ਜੀ ਗੋਬਿੰਦਬਾਗ ਵਾਲੇ ਪਹੁੰਚੇ ਨੇ। ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਬਹੁਤ ਸਾਰੇ। ਇਸੇ ਤਰ੍ਹਾਂ ਬਹੁਤ ਹੀ ਸਤਿਕਾਰਯੋਗ ਭਾਈ ਦਲਜੀਤ ਸਿੰਘ ਜੀ ਬਿੱਟੂ ਪੰਥਕ ਆਗੂ, ਉਹ ਵੀ ਪਹੁੰਚੇ ਨੇ ਹਾਜ਼ਰੀ ਲਵਾਉਣ ਵਾਸਤੇ। ਬਾਕੀ ਸਾਰਿਆਂ ਦੇ ਨਾਮ ਬੜੀ ਵੱਡੀ ਲਿਸਟ ਹੈ, ਥੋੜੇ ਥੋੜੇ ਕਰਕੇ ਉਹਨਾਂ ਦੀ ਗਰਮੀ ਜੰਜੀਰਾਂ ਢਾਲ ਦਿੰਦੀ ਹੈ। ਇਹ ਸਿਰਾਂ ਦੀ ਕਲਮ ਲੈ ਕੇ ਇਤਿਹਾਸ ਲਿਖਦੇ ਨੇ, ਇਹਨਾਂ ਦੀ ਚਰਬੀ ਤੋਂ ਕਰਨਾ ਮਿਲਦੀ ਹੈ, ਬਾਲ ਦਿੰਦੀ। ਮਹਾਨ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਸੁਖਰਾਣਾ ਸਾਹਿਬ ਜੀ ਦੇ ਹੋਣਹਾਰ ਪੁੱਤਰ ਭਾਈ ਅਵਤਾਰ ਸਿੰਘ ਜੀ ਖੰਡਾ ਨੂੰ ਆਪਣੀ ਸ਼ਰਧਾ ਸਤਿਕਾਰ ਤੇ ਅਕੀਦਤ ਭੇਟ ਕਰਨ ਆਈ ਗੁਰੂ ਰੂਪ ਸਾਹਿਬ ਸੰਗਤ ਜੀ ਸਤਿਗੁਰੂ ਸਾਹਿਬ ਦੀ ਬਾਣੀ ਵਿੱਚ ਪ੍ਰਵਾਨ ਹੈ। ਜਿਨ੍ਹਾਂ ਦਸੰਗੜਿਆਂ ਦੋਨੋਂ ਨੰਜਾ ਮਿੱਤਰ ਸਾਗਰੇ ਸਹੀ, ਇਸ ਸੱਚਿਆ ਤੇ ਦਰਸ਼ਨ ਕਰਕੇ, ਜਿਹਦੀ ਸੰਗਤ ਕਰਕੇ, ਜਿਹਦੇ ਬੋਲ ਸਾਬਣ ਕਰਕੇ ਭਟਕਿਆ ਹੋਇਆ ਮਨੁੱਖ ਕਿਤੇ ਨਾ ਕਿਤੇ ਗੁਰਮੁਖ ਦੇ ਲੜ ਲੱਗ ਜਾਵੇ। ਸਤਿਗੁਰੂ ਕਹਿੰਦੇ ਨੇ ਸਹੀ ਅਰਥਾਂ ਵਿੱਚ ਸਾਡਾ ਉਹ ਮਿੱਤਰ ਹੈ। ਇਹੋ ਜਿਹੀ ਗੁਰਮੁਖ ਦੇ ਰੰਗ ਵਿੱਚ ਰੱਖੀ ਹੋਈ ਗੁਰੂ ਪਿਆਰੀ ਸ਼ਖਸੀਅਤ ਸੀ ਭਾਈ ਅਵਤਾਰ ਸਿੰਘ ਜੀ ਖੰਡਾ, ਜਿਹੜੇ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਨੇ। ਮੈਂ ਜਦੋਂ ਇਹ ਖਬਰ ਪੜ੍ਹੀ, ਖਬਰ ਪੜ੍ਹਨ ਤੋਂ ਬਾਅਦ ਮੈਂ ਲਗਾਤਾਰ ਨੂੰ ਭਾਰਤ ਦੇ ਵਿਦੇਸ਼ ਮੰਤਰੀ ਦੇ ਨਾਲ ਮੈਂ ਉਹਨੂੰ ਇਹ ਵੀ ਕਿਹਾ ਕਿ ਜੇ ਕੁਝ ਹੋਰ ਨਹੀਂ ਹੋ ਸਕਦਾ ਤਾਂ ਜਿਹੜਾ ਮਨੁੱਖ ਇਸ ਸਰੀਰ ਦੇ ਵਿੱਚੋਂ ਸਵਾਸਾਂ ਦੀ ਪੂੰਜੀ ਜਿਹਦੀ ਮੁੱਕ ਚੁੱਕੀ ਹੈ, ਗੁਰਮਤਿ ਅਨੁਸਾਰ ਅਸੀਂ ਸਵਾਸਾਂ ਦੀ ਪੂੰਜੀ ਤੋਂ ਬਾਅਦ ਇਸ ਸਰੀਰ ਨੂੰ ਕੇਵਲ ਮਿੱਟੀ ਸਮਝਦੇ ਹਾਂ। ਜੇ ਉਹਦੀ ਮਿੱਟੀ ਆਪਣੀ ਜਨਮ ਭੂਮੀ ਦੇ ਵਿੱਚ ਆ ਕੇ ਰਲ ਜਾਏਗੀ ਤਾਂ ਮਾਂ ਨੂੰ ਤੇ ਭੈਣ ਨੂੰ ਇਸ ਗੱਲ ਦੀ ਤਸੱਲੀ ਹੋ ਜਾਏਗੀ ਕਿ ਅਸੀਂ ਆਪਣੇ ਪੁੱਤਰ ਨੂੰ ਆਪਣੇ ਹੱਥੀਂ ਦੁਨੀਆ ਵਿੱਚੋਂ ਤੋੜ ਚੁੱਕੇ ਹਾਂ। ਕਮ ਸੇ ਕਮ ਤੇ ਕੁਝ ਹੋਰ ਨਹੀਂ ਹੋ ਸਕਦਾ, ਉਹਨਾਂ ਦਾ ਮਰਕਤ ਸਰੀਰ ਜਿਹੜਾ ਉਹਨੂੰ ਹੀ ਹਿੰਦੁਸਤਾਨ ਦੇ ਵਿੱਚ ਲੈ ਕੇ ਆਉਣ ਦੀ ਆਗਿਆ ਦੇ ਦਿੱਤੀ ਜਾਵੇ। ਲੇਕਿਨ ਮੇਰੀਆਂ ਚਿੱਠੀਆਂ ਦੇ ਬਾਵਜੂਦ ਵੀ, ਮੇਰੇ ਸਾਰੇ ਯਤਨਾਂ ਦੇ ਬਾਵਜੂਦ ਕੁਝ ਨਾ ਹੋ ਸਕਿਆ। ਮੈਂ ਇੱਕ ਦਿਨ ਇੱਥੇ ਨਿੱਜੀ ਤੌਰ ਤੇ ਮਾਤਾ ਜੀ ਨੂੰ ਮਿਲਣ ਆਇਆ। ਮੈਂ ਯਤਨ ਕੀਤਾ ਆਪਣੇ ਤੌਰ ਤੇ ਜੇ ਕਿਸੇ ਤਰੀਕੇ ਨਾਲ ਇੰਗਲੈਂਡ ਦਾ ਵੀਜ਼ਾ ਮੈਨੂੰ ਮਿਲ ਜਾਵੇ, ਚਲੋ ਮੈਂ ਹੀ ਮਾਤਾ ਜੀ ਦਾ ਸਤਿਕਾਰ ਤੇ ਫੁੱਲ ਭੇਟ ਕਰਕੇ ਆ ਸਕਾਂ। ਕਿ ਕਿਵੇਂ ਬਣਾਉਣੇ ਜਾਂ ਇਕੱਠੇ ਹੋ ਕੇ ਸਿਰ ਜੋੜ ਕੇ ਇੱਕ ਪਲੇਟਫਾਰਮ ਤੇ ਕਿਸੇ ਇੱਕ ਨੂੰ ਆਗੂ ਮੰਨ ਕੇ ਉਹਦੀ ਦਵਾਈ ਦੇ ਵਿੱਚ ਇਹ ਪੰਥਕ ਵਿਚਾਰਧਾਰਾ ਦੀ ਸੁਣ ਵਾਲੇ ਲੋਕ ਅੱਜ ਨਹੀਂ ਇਕੱਠੇ ਹੋ ਸਕਦੇ। ਜਦੋਂ ਇੰਨਾ ਸੰਕਟ ਦਾ ਸਮਾਂ ਤਾਂ ਫਿਰ ਹੋਰ ਕਦਮ ਹੋ ਸਕਦੇ ਨੇ। ਆਉਣ ਵਾਲੀ ਵਾਰੀ ਕਿਹਦੀ ਕਦਮ ਹੋਏਗੀ ਇਹਦਾ ਸਾਨੂੰ ਕਿਸੇ ਨੂੰ ਵੀ ਚੇਤਾ ਨਹੀਂ। ਪਹਿਲਾਂ ਰਤਨ ਸਿੰਘ ਮੱਤ ਮਾਰ ਦਿੱਤਾ ਗਿਆ, ਫਿਰ ਨਿੱਜਰ ਸਾਹਿਬ ਮਾਰ ਦਿੱਤੇ ਗਏ, ਚੰਗਾ ਸਾਹਿਬ ਮਾਰ ਦਿੱਤੇ ਗਏ। ਹੋਰ ਕਿੰਨੇ ਸਿੰਘ ਨੇ ਜਿਹੜੇ ਸਰਕਾਰ ਦੀਆਂ ਏਜੰਸੀਆਂ ਨੇ ਬਹੁਤ ਹੀ ਸੂਖਮ ਤਰੀਕੇ ਦੇ ਨਾਲ ਕੀ ਕਰਕੇ ਜਿਨ੍ਹਾਂ ਨੂੰ ਲਗਾਤਾਰ ਸ਼ਹੀਦ ਕਰ ਰਹੀ ਹੈ। ਮੇਰੀ ਗੁਜ਼ਾਰਿਸ਼ ਹੈ, ਅੱਜ ਭਾਈ ਅਵਤਾਰ ਸਿੰਘ ਜੀ ਖੰਡਾ ਨੂੰ ਸ਼ਰਧਾ ਸਤਿਕਾਰ ਤੇ ਕੀਰਤਨ ਦੇ ਫੁੱਲ ਭੇਟ ਕਰਨ ਲਈ ਆਏ ਹੋ। ਮੇਰੀ ਗੁਜ਼ਾਰਿਸ਼ ਹੈ, ਸ਼ਹੀਦਾਂ ਦਾ ਪਰਿਵਾਰ ਹੈ, ਇਹ ਪਰਿਵਾਰ ਰੁਲਣਾ ਵੀ ਨਹੀਂ ਚਾਹੀਦਾ। ਇਹ ਵੀ ਮੇਰੀ ਹੱਥ ਜੋੜ ਕੇ ਨਿਮਰਤਾ ਸਾਹਿਬ ਬੇਨਤੀ ਹੈ। ਬਹੁਤ ਪਰਿਵਾਰ ਰੁਲੇ ਹੋਏ ਨੇ। ਮੈਨੂੰ ਯਾਦ ਹੈ ਸਭ ਤੋਂ ਪਹਿਲਾ ਪੁਲਿਸ ਮੁਕਾਬਲਾ ਲਹਿਰੂ ਪਿੰਡ 'ਚ ਹੋਇਆ ਸੀ ਤੇ ਲਹਿਰੂ ਪਿੰਡ ਦੇ ਵਿੱਚ ਭਾਈ ਅਮਰਜੀਤ ਸਿੰਘ ਉਹ ਜਦੋਂ ਸ਼ਹੀਦ ਹੋ ਗਏ, ਉਹਨਾਂ ਦੀ ਧਰਮ ਪਤਨੀ ਦਰਬਾਰ ਸਾਹਿਬ ਚਲੀ ਗਈ ਤੇ ਦਰਬਾਰ ਸਾਹਿਬ ਤੋਂ ਆਪ ਵੀ ਸ਼ਹੀਦ ਹੋ ਗਈ। 2 ਪੁੱਤਰ ਸ਼ਹੀਦ ਹੋ ਗਏ। ਇੱਕ ਪੁੱਤਰ ਲੁਧਿਆਣੇ ਇੱਕ ਫੈਕਟਰੀ ਵਿੱਚ ਲੇਬਰ ਦਾ ਕੰਮ ਕਰਦਾ ਹੈ।
मैनू पिछे जो उन्हें अप्रोच की भी मेरा लक बहुत दर्द करता, मेरी थोड़ी बहुत मदद करो। मैं उन्होंने श्रोमणी कमेटी को 1 लाख रुपए की सहायता देकर उसकी मदद भी की थी। ये शहीदों के परिवार मेरे कौम की चढ़ती कला ली, कौम की अंदरी आजाद से न्यारी हस्ती ली, खालसा पंथ की आजादी लई जिन्होंने अपने जीवन की अवधि दी है, वो परिवार होने भी चाहिए। वो कौम के परिवार में ये सारी सारा की जिम्मेवारी है कि असं अपना जिन्ना जिन्ना फर्ज बनना उन्होंने निभाने का यत्न करिए। इन्होंने शब्दों का मैं फिर बीबी चरणजीत कौर जी को और उन्होंने बेटी को ये भरोसा दे के आज्ञा चाहना कि जिन्नी भी समर्था मेरे विच है मैं लुगाहे बगाहे उन्होंने मदद करने का यत्न करता रहूँगा। कि भाई अवतार सिंह की खंडा प्रति मेरी यही गुजारिश है कि जिस दुखा लते समाज का गुरु गोबिंद सिंह साहब पातशाह जी ने सुपना लिया थी उन्होंने रूपमान करने लिए भाई खंडा ने अपना लहू ਉਹਦੇ ਵਿੱਚ ਪਾ ਕੇ ਆਪਣੇ ਫਰਜ਼ਾਂ ਦੀ ਅਦਾਇਗੀ ਕੀਤੀ ਹੈ ਤੇ ਆਪਣੇ ਫਰਜ਼ ਸਾਡੇ ਨੇ, ਸਾਡੇ ਮੋਢਿਆਂ ਤੇ ਆਪਣੀ ਜ਼ਿੰਮੇਵਾਰੀ ਉਹ ਧਰ ਗਿਆ, ਅਸੀਂ ਨਿਭਾਉਣੇ ਨੇ। ਪੰਥ ਏਕਤਾ ਹੋਣੀ ਚਾਹੀਦੀ ਹੈ, ਪੰਥ ਨੂੰ ਸਿਰ ਤੋੜ ਕੇ ਬੈਠਣਾ ਚਾਹੀਦਾ, ਸਰਕਾਰ ਦੀਆਂ ਸਾਜ਼ਿਸ਼ਾਂ ਸਮਝਣੀਆਂ ਚਾਹੀਦੀਆਂ ਨੇ, ਉਹਨਾਂ ਦਾ ਮੂੰਹ ਤੋੜਨਾ ਜਵਾਬ ਦੇਣ ਦਾ ਯਤਨ ਕਰਨਾ ਚਾਹੀਦਾ। ਤੁਸੀਂ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ सरदार करनैल सिंह जी पंजाबी साहब जी का। सो हुण बहुत ही सत्कारयोग भाई प्रतपाल सिंह जी बरगाड़ी जो कि बहुत ही चढ़ती कला वाला सिंघां दा कमीशनी जत्था है, कई दिनों तो लगातार इत्थे परिवार नाल सेवा दे विच भी निभा रहे हैं। सो उन्होंने आप जी नूं 2 कवितावां सरबंध कराउणियां ने। सो नाल दी नाल क्योंकि नावां दी लिस्ट बहुत है, थोड़ी हाजरी संगत दी भी लगी जावे। गुरुद्वारा गुरु नानक समैदक इंग्लैंड समूह कमेटी वालों साबका सकत्तर सरदार कुलवंत सिंह जी मठट्टा, कुलदीप सिंह जी देओल सेवादार, जतिंदर सिंह जी वासी साबका प्रधान, मलकीत सिंह जी तेंग मीत प्रधान, बलविंदर सिंह जी ढिल्लों, सारे जिथे हाजरी लवा रहे हैं उत्थे हॉलैंड को समूह संगत वालों हरजीत सिंह जी गिल, जसविंदर सिंह जी, जथेदार करम सिंह जी, चरण सिंह जी, हरजोत सिंह जी संधू नीदरलैंड तो, कुलदीप सिंह जी बेल्जियम तो, इसी तरह सतिंदरपाल सिंह जी यूके, तरसेम सिंह यूके, सो हरदेव सिंह जी फौजी, मनजीत सिंह जी समरा यूके तो, जसविंदर सिंह जी गिल यूएसए, सुखजीत सिंह समरा यूएसए, अमरजीत सिंह मान, सोखल सांझ, बलजीत सिंह कनेडा, जगजीत सिंह कनेडा, गुरप्रीत सिंह सोहता सरी तो। सो बहुत सारे आगुआ ने हाजरी लवा रहे हैं, शरधा के फुल विदेशों तो बैठे भेंट कर रहे हैं, नाल दी नाल चैनल के उत्ते सीधा लाइव देख भी रहे हैं। सो सिंह साहब जी 1-2 बेनतियां आप जी के नाल साझियां करनगे। सिंह साहब ज्ञानी जसवीर सिंह जी रोडे साबका जथेदार श्री अकाल तख्त साहिब। गुरु खालसा साहब संगत जी, वाहिगुरू जी का खालसा वाहिगुरू जी की फतेह। संगतां प्रति बेनती है कि जिवें जिवें संगतां, क्योंकि बहुत दूर तो संगतां हले बहुत आ रही हैं, लॉबी के उपर सारा प्रबंध किया है, विछाई है, पक्के लाए ने आराम के नाल, क्योंकि इत्थे चलते समाज के कोई विघन ना पवे। प्रबंधकों को बेनती है कि नाल दी नाल जिहड़ी संगत हुण आएगी या हाल भरन तो बाद आएगी, उन्होंने उपर लॉबी के बिठा दिता जाए। उतों दर्शन भी सीधे होंगे है, सारा प्रबंध भी है। ਜਿਹੜੇ ਆ ਸਿੰਘ ਸਟੇਜ ਦੇ ਬਾਹਰ ਬੈਠੇ ਥੋੜ੍ਹੇ ਜਾ ਕੇ ਇੱਧਰ ਹੋ ਜਾਓ, ਕਿਉਂਕਿ ਬੀਬੀਆਂ ਕੁਝ ਆਉਂਦੀਆਂ ਅਤੇ ਉਹਨਾਂ ਵਾਸਤੇ ਆਪਾਂ ਇੱਧਰਲਾ ਹੀ ਪਾਸਾ ਰੱਖਿਆ ਸੀ। ਥੋੜ੍ਹੇ ਅੱਗੇ ਹੋ ਜਾਓ ਤਾਂ ਕਿ ਬੀਬੀਆਂ ਹੋਰ ਬਹਿ ਸਕਣ। ਇਹ ਬੇਨਤੀ ਪ੍ਰਵਾਨ ਕਰਨੀ, ਪ੍ਰਬੰਧਕ ਜਿਹੜੇ ਆ ਵੀਰ ਉਹ ਖਿਆਲ ਰੱਖਣ, ਜਦੋਂ ਹਾਲ ਭਰ ਜਾਵੇ ਤਾਂ ਉਹ ਆਈ ਸੰਗਤ ਨੂੰ ਉੱਪਰ ਲੈ ਜਾਣ। ਆਈਆਂ ਹੋਏ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਹੁਣ ਤੁਹਾਡੀ ਜੱਥੇ ਤੋਂ ਅਗਲੀਆਂ ਵਿਚਾਰਾਂ ਸੁਣੋ। ਵਾਹਿਗੁਰੂ ਕਮਿਸ਼ਨਰੀ ਜੱਥਾ ਆਪ ਸੰਗਤਾਂ ਦੇ ਨਾਲ ਇਹਦੇ ਪਹਿਲਾਂ ਤੋਂ ਇੱਥੇ ਸੇਵਾ ਵਿੱਚ ਹੀ ਹੈ। ਭਾਈ ਸਾਹਿਬ ਹੋਣੀ ਬਹੁਤ ਇਹਨਾਂ ਨੇ ਸੇਵਾ ਦੇ ਵਿੱਚ ਹੱਥ ਵਟਾਇਆ, ਉਹਨਾਂ ਕੋਲੋਂ ਕਮਿਸ਼ਨਰੀ ਦੀਆਂ 2 ਵਾਰਾਂ ਸੁਣੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਵਾਹਿਗੁਰੂ।
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜਿਹੜੇ ਹੱਕ ਹਕੀਕਤ ਨੂੰ ਜਾਣਦੇ ਨਾ ਨਾਉ ਮੁਰਸ਼ਦ ਤੇ ਨਹੀਂ ਮੁਰੀਦ ਹੁੰਦੇ ਸਾਈ ਸਿਰਾਂ ਦੀ ਜੇਕਰ ਨਾ ਲਈਏ ਸੌਦੇ ਅਣਖਾਂ ਦੇ ਨਹੀਂ ਖਰੀਦ ਹੁੰਦੇ ਹੋਤੇ ਜਬਰ ਦੀ ਜਿਨ੍ਹਾਂ ਨੂੰ ਝਟਕਦੀ ਹੈ ਤੈਂਦੇ ਦਿਲਾਂ ਦੀ ਉਹ ਉਮੀਦ ਹੁੰਦੇ ਕਤਲ ਗਾਹਾਂ ਵੀ ਪੂਜੀਆਂ ਜਾਨ ਸਬਰੀ ਜਿੱਥੇ ਮਾਵਾਂ ਦੇ ਪੁੱਤ ਸ਼ਹੀਦ ਹੁੰਦੇ ਜੀ ਜਿੱਥੇ ਮਾਵਾਂ ਦੇ ਪੁੱਤ ਸ਼ਹੀਦ ਹੁੰਦੇ ਕਰਾਂ ਪਰ ਨਾਮੇ ਉਹਨਾਂ ਨੂੰ ਜਿੰਨਾ ਕੌਮ ਲਿਖ ਜਿੰਦੜੀਆਂ ਲਾਈਆਂ ਧੰਨ ਧੰਨ ਉਹ ਸੂਰਮੇ ਅਤੇ ਧੰਨ ਨੇ ਇਹਨਾਂ ਦੀਆਂ ਮਾਇਆ ਯਾਦਾਂ ਦੀ ਕਿਤਾਬ ਖੋਲ ਕੇ ਪੰਨੇ ਮੋੜ ਲੈਨੇ ਉਂਝ ਤਾਂ ਬਥੇਰੇ ਅੰਬਰਾਂ ਦੇ ਤਾਰੇ ਬਣ ਗਏ ਲੱਖਾਂ ਚੰਨ ਤੋਂ ਸੁਨੱਖੇ ਵੀਰ ਮੇਰੇ ਅੰਬਰਾਂ ਦੇ ਤਾਰੇ ਬਣ ਗਏ ਲੱਖਾਂ ਚੰਨ ਤੋਂ ਸੁਨੱਖੇ ਵੀਰ ਮੇਰੇ ਕਰਾਂ ਪਰ ਨਾਮੇ ਉਹਨਾਂ ਨੂੰ ਜਿੰਨਾ ਕੌਮ ਲਿਖ ਜਿੰਦੜੀਆਂ ਲਾਈਆਂ ਧੰਨ ਧੰਨ ਉਹ ਸੂਰਮੇ ਅਤੇ ਧੰਨ ਨੇ ਇਹਨਾਂ ਦੀਆਂ ਮਾਇਆ ਯਾਦਾਂ ਦੀ ਕਿਤਾਬ ਖੋਲ ਕੇ ਪੰਨੇ ਮੋੜ ਲੈਨੇ ਉਂਝ ਤਾਂ ਬਥੇਰੇ ਅੰਬਰਾਂ ਦੇ ਤਾਰੇ ਬਣ ਗਏ ਲੱਖਾਂ ਚੰਨ ਤੋਂ ਸੁਨੱਖੇ ਵੀਰ ਮੇਰੇ ਅੰਬਰਾਂ ਦੇ ਤਾਰੇ ਬਣ ਗਏ ਲੱਖਾਂ ਚੰਨ ਤੋਂ ਸੁਨੱਖੇ ਵੀਰ ਮੇਰੇ ਦਿਲ ਦੀ ਨੂੰ ਯਾਦ ਕਰਦਾ ਓ ਤਾਂ ਮੁੜ ਕੇ ਕਦੇ ਵੀ ਨਹੀਂ ਆਉਣੇ ख्वाबां च सारे मेलने असां घुट के सीने दे नाल लाउणे रब्बा साडे ख्वाब ना तोड़ी भावें लथ जान चढ़ के सवेरे अंबरां दे तारे बन गए लखां चन्न तो सुनके वीर मेरे अंबरां दे तारे बन गए लखां चन्न तो सुनके वीर मेरे मेरी सी जमाना हो गया वैरी सी जमाना हो गया तावी मुक
ਉਹਦੀਆਂ ਰਾਤਾਂ ਠੰਡੀਆਂ ਕੋਲ ਹੁੰਦੀ ਸੀ ਇੱਕੋ ਹੀ ਬਸ ਲੋਈ। ਸਾਨੂੰ ਤਾਂ ਗਜ਼ਲੇ ਮਿਲ ਗਏ ਉਹਨਾਂ ਲਾਏ ਸੀ ਕਮਾਤਾਂ ਵਿੱਚ ਡੇਰੇ, ਅੰਬਰਾਂ ਦੇ ਤਾਰੇ ਬਣ ਗਏ ਲੱਖਾਂ ਤੋਂ ਸੁਨੱਖੇ ਵੀਰ ਮੇਰੇ, ਅੰਬਰਾਂ ਦੇ ਤਾਰੇ ਬਣ ਗਏ ਲੱਖਾਂ ਚੰਨ ਤੋਂ ਸੁਨੱਖੇ ਵੀਰ ਮੇਰੇ। ਸੀਨਿਆਂ ਤੇ ਗਏ ਨੇ ਕਾਨੋ ਬਾਵਾਂ ਉੱਤੇ ਨਾਮ ਨਾ ਮਾਰ ਗਏ ਸੰਧੂ ਮੇਰੇ, ਅੰਬਰਾਂ ਦੇ ਤਾਰੇ ਬਣ ਗਏ ਲੱਖਾਂ ਚੰਨ ਤੋਂ ਸੁਨੱਖੇ ਵੀਰ ਮੇਰੇ, ਅੰਬਰਾਂ ਦੇ ਤਾਰੇ ਬਣ ਗਏ ਲੱਖਾਂ ਚੰਨ ਤੋਂ ਸੁਨੱਖੇ ਵੀਰ ਮੇਰੇ। ਚੁੱਕ ਚੁੱਕ ਧੂੜ ਮੱਥੇ ਲਾਵਾਂ ਉਹਨਾਂ ਰਾਹਾਂ ਵਾਲੀ ਜਿੰਨੀ ਰਾਹੀਂ ਆਏ ਨੇ ਸ਼ਹੀਦ ਮੇਰੇ ਕੋਲ ਦੋ ਕਵਿਤਾ ਪੜ੍ਹ ਕੇ ਕਿਮਤ ਤੇ ਜਾਚਕ ਹੋ ਜਾਣਾ ਜੋ ਮੈਨੂੰ ਪ੍ਰਬੰਧ ਸਾਹਿਬਾਨਾਂ ਵੱਲੋਂ ਹੁਕਮ ਹੋਇਆ ਹੈ। ਸਨ 1983 ਦੇ ਸਮਿਆਂ ਦੇ ਵਿੱਚ ਪੰਜਾਬ ਦੀਆਂ ਭੈਣਾਂ ਆਪਣੇ ਵੀਰਾਂ ਦੇ ਲਈ ਵਿਰਲਾਪ ਕਰਦੀਆਂ ਨੇ। ਜਦੋਂ ਔਰਤਾਂ ਦੇ ਹਾਰ ਸ਼ਿੰਗਾਰ ਦੇ ਲਈ ਗਹਿਣੇ ਵੇਚਣ ਵਾਲੇ ਗਲੀਆਂ ਦੇ ਵਿੱਚ ਗੇੜੇ ਦਿੰਦੇ ਆ ਤੇ ਭੈਣਾਂ ਉਹਨਾਂ ਵੀਰਾਂ ਦੇ ਲਈ ਕੀ ਬੇਨਤੀਆਂ ਕਰਦੀਆਂ ਨੇ ਕਿ ਹੁਣ ਸਾਨੂੰ ਹਾਰਾਂ ਸ਼ਿੰਗਾਰਾਂ ਦੀ ਲੋੜ ਨਹੀਂ, ਜੇਕਰ ਪੰਜਾਬ ਦੀ ਧਰਤੀ ਨੂੰ ਬਚਾਉਣਾ ਹੈ ਤੇ ਸਾਨੂੰ ਤਲਵਾਰਾਂ ਦੀ ਲੋੜ ਆ, ਸਾਨੂੰ ਚੂੜੀਆਂ ਦੀ ਲੋੜ ਨਹੀਂ। ਸਾਡੇ ਘਰਾਂ ਦੇ ਪੂਰੇ ਤਲਵਾਰਾਂ ਲੈ ਕੇ ਗੇੜੇ ਮਾਰ ਜਿਨ੍ਹਾਂ ਦੇ ਨਾਲ ਜ਼ਾਲਮਾਂ ਨੂੰ ਰੋਕਾ ਪਾਇਆ ਜਾ ਸਕਦਾ ਹੈ। ਕਿਸ ਤਰ੍ਹਾਂ ਭੈਣ ਮਿਲਾਪ ਕਰਦੀ ਆ, ਆਓ ਕਵਿਤਾ ਨੇ ਪਿਆਰ ਨਾਲ ਕਰਨਗੇ। ਉਦੋਂ ਕੌਮ ਜਵਾਨੀਆਂ ਮਾਣਦੀ ਹੈ, ਜਦੋਂ ਡੁੱਲਦਾ ਖੂਨ ਜਵਾਨੀਆਂ ਦਾ, ਉਦੋਂ ਕੌਮ ਦਾ ਹੋਵੇ ਭਵਿੱਖ ਰੋਸ਼ਨ, ਹੁੰਦਾ ਦਾਨ ਜਦੋਂ ਬਲੀਦਾਨੀਆਂ ਦਾ, ਕੌਮਾਂ ਵਾਸਤੇ ਤਲੀ ਤੇ ਸੀਸ ਧਰਨਾ ਬਣਦਾ ਫਰਜ਼ ਹੈ ਪੰਥ ਦੇ ਬਾਨੀਆਂ ਦਾ। ਜਾਬਰ ਜ਼ੁਲਮ ਕਮਾਉਣਗੇ ਜਦੋਂ ਤੀਕਰ, ਕਿੱਸਾ ਚੱਲਦਾ ਰਹੂ ਕੁਰਬਾਨੀਆਂ ਦਾ। ਸਾਡੀ ਗਲੀ ਵਿੱਚ ਚੂੜੀਆਂ ਦਾ ਹੋਕਾ ਦੇਵੀ ਨਾ ਵੀਰਾ ਬਣ ਜਾ ਰਿਹਾ ਦਿੱਤਾ, ਜ਼ਾਲਮਾਂ ਨੇ ਮਾਰ ਮੈਥੋਂ ਛੋਟਾ ਛੋਟਾ ਵੇ ਵੀਰਾ ਬਣ ਜਾ ਰਿਹਾ। ਸਾਡੀ ਗਲੀ ਵਿੱਚ ਚੂੜੀਆਂ ਦਾ ਹੋਕਾ ਦੇਵੀ ਨਾ ਵੀਰਾ ਬਣ ਜਾ ਰਿਹਾ ਦਿੱਤਾ, ਜ਼ਾਲਮਾਂ ਨੇ ਮਾਰ ਮੈਥੋਂ ਛੋਟਾ ਛੋਟਾ ਵੇ ਵੀਰਾ ਬਣ ਜਾ ਰਿਹਾ।
ਬਾਪੂ ਦੀਆਂ ਅੱਖਾਂ ਸ਼ਮ ਸ਼ਮ ਰੋਣ ਵੇ, ਬੁੱਢੇ ਬਾਪੂ ਦੀਆਂ ਅੱਖਾਂ ਸ਼ਮ ਸ਼ਮ ਰੋਣ ਵੇ। ਜਿਹਦਾ ਸੋਨਾ ਲਾਲ ਦੇ ਕੇ ਆਈ ਧੋਖਾ, ਧੋਖਾ ਵੇ ਵੀਰਾ ਬਣ ਜਾ ਰਿਹਾ ਸਾਡੀ ਗਲੀ ਵਿੱਚ ਚੂੜੀਆਂ ਦਾ ਹੋਗਾ, ਦੇਵੀ ਨਾ ਵੀਰਾ ਬਣ ਜ਼ਾਰਿਆ ਦਿੱਤਾ। ਜ਼ਾਲਮਾਂ ਨੇ ਮਾਰ ਮੈਥੋਂ ਛੋਟਾ, ਛੋਟਾ ਵੇ ਵੀਰਾ ਬਣ ਜ਼ਾਰਿਆ। ਉਹ ਪੈ ਗਿਆ ਹਨੇਰ ਸਾਡਾ ਲੁੱਟਿਆ ਸੰਸਾਰ ਵੇ, ਪੈ ਗਿਆ ਹਨੇਰ ਸਾਡਾ ਲੁੱਟਿਆ ਸੰਸਾਰ ਵੇ। ਜਿੰਦ ਇੱਕ ਦੁੱਖ ਬਹੁਤੇ ਵਧੇ ਬੇਸ਼ੁਮਾਰ ਵੇ, ਜਿੰਦ ਇੱਕ ਦੁੱਖ ਬਹੁਤੇ ਵਧੇ ਬੇਸ਼ੁਮਾਰ ਵੇ। ਉਹ ਸਾਡੇ ਪਿੰਡਾਂ ਚ ਦਸਾਉਣ ਚ ਵੀ ਸੋਕਾ, ਸੋਕਾ ਵੇ ਵੀਰਾ ਬਣ ਜਾ ਰਿਹਾ ਸਾਡੀ ਗਲੀ ਵਿੱਚ ਚੂੜੀਆਂ ਦਾ ਹੋਗਾ, ਦੇਵੀ ਨਾ ਵੀਰਾ ਬਣ ਜ਼ਾਰਿਆ ਦਿੱਤਾ। ਜ਼ਾਲਮਾਂ ਨੇ ਮਾਰ ਮੈਥੋਂ ਛੋਟਾ, ਛੋਟਾ ਵੇ ਵੀਰਾ ਬਣ ਜ਼ਾਰਿਆ। ਉਹ ਨਿਤ ਨੌਜਵਾਨ ਮਾਰੀ ਜਾਵੇ ਸਰਕਾਰ ਵੇ, ਨਿਤ ਨੌਜਵਾਨ ਮਾਰੀ ਜਾਵੇ ਸਰਕਾਰ ਵੇ। ਰੋਂਦੀਆਂ ਸੁਹਾਗਣਾ ਦੋ ਹੱਥੜਾਂ ਦੀ ਮਾਰ ਵੇ, ਰੋਂਦੀਆਂ ਸੁਹਾਗਣਾ ਦੋ ਹੱਥੜਾਂ ਦੀ ਮਾਰ ਵੇ। ਉਹ ਤੂੰ ਕੀ ਜਾਣਦਾ ਏ ਬਾਲਿਆ ਵੇ ਲੋਕਾ, ਲੋਕਾ ਵੇ ਵੀਰਾ ਬਣ ਜਾ ਰਿਹਾ ਸਾਡੀ ਗਲੀ ਵਿੱਚ ਚੂੜੀਆਂ ਦਾ ਹੋਗਾ, ਦੇਵੀ ਨਾ ਵੀਰਾ ਬਣ ਜ਼ਾਰਿਆ ਦਿੱਤਾ। ਜ਼ਾਲਮਾਂ ਨੇ ਮਾਰ ਮੈਥੋਂ ਛੋਟਾ, ਛੋਟਾ ਵੇ ਵੀਰਾ ਬਣ ਜ਼ਾਰਿਆ। ਫਿਰ ਸਾਡੇ ਪਿੰਡ ਚੋਂ ਨਿਰਾਸ਼ ਨਾ ਤੂੰ ਜਾਵੇਂਗਾ, ਫਿਰ ਸਾਡੇ ਪਿੰਡ ਤੋਂ ਨਿਰਾਸ਼ ਨਾ ਤੂੰ ਜਾਵੇਂਗਾ। ਭੰਗਾਂ ਦੀ ਥਾਂ ਵੀਰਾ ਸ਼ਮਸ਼ੀਰਾਂ ਦੇ ਲਿਆਵੇਂਗਾ। ਭੰਗਾਂ ਦੀ ਤਾਂ ਵੀਰਾ ਸ਼ਾਮ ਸ਼ੀਰਾ ਦੇ ਲਿਆਵੇਂਗਾ। ਉਹ ਜੀ ਦੇ ਨਾਲ ਪਾਉਣ ਜ਼ਾਲਮਾਂ ਨੂੰ ਰੋਕਾ, ਰੋਕਾ ਵੇ ਵੀਰਾ ਬਣ ਜਾ ਰਿਹਾ ਸਾਡੀ ਗਲੀ ਵਿੱਚ ਚੂੜੀਆਂ ਦਾ ਹੋਗਾ, ਦੇਵੀ ਨਾ ਵੀਰਾ ਬਣ ਜ਼ਾਰਿਆ ਦਿੱਤਾ। ਜ਼ਾਲਮਾਂ ਨੇ ਮਾਰ ਮੈਥੋਂ ਛੋਟਾ, ਛੋਟਾ ਵੇ ਵੀਰਾ ਬਣ ਜ਼ਾਰਿਆ। ਭਾਰਤ ਦੀ ਸਰਕਾਰ ਨੇ ਭਾਈ ਅਵਤਾਰ ਸਿੰਘ ਖੰਡੇ ਦੇ ਨਾਲ ਜੋ ਕੀਤਾ ਉਹ ਆਪਾਂ ਭਲੀ ਭਾਤ ਜਾਣਦੇ ਆ। ਮੈਂ ਇੱਕੋ ਕਵਿਤਾ ਬੋਲ ਕੇ ਖਿਮਾ ਦੇ ਜਾਚਕ ਹੋ ਜਾਣਾ। ਭਾਰਤ ਦੀ ਤੇ ਇੰਗਲੈਂਡ ਦੀ ਸਰਕਾਰ ਨੇ ਰਲ ਕੇ ਫਿਰ ਸਾਡੇ ਨਾਲ ਉਹੀ ਉਹ ਕੀਤਾ ਜੋ ਕਦੇ ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਖੂਨ ਦੇ ਨਾਲ ਕੀਤਾ ਸੀ। ਮੈਂ ਜ਼ਿਆਦਾ ਸਮਾਂ ਨਹੀਂ ਲੈਣਾ, ਕਵਿਤਾ ਆਪਣਾ ਪ੍ਰਚਾਰ ਖੁਦ ਕਰ ਲਵੇਗੀ। ਭਾਰਤ ਦੀ ਸਰਕਾਰ ਨੇ ਤੇ ਇੰਗਲੈਂਡ ਦੀ ਸਰਕਾਰ ਨੇ ਰਲ ਕੇ ਸਾਡਾ ਇੱਕ ਹੋਰ ਦਲੀਪ ਸਿੰਘ ਸਾਡੇ ਤੋਂ ਖੋਇਆ ਏ। ਕੀ ਕੁਝ ਕੀਤਾ ਸਰਕਾਰ ਨੇ ਤੇ ਕੀ ਕੁਝ ਕਰ ਰਹੀ ਹੈ ਇਸ ਸਰਕਾਰ ਨੂੰ ਲਾਹਨਤਾਂ ਨੇ। ਆਓ ਕਵਿਤਾ ਨੇ ਕਿਹਾ ਤੇਰਾ ਕਰ ਜਿਹੜੇ ਕੌਮ ਦੇ ਲਈ ਸ਼ਹੀਦ ਹੁੰਦੇ, ਸਦਾ ਜਗਤ ਵਿੱਚ ਜਿਉਂਦੇ ਰਹਿਣ ਲੋਕੋ। ਧੌਂਸ ਕਦੇ ਹਕੂਮਤ ਦੀ ਨਾ ਚੱਲਦੇ, ਕਦੇ ਨਾਲ ਆਰਾਮ ਨਾ ਬੈਨ ਲੋਕੋ। ਦਵੈਤ ਜ਼ੁਲਮ ਹੰਕਾਰ ਦੇ ਢਾਉਣ ਤਾਂ ਸਦਾ ਗਦਾਰਾਂ ਨੂੰ ਪੈਨ ਲੋਕੋ। ਜੀਲਾਨ ਤਾਂ ਸਦਾ ਗਦਾਰਾਂ ਨੂੰ ਪੈਨ ਲੋਕੋ। ਸੁਣ ਸਰਕਾਰੇ ਨੀ ਘਰਾਂ ਦੀ ਰੱਖਣੇ, ਨਿਤ ਨੌਜਵਾਨ ਖਾਈ ਜਾਵੇਂ ਪਾਪਣੇ। ਬਾਤੇ ਕਰੀ ਜਾਵੇਂ ਭੁੱਲ ਕੇ ਅਤੀਤ ਨੀ, ਇੱਕ ਹੋਰ ਸਾਡਾ ਲੈ ਗਈ ਦਲੀ ਬਣੀ। ਇੱਕ ਹੋਰ ਸਾਡਾ ਖਾ ਗਈ ਦਲੀ ਬਣੀ। ਸੁਣ ਸਰਕਾਰੇ ਨੀ ਘਰਾਂ ਦੀ ਰੱਖਣੇ, ਨਿਤ ਨੌਜਵਾਨ ਖਾਈ ਜਾਵੇਂ ਪਾਪਣੇ। ਬਾਤੇ ਭੁੱਲ ਕੇ ਅਤੀਤ ਨੀ, ਇੱਕ ਹੋਰ ਸਾਡਾ ਲੈ ਗਈ ਦਲੀ ਬਣੀ। ਇੱਕ ਹੋਰ ਸਾਡਾ ਖਾ ਗਈ ਦਲੀ ਬਣੀ। ਪੁੱਤਰ ਮਾਵਾਂ ਦੇ ਜੋਸ਼ ਤੀਰਾਂ ਵਾਰ ਗਏ, ਚੁੱਕੇ ਉਹਨੂੰ ਗੱਲ ਜੋ ਹੱਕ
ਤਨੀ ਉਹ ਗੋਰਿਆਂ ਦੀ ਤਾਰ ਤੀਨੂੰ ਗੋਡੇ ਟੇਕ ਕੇ ਲਾਸ਼ ਦੇ ਵੀ ਹੱਥ ਖਾ ਗਈ ਏ ਵੇਚ ਕੇ ਮਾਂ ਦੇ ਬੈਣ ਦਿੱਤੇ ਜਾਨ ਨਾ ਸਮੀ ਬਣੀ ਇੱਕ ਹੋਰ ਸਾਡਾ ਲੈ ਗਈ ਗਲੀ ਬਣੀ ਇੱਕ ਹੋਰ ਸਾਡਾ ਖਾ ਗਈ ਗਲੀ ਬਣੀ ਉਹ ਕੌਮੀ ਸਰਮਾਇਆ ਹੁੰਦੇ ਨੇ ਜਵਾਨ ਨੀ ਟੱਕਰਾਂਗੇ ਤੈਨੂੰ ਬਣ ਕੇ ਤੂਫਾਨ ਨੀ ਬਖਦੀ ਰਹਿਣੀ ਹੈ ਝੁਕਾ ਤੱਕ ਜੀਤਨੀ ਇੱਕ ਹੋਰ ਸਾਡਾ ਲੈ ਗਈ ਗਲੀ ਬਣੀ ਇੱਕ ਹੋਰ ਸਾਡਾ ਖਾ ਗਈ ਗਲੀ ਬਣੀ ਉਹ ਰੋਵੇਂਗੀ ਤੂੰ ਬੀਤਿਆਂ ਨੂੰ ਚੇਤੇ ਕਰਕੇ ਸੁਪਨਿਆਂ ਵਿੱਚ ਜਦੋਂ ਖੰਡੇ ਖੜਕੇ ਤੇਰੇ ਬੂਹੇ ਅੱਗੇ ਨਾ ਜਗਾਉਣਾ ਵੀ ਬਣੀ ਇੱਕ ਹੋਰ ਸਾਡਾ ਲੈ ਗਈ ਗਲੀ ਬਣੀ ਇੱਕ ਹੋਰ ਸਾਡਾ ਖਾ ਗਈ ਗਲੀ ਬਣੀ ਇੱਥੇ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਸਾਰੀ ਸੰਗਤ ਇੱਕ ਵਾਰੀ ਕੌਮ ਦੇ ਸਮੂਹ ਸ਼ਹੀਦਾਂ ਸਿੰਘਾਂ ਨੂੰ ਯਾਦ ਕਰਕੇ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਨੂੰ ਯਾਦ ਕਰਕੇ ਉੱਚੀ ਆਵਾਜ਼ ਦੇ ਵਿੱਚ ਆਪਣਾ ਕਰੀਏ ਜੀ। ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਗੁਰਮੁਖੋ ਬੇਨਤੀ ਕਰਦੇ ਵਾਂ ਕਿ ਜਦੋਂ ਭਾਈ ਅਵਤਾਰ ਸਿੰਘ ਖੰਡਾ ਨੇ ਸਰੀਰ ਤਿਆਗਿਆ ਏ ਤੇ ਉਹਨਾਂ ਦੇ ਆਖਰੀ ਸ਼ਬਦ ਜਿਹੜੇ ਉਹ ਖਾਲਿਸਤਾਨ ਦੀ ਪ੍ਰਾਪਤੀ ਲਈ ਪੰਥ ਦੀ ਏਕਤਾ ਦੇ ਲਈ ਤੇ ਇਕਜੁੱਟਤਾ ਦੇ ਲਈ ਤੇ ਆਖਰੀ ਸ਼ਬਦ ਉਹਨਾਂ ਦਾ ਖਾਲਿਸਤਾਨ ਜਿੰਦਾਬਾਦ ਸੀ। ਇਸ ਕਰਕੇ ਸਾਰੀ ਸੰਗਤ ਉਹਨਾਂ ਦੇ ਬਚਨਾਂ ਨੂੰ ਦ੍ਰਿੜ ਕਰਕੇ ਉੱਚੀ ਆਵਾਜ਼ ਦੇ ਵਿੱਚ ਜਪਣਾ ਕਰੀਏ ਜੀ। ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਇਹ ਸੀਸ ਅਮਾਨਤ ਸਤਿਗੁਰ ਦੀ ਸਤਿਗੁਰ ਦੇ ਲੇਖੇ ਲੱਗ ਜਾਵੇ ਇਹ ਸੀਸ ਅਮਾਨਤ ਸਤਿਗੁਰ ਦੀ ਸਤਿਗੁਰ ਦੇ ਲੇਖੇ ਲੱਗ ਜਾਵੇ ਇਹ ਸੀਸ ਅਮਾਨਤ ਸਤਿਗੁਰ ਦੀ ਸਤਿਗੁਰ ਦੇ ਲੇਖੇ ਲੱਗ ਜਾਵੇ ਇਹ ਸੀਸ ਅਮਾਨਤ ਸਤਿਗੁਰ ਦੀ ਸਤਿਗੁਰ ਦੇ ਲੇਖੇ ਲੱਗ ਜਾਵੇ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦੇ ਅਰਥ ਬੜੇ ਸਪਸ਼ਟ ਆ। ਗੱਲ ਕਰਦੀ ਜਿਹੜਾ ਮੁੱਲ ਨਾ ਪਾਵੇ ਕੁਰਬਾਨੀਆਂ ਦਾ ਸੁਤਰੀਆਂ ਕੇ ਬੇਨਤੀਆਂ ਪ੍ਰਵਾਨ ਕਰਿਓ। ਬੋਲਦੇ ਤੋਂ ਇੱਕ ਨਹੀਂ ਇੱਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਣ ਜਾਣ ਵਿੱਚ ਸੰਸਕਾਰ ਮਾਫ ਕਰਨਾ ਗੁਰੂ ਤੇ ਸੰਗਤ ਬਖਸ਼ਣ ਜੋਗਾ ਜੀ ਬਖਸ਼ ਲੈਣਾ ਬਲਾਓ ਫਤਿਹ। ਗਿਆਨੀ ਤਰਸੇਮ ਸਿੰਘ ਬੋਰਾਵਾਲੀ ਸਾਹਿਬ ਵੀ ਪਹੁੰਚੇ ਹਨ, ਉਹਨਾਂ ਨੂੰ ਵੀ ਪਰਿਵਾਰ ਵੱਲੋਂ ਜੀ ਆਇਆਂ ਨੂੰ। ਸੋ ਇਸੇ ਤਰ੍ਹਾਂ ਪੰਥ ਦੀ ਬਹੁਤ ਹੀ ਚੜ੍ਹਦੀ ਕਲਾ ਵਾਲੀ ਸ਼ਖਸੀਅਤ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਮੈਂਬਰ ਪਾਰਲੀਮੈਂਟ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹ ਵੀ ਸੰਗਤਾਂ ਦੇ ਵਿਚਕਾਰ ਪਹੁੰਚ ਚੁੱਕੇ ਨੇ। ਉਹਨਾਂ ਦੇ ਨਾਲ ਬਹੁਤ ਸਾਰਾ ਵੱਡਾ ਜਥਾ ਸੰਗਤ ਪਹੁੰਚੀ ਹੈ, ਉਹਨਾਂ ਨੂੰ ਵੀ ਜੀ ਆਇਆਂ। ਉਹਨਾਂ ਦੇ ਨਾਲ ਸਰਦਾਰ ਗੁਰਜੰਟ ਸਿੰਘ ਜੀ ਕੱਟੂ, ਸੋ ਇਸੇ ਤਰ੍ਹਾਂ ਸਰਦਾਰ ਗੁਰਦੀਪ ਸਿੰਘ ਜੀ ਬਠਿੰਡਾ ਸਾਹਿਬ ਆਏ ਨੇ, ਬਲਜਿੰਦਰ ਸਿੰਘ ਜੀ ਪਰਵਾਨਾ, ਸੋ ਇਸੇ ਤਰ੍ਹਾਂ ਭਾਈ ਜਗਤਾਰ ਸਿੰਘ ਜੀ ਹਵਾਰਾ ਸਾਹਿਬ, ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ, ਜਿਨ੍ਹਾਂ ਵੱਲੋਂ ਪਰਿਵਾਰ ਦੇ ਨਾਲ ਮਾਤਾ ਜੀ ਦੇ ਨਾਲ ਮਾਤਾ ਚਰਨਜੀਤ ਕੌਰ ਜੀ ਦੇ ਨਾਲ ਦੁੱਖ ਤੇ ਅਫਸੋਸ ਜ਼ਾਹਰ ਕੀਤਾ ਹੈ ਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਕੀਤੀ ਹੈ। ਸ਼ਰਧਾ ਦੇ ਫੁੱਲ ਜਥੇਦਾਰ ਸਾਹਿਬ ਵੱਲੋਂ ਭੇਟ ਕੀਤੇ ਗਏ ਹਨ। ਸੋ ਇਸੇ ਤਰ੍ਹਾਂ ਭਾਈ ਜਗਤਾਰ ਸਿੰਘ ਜੀ ਤਾਰਾ ਜੋ ਕਿ ਨਜ਼ਰਬੰਦ ਹਨ ਬੜਾਇਆ ਜੇਲ੍ਹ ਦੇ ਵਿੱਚ, ਉਹਨਾਂ ਵੱਲੋਂ ਭਾਈ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਉਹ ਵੀ ਹਾਜ਼ਰੀ ਲਵਾਉਣਗੇ। ਭਾਈ ਜਗਤਾਰ ਸਿੰਘ ਜੀ ਹਵਾਰਾ ਵੱਲੋਂ ਵੀ ਸਾਰੀ ਸੰਗਤ ਦੇ ਨਾਲ ਫਤਿਹ, ਉਹਨਾਂ ਨੇ ਆਖਿਆ ਕਿ ਮੇਰੀ ਫਤਿਹ ਜ਼ਰੂਰ ਸਾਰੀ ਸੰਗਤ ਦੇ ਵਿੱਚ ਬੁਲਾ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਰਜਿੰਦਰ ਸਿੰਘ ਜੀ ਮੁਗਲਵਾਲ, ਸੋ ਇਸੇ ਤਰ੍ਹਾਂ ਭਾਈ ਸਤਿੰਦਰਪਾਲ ਸਿੰਘ ਜੀ ਮੰਗੂਵਾਲ ਜੋ ਕਿ ਕੁਲਦੀਪ ਸਿੰਘ ਜੀ ਨੁਭਾਲੀ, ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਤਿੰਦਰ ਸਿੰਘ ਜੀ ਬਿਜਲੀਪੁਰ, ਬਹੁਤ ਸਾਰੇ ਜਥੇ ਪਹੁੰਚ ਰਹੇ ਹਨ। ਸੋ ਬਹੁਤ ਸਾਰੇ ਸਤਿਕਾਰਯੋਗ ਸ਼ਖਸੀਅਤਾਂ ਪਹੁੰਚ ਰਹੀਆਂ ਨੇ। ਸਾਰਿਆਂ ਦਾ ਹੀ ਸਮੇਂ ਦੇ ਮੁਤਾਬਕ ਸਾਰਿਆਂ ਦੀ ਹਾਜ਼ਰੀ ਲਵਾਈ ਜਾਣੀ ਹੈ।
ਸੋ ਆਓ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਬੇਨਤੀ ਕਰਾਂਗਾ ਭਾਈ ਗੁਰਪ੍ਰੀਤ ਸਿੰਘ ਜੀ ਲਾਂਟਰਾਂ ਦੇ ਢਾਡੀ ਜਥੇ ਨੂੰ ਕਿ ਉਹ ਦੋ ਕਵਿਤਾਵਾਂ ਸੰਗਤਾਂ ਦੇ ਨਾਲ ਸਾਂਝੀਆਂ ਕਰਨ ਉਪਰੰਤ ਸਾਰੀਆਂ ਹੀ ਪੰਥਕ ਸ਼ਖਸੀਅਤਾਂ ਪਹੁੰਚੀਆਂ ਨੇ, ਸਾਰਿਆਂ ਦੀ ਥੋੜਾ ਥੋੜਾ ਸਮਾਂ ਸਾਰਿਆਂ ਦੀ ਹਾਜ਼ਰੀ ਸੰਗਤ ਦੇ ਵਿੱਚ ਲਵਾਈ ਜਾਵੇਗੀ ਜੀ। ਸੋ ਆਓ ਮੈਂ ਲਾਂਟਰ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਸੰਗਤਾਂ ਦੇ ਗੁਰੂ ਇਤਿਹਾਸ ਦੀ ਸਾਂਝ ਪਾਉਣ ਦੀ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਤੇ ਆਰਿਆਂ ਦੇ ਦੰਦੇ ਤਾਂ ਘਬਰਾਏਗਾ। शहीद मेरी कौम दे ਬਾਰੇ ਬਾਰੇ ਜਾਵਾਂ ਅੱਜ ਉਹਨਾਂ ਸਿੱਖ ਮਾਮਾ ਉੱਤੋਂ ਜਿੰਨੀ ਕੁੱਖੋਂ ਜਾਏ ਨੇ। शहीद मेरे ਇੱਕ ਦੋ ਨਹੀਂ ਸੈਂਕੜੇ ਹਜ਼ਾਰ ਅਤੇ ਲੱਖਾਂ ਵਾਰ ओ गए अजमाए ने शहीद मेरी कौम दे ਉਹ ਬਿਰਲੀਆਂ ਮਾਵਾਂ ਨੇ ਜਿਹੜੀਆਂ ਸ਼ਹੀਦ ਪੁੱਤਰਾਂ ਨੂੰ ਜਨਮ ਦਿੰਦੀਆਂ। ਤੇ ਖਾਲਸਾ ਜੀ ਇਹ ਮਾਂ ਜਿਸ ਮਾਂ ਦਾ ਕਦੇ ਪਤੀ ਭਾਈ ਕੁਲਵੰਤ ਸਿੰਘ ਜੀ ਖੁਖਰਾਣਾ ਮੈਂ ਇਹ ਰਾਹ ਬੜਾ ਮੁਸੀਬਤਾਂ ਵਾਲਾ ਇਹ ਔਕੜਿਆਂ ਭਰਿਆ ਰਾਹ ਹੈ। ਜੇ ਇਸ ਰਾਹ ਦੇ ਉੱਤੇ ਤੁਰਨਾ ਨਾ ਤੇ ਅੱਜ ਤੋਂ ਬਾਅਦ ਇਸ ਗੱਲ ਨਹੀਂ ਕਰੋ। ਉਸ ਦਿਨ ਸੰਤਾਂ ਦਾ ਬਚਨ ਮੰਨ ਕੇ ਅੰਮ੍ਰਿਤ ਧਾਰੀ ਹੋ ਕੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਉਸ ਮਰਦ ਦਾ ਉਸ ਯੋਧੇ ਦਾ ਪੁੱਤ ਭਾਈ ਅਵਤਾਰ ਸਿੰਘ ਖੰਡਾ ਆਜ਼ਾਦ ਕਿਉਂ ਕਹਿੰਦੇ ਆਜ਼ਾਦ ਕਿਉਂਕਿ ਉਹਨੇ ਆਜ਼ਾਦੀ ਵਾਲਾ ਰਾਹ ਚੁਣਿਆ। ਆਪਣੇ ਚਲਾਏ ਹੋਏ ਰਾਹ ਦੇ ਉੱਤੇ ਤੁਰਿਆ ਤੇ ਉਸੇ ਰਾਹ ਦੇ ਉੱਤੇ ਤੁਰਦਿਆਂ ਆਪਣਾ ਆਪ ਕੁਰਬਾਨ ਕਰ ਗਿਆ ਤੇ ਦੱਸ ਗਿਆ ਸ਼ਾਇਦ ਕਹਿੰਦਾ ਵੀਰ ਖੰਡਿਆ ਬਾਪੂ ਦੇ ਵਾਂਗ ਤੂੰ ਵੀ ਵੀਰ ਖੰਡਿਆ ਉਹ ਬਾਪੂ ਦੇ ਵਾਂਗ ਤੂੰ ਵੀ ਸੋਚਾਂ ਵਿੱਚ ਹਕੂਮਤ ਨੂੰ ਪਾ ਗਿਆ। ਵੀਰ ਖੰਡਿਆ ਬਾਪੂ ਦੇ ਵਾਂਗ ਤੂੰ ਵੀ ਵਿੱਚ ਸੋਚਾਂ ਦੇ ਹਕੂਮਤ ਨੂੰ ਪਾ ਗਿਆ ਏ। ਤੇ ਖਾਲਸਾ ਜੀ ਕਹਿੰਦੇ ਗੱਲ ਕਰਕੇ ਪਾਤਸ਼ਾਹੀ ਦਾਅਵਿਆਂ ਦੀ ਉਹ ਦਿੱਲੀ ਦਾ ਤਖਤ ਹਰਾ ਗਿਆ। ਗੱਲ ਕਰਕੇ ਪਾਤਸ਼ਾਹੀ ਦਾਅਵਿਆਂ ਦੀ ਉਹ ਦਿੱਲੀ ਦਾ ਤਖਤ ਹਰਾ ਗਿਆ ਏ। ਤੇ ਖਾਲਸਾ ਜੀ ਬੋਲ ਬੋਲ ਕੇ ਬੱਬਰ ਸ਼ੇਰ ਵਾਂਗੂ ਬੋਲ ਬੋਲ ਕੇ ਕੱਟ ਨੇ ਸ਼ੇਰ ਵਾਂਗੂ ਕਹਿੰਦੇ ਹਕੂਮਤ ਨੂੰ ਸੋਚਾਂ ਵਿੱਚ ਪਾ ਗਿਆ ਏ। ਤੇ ਦੀਪ ਸਿੱਧੂ ਵਾਂਗ ਕੌਮ ਦੇ ਯੋਧਿਆ ਹੋਏ ਉਹ ਕੇਸਰੀ ਝੰਡਾ ਉੱਚੀ ਚੜਾ ਗਿਆ ਏ। ਉਹ ਕੇਸਰੀ ਝੰਡਾ ਉੱਚੀ ਚੜਾ ਗਿਆ ਤੇ ਆਓ ਬੜੇ ਪਿਆਰੇ ਬੋਲ ਨੇ ਸੁਣਿਓ ਗੌਰ ਦੇ ਨਾਲ ਲਾਂਡਰਾ ਵਾਲਿਆਂ ਦਾ ਢਾਡੀ ਕਥਾ ਇਉਂ ਕਹਿ ਰਿਹਾ। ਧਾਨੀ ਉਹ ਮਾਤਾ ਜੀ ਦੀ ਕੁੱਖ ਦਾ ਸਿਚਾਇਆ ਤੂੰ ਧਾਨੀ ਉਹ ਪਿਤਾ ਜੀ ਦਾ ਉਹ ਪੁੱਤਰ ਕਹਾਇਆ ਤੂੰ
कौम दे खिला गया हो जिंद कौम ने खिला गया गल ओ हालातां ने पुरानी दोहरा दी इंज लगे अज जिंद कौर फेर दरबा गल ओ हालातां ने पुरानी दोहरा दी इंज लगे लथ जाना होगा ऐसा योद्धा कौम का महान सिंह वीर दीप सिद्धू खालसा जी जिहदे नाल सोचते इन्हां योधियां ने डट के पहरा दिता खालसा जी कदे भी योधे समय दियां सरकारां बर्दाश्त नहीं करदियां ते चेते रखियो समय दियां सरकारां उस योधे नूं जिवें डोगरियां ने खड़क सिंह नूं जहर दे के शहीद कीता सी ना इसे तरह अज दियां सरकारां ने 3 सितंबर नूं ਉਹ ਜਿਹੜੇ ਸਮਾਗਮ ਕਰਵਾਏ ਜਾ ਰਹੇ ਤੇ ਖਾਲਸਾ ਜੀ ਵੀਰ ਜਾਂਸੀਵਾਲ ਬਹੁਤ ਹੀ ਸਤਿਕਾਰਯੋਗ ਕੁਲਵੀਰ ਸਿੰਘ ਜੀ ਸਹੋਤਾ ਉਹਨਾਂ ਨੇ ਬੜੇ ਪਿਆਰੇ ਬੋਲ ਲਿਖੇ ਜਦੋਂ ਮਾਤਾ ਚਰਨਜੀਤ ਕੌਰ ਆਪਣੇ ਪੁੱਤ ਦਾ ਅੰਤਮ ਸੰਸਕਾਰ ਉਹ ਮੋਬਾਈਲ ਦੇ ਉੱਤੇ ਲਾਈਵ ਟੈਲੀਕਾਸਟ ਦੇਖ ਰਹੀ ਸੀ ਨਾ ਤੇ ਉਹ ਇਤਿਹਾਸ ਦੁਬਾਰਾ ਦੁਹਰਾ ਖਾਲਸਾ ਜੀ ਜਿਵੇਂ ਕਮਰ ਦਲੀਪ ਸਿੰਘ ਵਾਲਾ ਇਤਿਹਾਸ ਉਹ ਦੁਬਾਰਾ ਦੁਹਰਾਇਆ ਗਿਆ ਤੇ ਉਹ ਮਾਂ ਦੀ ਭਾਵਨਾ ਉਹ ਮਾਂ ਦੇ ਦਰਦ ਦੇ ਕੁਝ ਬੋਲ ਵੀਰ ਰਾਲੇ ਕਿੱਤਰਾਂ ਦੇ ਵਿੱਚ ਇੰਗਲੈਂਡ ਦੇ 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 ਉਹ ਧੋਖੇ ਨਾਲ ਸ਼ੇਰ ਘੇਰਿਆ 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 ਕੌਮ ਤੈਨੂੰ ਯਾਦ ਕਰੂਗੀ ਉਹ ਪੁੱਤਾਂ ਮੇਰਿਆ ਮੈਨੂੰ ਦਿੱਤਾ ਨਹੀਂ ਵੀਜ਼ਾ ਸਰਕਾਰ ਨੇ ਮੈਨੂੰ ਦਿੱਤਾ ਨਹੀਂ ਵੀਜ਼ਾ ਸਰਕਾਰ ਨੇ ਦਿੱਲੀ ਥਾਰ ਥਾਰ ਕੰਬਦੀ ਬੇਟਿਆ ਬੇਟਿਆ ਜਾਂਦੀ ਤੇਰਾ ਦੇਖਿਆ ਹੋ ਜਾਂਦੀ ਵਾਰੀ ਮੂੰਹ ਵੀ ਨਾ ਪੁੱਤਾ ਤੇਰਾ ਦੇਖਿਆ ਹੋ ਤੇਰਾ ਘਾਟਾ ਨਹੀਂ ਕਦੇ ਵੀ ਪੂਰਾ ਹੋਣਾ ਹੋ ਤੇਰਾ ਘਾਟਾ ਨਾ ਕਦੇ ਵੀ ਪੂਰਾ ਹੋਣਾ ਹੋ ਤੇਰਾ ਘਾਟਾ ਤੇਰਾ ਘਾਟਾ ਨਹੀਂ ਉਹ ਕਦੇ ਪੂਰਾ ਹੋਣਾ ਤੇਰਾ ਘਾਟਾ ਨਹੀਂ ਉਹ ਕਦੇ ਪੂਰਾ ਹੋਣਾ ਕੌਮ ਦੇ ਦਲੇਰ ਯੋਧਿਆ 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 ਮਾਂ ਕੋਲੋਂ ਜ਼ਾਲਮਾਂ ਨੇ ਠੰਡਾ ਪੁੱਤ ਖੋਲਿਆ ਮਾਂ ਕੋਲੋਂ ਜ਼ਾਲਮਾਂ ਨੇ ਠੰਡਾ ਪੁੱਤ ਖੋਲਿਆ ਸੂਲਾ ਵਾਂਗੂ ਰਹਿਣੇ ਸਦਾ ਡੁੱਬਦੇ ਸੋਹਤੇ ਆਏ ਸੂਲਾ ਵਾਂਗੂ ਰਹਿਣੇ ਸਦਾ ਡੁੱਬਦੇ मौत कालिए जरा न तरस कीता कर दिता ही बाग बिरान मोइए फुल बाग दा कोई तोड़िया ही ਇਤਿਹਾਸ ਅਤੇ ਮੌਜੂਦਾ ਸਮੇਂ ਦੇ ਬਚਨ ਆਪ ਜੀ ਦੇ ਨਾਲ ਸਾਂਝੇ ਕੀਤੇ ਪਰਿਵਾਰ ਵੱਲੋਂ ਇਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਜੀ। ਸੰਗਤਾਂ ਦੇ ਵਿਚਕਾਰ ਬਹੁਤ ਹੀ ਸਤਿਕਾਰਯੋਗ ਕੈਪਟਨ ਹਰਚਰਨ ਸਿੰਘ ਜੀ ਰੋਡੇ, ਭਰਾਤਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹ ਵੀ ਵੱਡੇ ਜਥੇ ਸਮੇਤ ਪਹੁੰਚੇ ਹਨ। ਜੀਓ ਆਇਆਂ ਨੂੰ।
ਸੋ ਕਿਉਂਕਿ ਬੁਲਾਰੇ ਸੰਗਤ ਦੇ ਵਿੱਚ ਬਹੁਤ ਨੇ, ਸੋ ਇਸ ਕਰਕੇ ਕੋਸ਼ਿਸ਼ ਹੈ ਕਿ ਸਾਰਿਆਂ ਨੂੰ ਥੋੜਾ ਥੋੜਾ ਸਮਾਂ ਸਾਰਿਆਂ ਦੀ ਹਾਜ਼ਰੀ ਲਾਈ ਜਾਵੇ। ਸੋ ਮੈਂ ਬੁਲਾਰਿਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਸਰਦਾਰ ਗੁਰਦੀਪ ਸਿੰਘ ਜੀ ਬਠਿੰਡਾ ਸਾਹਿਬ ਨੂੰ ਕਿ ਉਹ ਸਟੇਜ ਦੇ ਉੱਤੇ ਆਉਣ, 2 ਮਿੰਟ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣ, ਸ਼ਬਦਾਂ ਦੇ ਫੁੱਲ ਭੇਟ ਕਰਨ। ਇੰਗਲੈਂਡ ਦੇ ਵਿੱਚੋਂ ਭਾਈ ਅਵਤਾਰ ਸਿੰਘ ਜੀ ਖੰਡਾ ਦੇ ਬਣੇ ਹੋਏ ਬੇਬੇ ਜੀ ਤੇ ਬੀਬੀ ਅਵਤਾਰ ਸਰਬਜੀਤ ਕੌਰ ਜੀ, ਬਾਪੂ ਜੀ ਸਰਬਜੀਤ ਸਿੰਘ, ਭੈਣ ਚਰਨਜੀਤ ਕੌਰ, ਜਸਵਿੰਦਰ ਕੌਰ, ਭਰਾ ਸਤਿੰਦਰਪਾਲ ਸਿੰਘ ਮੰਗੂਵਾਲ, ਬਰਿੰਦਰ ਸਿੰਘ ਖਹਿਰਾ ਤੇ ਲਾਲੀ ਜਟਾਣਾ, ਅਜੇਪਾਲ ਸਿੰਘ ਨਾਗੋਕੇ ਵੱਲੋਂ ਸਾਰੀ ਪਹੁੰਚੀ ਹੋਈ ਸੰਗਤ ਦਾ ਧੰਨਵਾਦ ਕੀਤਾ ਜਾਂਦਾ ਹੈ। ਪੰਜਾਂ ਪਿਆਰਿਆਂ ਦੇ ਵਿੱਚੋਂ ਸੇਵਾ ਨਿਭਾਉਣ ਵਾਲੇ ਪੰਜਾਂ ਸਿੰਘਾਂ ਦੇ ਵਿੱਚ ਭਾਈ ਸਤਨਾਮ ਸ਼ਖਸੀਅਤਾਂ, ਦਾਤੇ ਸ਼ਖਸੀਅਤਾਂ, ਸ਼ਹੀਦ ਪਰਿਵਾਰ, ਪਿਛਲੇ ਲਗਭਗ 40 ਸਾਲਾਂ ਤੋਂ ਸੰਘਰਸ਼ ਕਰ ਰਹੀਆਂ ਸਮੁੱਚੀਆਂ ਸ਼ਖਸੀਅਤਾਂ ਦੇ ਚਰਨਾਂ 'ਚ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸੰਖੇਪ 'ਚ 2 ਮਿੰਟ ਤੋਂ ਵੀ ਘੱਟ ਸੰਗਤ ਦੇ ਦਰਸ਼ਨ ਕਰਕੇ ਖਿਮਾ ਚਾਹਾਂਗੇ। ਅੱਜ ਜਦੋਂ ਭਾਈ ਅਵਤਾਰ ਸਿੰਘ ਖੰਡਾ ਦੀ ਦਾਸ ਦੇ ਵਿੱਚ ਇਕੱਠੇ ਹੋਣਾ, ਜਿਨ੍ਹਾਂ ਨਾਲ ਅਸੀਂ 1993 ਗਈ ਬਾਬਾ ਜੋਗਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਬਹੁਤ ਇਕੱਠੇ ਕੰਮ ਕੀਤੇ, ਬੜੇ ਸੂਝਵਾਨ ਆਗੂ ਸਨ। ਉਹਨਾਂ ਦੀ ਸ਼ਹਾਦਤ ਅੱਜ ਹੀ ਖੋੜਬਾਸੀ ਦੇ ਉੱਤੇ ਜਾ ਕੇ ਆਏ ਆਪਾਂ। ਅੱਜ ਜਾ ਕੇ ਆਇਆ ਸੀ ਉੱਥੇ ਭਾਈ ਜੁਗਰਾਜ ਸਿੰਘ ਜੀ, ਜਿਨ੍ਹਾਂ ਨੇ ਰਵਾਨੀਆਂ ਸ਼ਹਾਦਤਾਂ ਦੇ ਜਿਹੜੀਆਂ ਸ਼ਖਸੀਅਤਾਂ ਇੱਥੇ ਬੈਠੀਆਂ ਹੋਈਆਂ ਹਨ, ਜਿਹੜੀਆਂ ਜਥੇਬੰਦੀਆਂ ਇੱਥੇ ਬੈਠੀਆਂ ਹੋਈਆਂ ਹਨ, ਮੈਂ ਜੇ ਨਾਂ ਲਵਾਂ, ਪੁੱਤ, ਪੁੱਤਾਂ ਦੇ ਘਰ ਪੁੱਤ, ਇਹਨਾਂ ਦੇ ਘਰ ਧੀਆਂ, ਧੀਆਂ ਘਰ ਦੋਹਤਰੇ, ਕੋਈ ਇਹਨਾਂ ਦੇ ਘਰ ਕੋਈ ਪੁੱਤ ਜਾਵੇ ਉਹ ਵੀ ਤੋੜ। ਕੌਣ ਜ਼ਹਿਰ ਨੂੰ ਆਖੇ ਤੂੰ ਇੰਜ ਨਹੀਂ, इंच कर ऐ कजा तो जिसके बोनादानी हुई, तूने फूल वो तोड़ा जिससे गुलशन में वीरानी हुई। बलारे बोली जाते ने, जाई जाते ने, पर जिन्हां अवतार सिंह खंडे नूं वेखिया, ओदा संग माणिया, साध संगत जी, जिवें दीप सिद्धू टुर गया, यादा छड़ गया, ओदे कल्ले कल्ले बचन वो अज भी कल्ले कल्ले नूं याद ने तो सदियां तक रहने ने। होर बेअंत वीर इदां ही अवतार सिंह खंडा जिन्हां टेकां पाईआं जेलां कट्टियां, असीं कोई शक कर सकते हैं? अज भी जे रोटियां वाले परिवार नूं वेख लो, 3 पीढ़ियां कहंदे सी, हुण ते 4थी पीढ़ी भी आना ते असीं फिर इधर उधर दीआं गल्लां करिए। चेते रखियो, कल्ले कल्ले करके मारनगे बारी, एक कोई पता नहीं कि कित्थे आउणी आ, पर मरने तो ना निभ सकदे सन, किंज हरमंदर ढा सकदे, सानू मरवाया उन्होंने, कदे केटी गिल, पर जे बराड़ याद रहनी है, पर मरना नहीं। और सही तुरदी सरकारे भले के तेरे पे इन्हां नूं एक एक करके मार देंगे, डर जाणगे। इंग्लैंड में इंग्लैंड में जिद्दां एक एक करके मार गए, उन्ने ही वड्डे हुण सवाए होए, असीं मारिया नहीं मुकदे, असीं ओ अनियाल ਸਿੰਘ ਬਲਵੰਤ ਸਿੰਘ बहुत पहला तो जो संघर्ष शुरू उदों तो ही इस संघर्ष के नाल आ, सेवा सिमरन सिदक सबर की जो जरूरत होती सी, असीं चले जाना, तो मिलना भी नहीं, ये सरकारों ने मिलने भी नहीं दिता। ये जो स्थिति आ, ये साडी स्थिति भी दसदी कि साडी स्थिति की लिखा नहीं। तो बाकी मैं गल करा कि जो साढ़े वक्त सी, असी जो संघर्ष लड़ते सी, खालसे के बोलबाले का हलेवी राज का, जिन्हों असी खालसा जो खालसा राज लिए जूझ रहे, संत जरनैल सिंह भिंडरांवाले की शख्सियत, खाड़कू जरनैलों की शख्सियत, खालिस्तान का जो पवित्र साढ़े सामने आइडिया है, वो असल नसाला है। वो इत्थे भी देखिए कि इन्होंने पिछले इस साल के शुरू बहुत बड़ा हमला किया मीडिया राही, तो साढ़े नौजवानों को होर सुन लगी है, गुरु को समर्पित होइए अपने धड़ियां अपनी इन्हों तो। दूसरी गल उन्होंने कही सी कि अवतार सिंह ने भी आखिरी गल कही आ, एकता वाए
ਕਿ ਸਾਨੂੰ ਇਕੱਠਿਆਂ ਹੋਣਾ ਚਾਹੀਦਾ। ਬਾਰ-ਬਾਰ ਆਪਣੇ ਸਾਰੇ ਮੇਰੇ ਵੀਰਾਂ ਨੇ, ਬਜ਼ੁਰਗਾਂ ਨੇ ਵੀ ਜਿਹੜੇ ਬੈਠੇ ਉਹਨਾਂ ਨੇ ਏਕਤਾ ਦੀ ਗੱਲ ਕਰਨੀ ਹੈ। ਕੁਝ ਵੀ ਹੋ ਸਕਦਾ ਆ, ਸਾਡੇ ਤੇ ਦੁਸ਼ਮਣ ਬਹੁਤ ਭਾਰੂ ਹੋ ਰਿਹਾ, ਹਰ ਚੀਜ਼ ਨੂੰ ਅਟੈਕ ਕਰ ਰਿਹਾ। ਇਕੱਠੇ ਨਹੀਂ ਹੋਵਾਂਗੇ ਤੇ ਹੁਣ ਕਦੋਂ? ਉਹਦੀ ਬੇਨਤੀ ਇਹੀ ਹੈ ਕਿ ਅਸੀਂ ਸੋ ਹੁਣ ਮੈਂ ਨਿਫਰਤਾ ਸਹਿਤ ਬੇਨਤੀ ਕਰਾਂਗਾ ਕੈਪਟਨ ਹਰਚਰਨ ਸਿੰਘ ਜੀ ਰੋਡੇ, ਭਰਾਟਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹ 2 ਮਿੰਟ ਦੀ ਹਾਜ਼ਰੀ ਕੈਪਟਨ ਹਰਚਰਨ ਸਿੰਘ ਜੀ ਸੰਗਤਾਂ ਦੇ ਨਾਲ ਵਾਹਣਗੇ, ਸ਼ਰਧਾ ਦੇ ਫੁੱਲ ਭੇਟ ਕਰਨਗੇ। ਸੋ ਕੈਪਟਨ ਸਾਹਿਬ ਬੇਨਤੀ ਹੈ ਕਿ ਲੈਣ ਤੇ ਆ ਜਾ। ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਜੀ ਦੇ ਸਪੁੱਤਰ ਪਹੁੰਚੇ ਨੇ। ਸਾਰੀ ਦੁਨੀਆ ਮੰਨਦੀ ਹੈ ਜੇ ਉਹਨੇ ਵੀ ਹਮਲਾ ਕਰਨਗੇ ਤਾਂ ਖਾਲਿਸਤਾਨ ਦੀ ਨਿਉ ਰੱਖੀ ਜਾਊ। ਇਹਦਾ ਮਤਲਬ ਇਸੇ ਸਮਝੋ ਸਰਕਾਰ ਬਣਾਓ ਨਾ ਦੁਨੀਆ ਬਣਾਓ ਸਾਡੀ ਵਫਾਦਾਰੀ ਨੂੰ ਦੇਖੋ। ਤੁਸੀਂ ਲੜਾਈਆਂ ਕਰੀ ਜਾਂਦੇ ਆ ਫੌਜ ਦੇ ਜਦ ਸੁਣਾਉਂਦੇ ਨੇ ਲੜਾਈਆਂ ਕਰੀਆਂ ਫਰੰਟ ਤੇ ਅਸੀਂ ਕਿਹੜੇ ਨੂੰ ਚੀਰਦੇ ਸਾਡੀ ਵਜ੍ਹਾ ਨਾਲ ਕੁਰਬਾਨੀ ਹੋਏ ਫਿਰ ਤੁਸੀਂ ਕਰਦੇ ਨੇ ਇਹ ਸਭ ਕੁਝ ਕਰਦੇ ਆ ਐਮਐਸਏ ਦਾ ਉਹ ਸਿੱਖੋ ਜਿਹੜਾ ਬੰਦਾ ਲੀਡ ਕਰਦਾ ਉਹਦੇ ਮਗਰ ਲੋਕ ਕਰਦੇ ਆ ਉਹਨੂੰ ਚੱਕ ਲੈਂਦੇ ਆ ਚਾਹੇ ਕੋਈ ਹੋਵੇ ਸਮੇਂ ਸਮੇਂ ਦੇ ਬੰਦੇ ਆਏ ਕੌਮ ਬਦਲਦੀ ਗਈ ਪਰ ਕੌਮ ਵਿੱਚ ਨਿਸ਼ਾਨ ਚੱਲਿਆ ਕੋਈ ਅੱਜ ਮਨ ਬਾਤ ਸਿੰਘ ਦੇ ਨਾਲ ਉਹਦੀ ਕਿਤਾਬ ਦੀ ਜਾ ਕਿਹੜਾ ਬੰਦਾ ਮਾਰਿਆ ਨੇ ਉਹਦੀ ਸਭ ਅਮਰਸ਼ਨਾਉਂ ਦੀ ਗੱਲ ਕੀਤੀ ਕਿ ਮੈਂ ਨਹੀਂ ਕਹਿੰਦਾ ਕਿ ਅਮਰਸ਼ਨਾਉਂ ਦੀ ਗੱਲ ਕਰਨੀ ਹੈ ਕਿ ਆਪ ਦੀ ਰਾਜਨੀਤੀ ਦੇ ਵਿੱਚ ਆਜ਼ਾਦੀ ਦੇਣ ਦੀ ਗੱਲ ਕਰਨੀ ਹੈ ਅੱਗੇ ਸਿਰਫ ਹੋਣਾ ਪਰ ਮੈਂ ਬੜੀ ਗੰਭੀਰਤਾ ਨਾਲ ਸੋਚ ਵਿਚਾਰ ਕਰਕੇ ਸਾਰੇ ਸਾਡੇ ਨੂੰ ਬੇਨਤੀ ਕਰਦਾ ਕਿ ਜਿਹੜੀਆਂ ਬੰਦੇ ਬੰਦੇ ਜਾਂ ਹੋ ਉਹ ਤੁਸੀਂ ਇਹਨੂੰ ਜ਼ਿੰਮੇਵਾਰੀ ਦੇ ਨਾਲ ਇਕੱਠੇ ਹੋ। ਮੈਂ ਤੁਹਾਨੂੰ ਪਾਕਿਸਤਾਨ ਹਿੰਦੁਸਤਾਨ ਤੋਂ ਲੈ ਕੇ ਅੱਜ ਤੱਕ ਜੋ ਸਾਥਾਂ ਲੱਗੀਆਂ ਹੋਈਆਂ ਕਾਨੂੰਨ ਜਾਂਦੀਆਂ ਤੋਂ ਜੋ ਸਰਕਾਰ ਨੇ ਕੋਈ ਇਮਾਨਦਾਰੀ ਨਾਲ
ਜਾਓ ਬਣਾਓ ਜੋ ਮੈਂ ਇਹ ਬੇਨਤੀ ਕਰਦਾ ਕਿ ਸਾਰੇ ਇਕੱਠੇ ਹੋ ਸਭ ਦੇ ਨਾਲ ਨੇ ਸਾਨੂੰ ਇਹ ਉਮੀਦ ਕਰਨੀ ਚਾਹੀਦੀ ਹੈ ਹਰ ਅਭੀ ਮੈਂ ਸਭ ਦੇ ਨਾਲ ਹੈ ਕਿ ਅਸੀਂ ਤੁਹਾਡੇ ਨਾਲ ਹੁੰਦੀ ਹੈ ਉਹ ਕਹਿ ਲੱਗੀ ਉਹ ਜੱਟਿਆ ਅੱਜ ਮੇਰੇ ਨਾਲ ਚੱਲੋ ਆਪਾਂ ਇੱਕ ਐਕਸ਼ਨ ਕਰਨਾ ਹੈ ਮੈਂ ਇਹ ਤਾਂ ਬੋਲੂੰਗਾ ਕਦੇ ਜ਼ਰੂਰ hashtag ਨਹੀਂ ਕਰਦਾ ਉਹ ਯਾਦ ਰੱਖਿਆ ਜਾਂਦਾ ਕਿ ਮੇਰਾ ਕੀਆ ਮੇਰੇ ਵਾਂਗੇ ਜਾਣਾ ਦੇਣਗੇ ਪਰ ਕੌਣ ਕੀ ਕਰੋਗੇ ਮੈਂ ਜਾਂਦੇ ਸਾਹਿਬ ਤਾਂ ਕਿ ਮੈਂ ਬਚਤ ਕੀਤਾ ਅਮਰ ਸੋ ਕਿ ਇਹ ਸਰਕਾਰ ਨੇ ਆਪਣਾ ਫੈਸਲਾ ਕੀਤਾ ਤਾਂ ਮੈਂ ਉਹ ਰਸਤੇ ਵੱਲ ਕੇ ਜਿਹੜੇ ਅੰਦਰ ਦੇ ਨਾਮ ਇਹ ਕਦਾਂ ਨਹੀਂ ਦਿੱਤਾ ਸੋ ਇਹ ਬਾਰੇ ਬਹੁਤ ਅੱਜ ਬੈਠਾ ਇਹ ਤਾਂ ਸਾਰੇ ਜਿਹੜੇ ਪਾਪਾ ਨਾ ਕਰਦਾ ਕੋਈ ਕਿਤੇ ਨਾ ਕੋਈ ਪਾਣਾ ਸਾਰਾ ਕਰਦਾ ਸ਼ਬਦ ਹੋਗਾ ਸ਼ਬਦ ਉਹ ਵੀ ਨਾ ਕਿ ਉਹ ਵੀ ਪਹਿਲੋਂ ਉਹ ਵਿੱਚ ਕੱਢ ਕੇ ਆਇਆ ਕਰਮਾ ਕਰਮਾ ਉਹ ਵੀ ਜਦ ਆਪਣਾ ਜਾਂ ਦੀ ਖੰਡਾ ਸਾਰੀ ਪੜ ਦੇ ਜੋ ਕਿ ਵੀ ਉਹ ਤੇ ਪ੍ਰੋਗਰਾਮ ਹੋਇਆ ਉਹ ਸਰਕਾਰੇ ਇਹ ਗੱਲ ਕਿਉਂ ਹੋ ਜਾਂਦੀ ਹੈ ਸਾਰੀ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਕੈਪਟਨ ਹਰਜਿੰਦਰ ਸਿੰਘ ਜੀ ਰੋਡੇ ਸਾਰੇ ਭਰਾਤਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਜਿਨ੍ਹਾਂ ਨੇ ਕਿਉਂਕਿ ਇਸ ਪਰਿਵਾਰ ਦੇ ਨਾਲ ਬਲਵਿੰਦਰ ਸਿੰਘ ਜੀ ਰੋਡੇ ਕਮਲਜੀਤ ਸਿੰਘ ਜੀ ਬਰਾੜ ਸਰਦਾਰ ਜਸਕਰਨ ਸਿੰਘ ਜੀ ਕੰਨ ਸਿੰਘ ਵਾਲਾ ਸ਼੍ਰੋਮਣੀ ਅਕਾਲੀ ਦਲ ਫਤਿਹ ਸੋ ਇਸੇ ਤਰ੍ਹਾਂ ਭਾਈ ਮਨਦੀਪ ਸਿੰਘ ਜੀ ਮੁੱਖੇ ਕਮਲਜੀਤ ਸਿੰਘ ਸੁਨਾਮ ਕੁਲਦੀਪ ਸਿੰਘ ਜੀ ਝੇੜੂ ਇੰਗਲੈਂਡ ਤੋਂ ਮਨਜੀਤ ਸਿੰਘ ਜੀ ਬੰਬ ਉਹਨਾਂ ਵੱਲੋਂ ਹਾਜ਼ਰੀ ਲਵਾਈ ਜਾ ਰਹੀ ਹੈ। ਸੋ ਆਓ ਭਾਈ ਸਤਵੰਤ ਸਿੰਘ ਜੀ ਆਪ ਜੀ ਦੇ ਨਾਲ 2 ਮਿੰਟ ਵਾਸਤੇ ਵਿਚਾਰਾਂ ਦੀ ਸਾਂਝ ਪਾਉਣਗੇ। ਮਾਨਯੋਗ ਸਤਿਕਾਰਯੋਗ ਗੁਰੂ ਜੋ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਉਸ ਮਹਾਨ ਸ਼ਹੀਦ ਦੇ ਸੁਪੁੱਤਰ ਭਾਈ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਜੀ ਦੀ ਯਾਦ ਦੇ ਵਿੱਚ ਇਕੱਤਰ ਹੋਏ ਹਾਂ। ਮੈਂ ਮਾਤਾ ਚਰਨਜੀਤ ਸਿੰਘ ਨੂੰ ਇਹ ਤਸੱਲੀ ਦੇਣਾ ਚਾਹੁੰਦਾ ਕਿ ਤੁਹਾਡਾ ਪੁੱਤਰ ਦਾ ਸਮੁੰਦਰ ਪਾਰ ਬੈਠਾ ਸੀ ਲੇਕਿਨ ਇੱਥੇ ਤਾਂ ਸਾਡੇ ਪਿਤਾ ਜੀ ਦੀ ਦੁਆ ਦੇ ਪਿੱਛੇ ਹੀ ਸੀ। ਬਾਪੂ ਦਿਲੌਕ ਸਿੰਘ ਆਪਣੇ ਪੁੱਤਰ ਦਾ ਵਿਆਹ ਦੇ ਪਿੱਛੇ ਕਰ ਰਹੇ ਸੀ। ਸਾਨੂੰ ਤਾਂ ਉਹਨਾਂ ਦੇ ਸਰੀਰ ਵੀ ਨਹੀਂ ਦਿੱਤੇ। ਤੁਸੀਂ ਤੁਹਾਡੇ ਤਾਂ ਪਰਿਵਾਰ ਵਾਲਿਆਂ ਦੇ ਸ਼ਾਇਦ ਉਹਨਾਂ ਦੇ ਦਰਸ਼ਨ ਹੋ ਗਏ ਹੋਣ ਤੇ ਜਦ ਸਰਕਾਰਾਂ ਇਹ ਸਾਡੇ ਸ਼ਹੀਦਾਂ ਨੂੰ ਸਾਨੂੰ ਅੰਤਿਮ ਸੰਸਕਾਰ ਵੀ ਨਹੀਂ ਕਰਨ ਦਿੰਦੀਆਂ ਤੇ ਖਾਲਸਾ ਸ਼ਾਇਦ ਜੀ ਸਾਨੂੰ ਚਾਹੀਦਾ ਹੈ ਅਸੀਂ ਇਸ ਕਰਤੱਵ ਵਿੱਚ ਇਹ ਪ੍ਰਣ ਕਰੀਏ ਕਿ ਅਸੀਂ ਇੱਕ ਝੰਡੇ ਥੱਲੇ ਇਕੱਠੇ ਹੋਈਏ ਨਾ ਕਿ ਅਸੀਂ ਅਲੱਗ-ਅਲੱਗ ਝੰਡਿਆਂ ਦੇ ਥੱਲੇ ਇਕੱਠੇ ਹੋਈਏ। ਹੁਣ ਆਉਣ ਵਾਲੇ ਇਲੈਕਸ਼ਨ ਹੈ ਮੈਂ ਸਾਡੇ ਮਾਂ ਦਾ ਦੇਖੇ ਮੈਂ ਕਹਿ ਰਿਹਾ ਕਿ ਗੁਰੂ ਨਾਨਕ ਦੇਵ ਜੀ ਨੇ 13 ਆਖਿਆ ਸੀ ਤੁਸੀਂ 13 ਦੀਆਂ 13 ਸੀਟਾਂ ਤੇ ਜਿਹੜੇ ਜੇਲ੍ਹਾਂ ਵਿੱਚ ਬਣ ਜਾਂਦੇ ਜਿਹੜੇ ਸ਼ਹੀਦ ਪਰਿਵਾਰ ਨੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਜੇਲ੍ਹਾਂ ਕੱਟੀਆਂ ਉਹਨਾਂ ਨੂੰ ਤੁਸੀਂ ਟਿਕਟ ਦੇ ਕੇ ਇੱਕ ਵਾਰ ਤੁਸੀਂ ਸ਼ਹੀਦ ਪਰਿਵਾਰ ਨਾਲ ਅੱਗੇ ਕਰੋ। अगर कोई मोबाइल वाला जित सकता है और पुलिस वाला जित सकता है तो शहीद जेल के 25 साल तो बैठे तो वो क्यों नहीं जित सकते। सानू चाहिए है कि असी सारे एक झंडे थले इकट्ठे हुए। वाहिगुरू जी का खालसा वाहिगुरू जी की फतेह। बहुत बहुत धन्यवाद भाई सतवंत सिंह जी का। सो हुण मैं निमित्त सिद्ध बेनती करांगा प्रोफैसर महेंद्रपाल सिंह जी जो कि भाई जगतार सिंह जी तारा की हाजरी उन्होंने फतेह संगत के नाल साझी करनगे। प्रोफैसर महेंद्रपाल सिंह जी। गुरु ग्रंथ साहब जी के हजूर अज भाई अवतार सिंह खंडा साहब जी के शहीदी समागम एकत्र हुई समूह खालसा संगत जी वाहिगुरू जी का खालसा वाहिगुरू जी की फतेह। साहब सब जानते हो
ਚਾਹੇ ਉਹ ਸੰਗਤ 'ਚ ਬੈਠੇ ਹੋ, ਉਹ ਇੱਕ ਨੇ। ਅੱਜ ਦਾ ਇਹ ਉਹਨਾਂ ਨੇ ਸੁਨੇਹਾ ਭੇਜਿਆ। ਮੈਂ ਕੇਵਲ ਦੋ ਗੱਲਾਂ ਕਰਨੀਆਂ ਨੇ। ਬੀਬੀ ਚਰਨਜੀਤ ਕੌਰ ਜੀ ਬੈਠੇ ਨੇ, ਕੁਲਵੰਤ ਸਿੰਘ ਜੀ ਖੁਕਰਾਣਾ ਦੇ ਨਾਮ ਮੈਂ ਸਟੇਟ ਫੈਡਰੇਸ਼ਨ ਦੇ ਵਿੱਚ ਕੰਮ ਕੀਤਾ ਹੈ। ਬੀਬੀ ਸਰਬਜੀਤ ਕੌਰ ਬੈਠੇ ਨੇ, ਜਿਹੜੇ ਇੰਗਲੈਂਡ ਤੋਂ ਆਏ ਨੇ, ਜਿਨ੍ਹਾਂ ਨੇ ਖੰਡਾ ਸਾਹਿਬ ਦਾ ਸੰਸਕਾਰ ਹੁੰਦਾ ਵੀ ਇਹਨਾਂ ਅੱਖਾਂ ਨਾਲ ਦੇਖਿਆ। ਅਸੀਂ ਸਰਬਜੀਤ ਕੌਰ ਨੂੰ ਦੇਖ ਰਹੇ ਹਾਂ, ਸਾਨੂੰ ਅਵਤਾਰ ਸਿੰਘ ਖੰਡਾ ਦਿਸ ਰਿਹਾ, ਕਿਉਂਕਿ ਉੱਥੇ ਟੈਲੀਵਿਜ਼ਨ ਤੇ ਇਹ ਸਾਹਮਣੇ ਬੈਠੇ ਸੀ। ਅਗਲੀ ਗੱਲ, ਸਾਨੂੰ ਸਾਡੇ ਪੁੱਤ ਦੀ ਬੀਬੀ ਚਰਨਜੀਤ ਕੌਰ ਨੂੰ, ਉਹਨਾਂ ਦੇ ਪੁੱਤ ਦੀ ਜੱਸੀ ਨੂੰ, ਉਹਨਾਂ ਦੇ ਭਰਾ ਦਾ ਸਰੀਰ ਨਹੀਂ ਦਿਖਾਇਆ ਗਿਆ। ਉਹਦੀ ਇੱਕ ਹੀ ਉਦਾਹਰਨ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤੀ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਸ਼ਹੀਦ ਹੋਏ ਤਾਂ ਉਹਨਾਂ ਦੇ ਸਰੀਰ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਦਰਸ਼ਨ ਨਹੀਂ ਹੋਣ ਦਿੱਤੇ। ਸਾਨੂੰ ਇਹ ਸੁਨੇਹਾ ਮਿਲਿਆ ਕਿ ਜਿਹੜੇ ਇਸ ਰਾਹ ਦੇ ਪੰਥੀ ਨੇ, ਉਹਨਾਂ ਨਾਲ ਉਹੀ ਹੋ ਸਕਦਾ ਤੇ ਹੋ ਰਿਹਾ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਨਾਲ ਕਰਕੇ ਦਿਖਾਇਆ। ਮੇਰੀ ਇਹ ਹੈ ਕਿ ਤੁਸੀਂ ਵੀ ਮੀਡੀਆ ਦੇ ਵਿੱਚ ਅਵਤਾਰ ਸਿੰਘ ਖੰਡਾ ਜੀ ਨੂੰ ਦੇਖਿਆ, ਸੁਣਿਆ। ਦੀਪ ਸਿੱਧੂ ਚਲਾ ਗਿਆ, ਖੰਡਾ ਸਾਡਾ ਪੁੱਤ ਚਲਾ ਗਿਆ। ਜੋ ਸੁਨੇਹਾ ਦੇ ਰਹੀ ਹੈ, ਮੈਂ ਅੱਜ ਉਹ ਸੁਨੇਹਾ ਦੇਣਾ ਚਾਹੁੰਦਾ। ਇੱਥੇ ਏਕਤਾ ਦੀਆਂ ਗੱਲਾਂ ਵੀ ਹੁੰਦੀਆਂ ਨੇ। ਦੀਪ ਸਿੱਧੂ ਨੇ ਖੰਡੇ ਬਾਈ ਨੂੰ ਕਿਹਾ ਕਿ ਮੈਨੂੰ ਸਿਮਰਨਜੀਤ ਸਿੰਘ ਮਾਨ ਦੀ ਸਮਝ ਨਹੀਂ ਆ ਰਹੀ। ਉਹਦੇ ਵਿੱਚ ਜੋ ਪੈੜਾਂ ਇਹਨਾਂ ਸ਼ਹੀਦਾਂ ਨੇ ਪਾਈਆਂ ਨੇ, ਉਹਨਾਂ ਪੈੜਾਂ ਤੇ ਚੱਲਦੇ ਹੋਏ ਏਕਤਾ ਵੀ ਹੋਏਗੀ। ਕੇਵਲ ਦੋ ਗੱਲਾਂ ਸਾਡੀ, ਇੱਕ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਾ ਨੂੰ ਬਿਲਕੁਲ ਅਸੀਂ ਇੱਕ ਪਲ ਲਈ ਵੀ ਭੁੱਲ ਨਹੀਂ ਸਕਦੇ। ਇਸ ਗੱਲ ਤੇ ਏਕਤਾ ਹੋ ਸਕਦੀ ਹੈ ਤੇ ਦੂਜੀ ਖਾਲਸ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਪੂਰੀ ਮਨੁੱਖਤਾ ਦੇ ਗੁਰੂ ਨੇ ਅੱਜ ਉਹਨਾਂ ਦੀ ਹਜ਼ੂਰੀ ਦੇ ਵਿੱਚ ਸਿੱਖ ਕੌਮ ਦੇ ਮਹਾਨ ਯੋਧੇ, ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 20ਵੀਂ ਸਦੀ ਦੇ ਮਹਾਨ ਜਰਨੈਲ ਨੇ, ਉਹਨਾਂ ਦੇ ਬਚਨਾਂ ਤੇ ਪਹਿਰਾ ਦੇ ਕੇ ਅੱਜ ਤੱਕ ਜੀਵਨ ਗੁਜ਼ਾਰਿਆ ਹੈ। ਮੇਰਾ ਕਹਿਣ ਤੋਂ ਭਾਵ, ਅੱਜ ਆਪਾਂ ਭਾਈ ਅਵਤਾਰ ਸਿੰਘ ਜੀ ਖੰਡਾ ਜੋ ਇੰਗਲੈਂਡ ਦੀ ਧਰਤੀ ਤੇ ਇੰਡੀਅਨ ਸਟੇਟ ਨੇ ਇੱਕ ਪਾਲਿਸੀ ਦੇ ਤਹਿਤ ਉਹਨਾਂ ਨੂੰ ਖਤਮ ਕਰਵਾ ਦਿੱਤਾ ਹੈ। ਉਹਨਾਂ ਦੇ ਅੰਤਮ ਅਰਦਾਸ ਤੇ ਸ਼ਹੀਦੀ ਸਮਾਗਮ ਤੇ ਇਕੱਠੇ ਹੋਏ ਵੀਰੋ, ਸਭ ਤੋਂ ਪਹਿਲਾਂ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਰਜ ਸੋ ਪਹਿਚਾਨੀਐ ਜੋ ਨਰੇ ਦੀਨ ਕੇ ਹੈ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਟੇ ਥੇ, ਮਰਨ ਮਨਸਾ ਸੂਰਿਆ ਹੱਕ ਹੈ ਜੇ ਮਰਨ ਹੋਏ ਪਰਵਾਨੋ। ਤੇ ਫਿਰ ਦੂਜੇ ਆਪਾਂ ਦੁਨਿਆਵੀ ਗੱਲ 'ਚ ਜਾਈਏ ਤੇ ਫਿਰ ਆਪਾਂ ਇਹ ਵੀ ਕਹਿੰਦੇ ਆ, ਇੱਕ ਨਾਮ ਦੇ ਕਰ ਪੁੱਤ, ਪੁੱਤਾਂ ਕਰ ਪੋਤਰੇ, ਇੱਕ ਨਾਮ ਦੇ ਕਰ ਧੀਆਂ, ਧੀਆਂ ਦੇ ਕਰ ਦੋਤਰੇ, ਇੱਕ ਨਾਮ ਦੇ ਕਰ ਇੱਕ, ਜੇ ਉਹ ਵੀ ਜਾਵੇ ਮਰ, ਵਜੀਦਾ ਸਾਹਿਬ ਨੂੰ ਕੌਣ ਆਖੇ ਇੰਜ ਨਾ ਇੰਜ ਕਰ। ਅੱਜ ਆਪਾਂ ਸ਼ਹੀਦੀ ਪਰਿਵਾਰ ਦੇ ਸਮਾਗਮ 'ਚ ਇਕੱਠੇ ਹੋਏ ਆ। ਸਤਿਕਾਰਯੋਗ ਹਸਤੀਆਂ ਇੱਥੇ ਇਕੱਠੀਆਂ ਹੋਈਆਂ। ਸਾਡੀ ਕੌਮ ਦੇ ਪੰਜ ਪਿਆਰੇ ਸਾਹਿਬਾਨ ਇੱਥੇ ਸੁਸ਼ੋਭਿਤ ਨੇ। ਸਾਡੀ ਕੌਮ ਦੇ ਜਥੇਦਾਰ ਸਾਬਕਾ ਭਾਈ ਜਸਵੀਰ ਸਿੰਘ ਜੀ ਰੋਡੇ ਸਾਹਿਬ ਬੈਠੇ ਨੇ। ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਸਾਡੇ ਕੌਮ ਦੇ ਯੋਧੇ ਪ੍ਰਧਾਨ ਇੱਥੇ ਬੈਠੇ ਨੇ। ਭਾਈ ਅਮਰੀਕ ਸਿੰਘ ਜੀ ਜਨਾਲਾ ਜੋ ਸਰਬੱਤ ਖਾਲਸਾ ਦੇ ਜਥੇਦਾਰ ਆਨੰਦਪੁਰ ਸਾਹਿਬ ਦੇ ਨੇ, ਉਹ ਵੀ ਬੈਠੇ ਨੇ। ਭਾਈ ਗੁਰਦੀਪ ਸਿੰਘ ਜੀ ਬਠਿੰਡਾ ਜੋ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਨੇ।
ਉਹ ਵੀ ਬੈਠੇ ਨੇ ਤੇ ਫੇਰ ਬੈਠੇ ਨੇ ਆਪਣੇ ਰਣਜੀਤ ਸਿੰਘ, ਫਿਰ ਭਾਈ ਕੁਲਵੰਤ ਸਿੰਘ ਜੀ ਖਗਰਾਣਾ, ਉਹਦਾ ਨਿਸ਼ਾਨਾ ਬਣਿਆ। ਅਸੀਂ ਇਕੱਠੇ ਗੁਜ਼ਾਰੇ ਬੜਾ ਚਿਰ ਭਾਈ ਖਗਰਾਣਾ ਦੇ ਨਾਲ। ਭਾਈ ਬਲਵੰਤ ਸਿੰਘ ਉਹ ਕਿਉਂ ਨਿਸ਼ਾਨਾ ਬਣੇ ਨੇ? ਮੇਰੀ ਭੈਣ ਚਰਨਜੀਤ ਨੂੰ ਪੁਲਿਸ ਕਿਉਂ ਤੰਗ ਕਰਦੀ ਆ? ਇਹਨਾਂ ਦਾ ਘਰ ਖੇਰੂ ਕਿਉਂ ਹੋ ਗਿਆ? ਫਿਰ ਭਾਈ ਖੰਡਾ ਸਾਹਿਬ ਨੂੰ ਕਿਉਂ ਆਪਣਾ ਵਤਨ ਛੱਡ ਕੇ ਇੰਗਲੈਂਡ ਜਾਣਾ ਪਿਆ? ਕੀ ਕਰਨਾ? ਕਿਉਂਕਿ ਸਿੱਖ ਕੌਮ ਅੱਜ ਗੁਲਾਮ ਹੈ। ਜੇ ਅੱਜ ਗੁਲਾਮ ਹੈ ਤਾਂ ਹੀ ਤੁਹਾਡਾ ਦਰਬਾਰ ਸਾਹਿਬ ਢਾਇਆ। ਜੇ ਤੁਸੀਂ ਗੁਲਾਮ ਹੋ ਤਾਂ ਹੀ ਤੁਹਾਡੇ ਗਲਾਂ 'ਚ ਟਾਇਰ ਪਾਏ ਨੇ। ਜੇ ਤੁਸੀਂ ਗੁਲਾਮ ਹੋ ਤਾਂ ਹੀ ਸਾਡੀਆਂ ਧੀਆਂ ਭੈਣਾਂ ਦੀਆਂ ਬੇਪਤੀਆਂ ਕੀਤੀਆਂ। ਜੇ ਤੁਸੀਂ ਗੁਲਾਮ ਹੋ ਤਾਂ ਹੀ ਤੁਹਾਡਾ ਗੁਰੂ ਗ੍ਰੰਥ ਚੱਕ ਕੇ ਲੈ ਜਾਂਦੇ ਨੇ ਤੇ ਕਹਿੰਦੇ ਸਾਡੇ ਕੋਲੇ ਕਰ ਲਓ ਜਿਹੜਾ ਕੋਈ ਮਰਜ਼ੀ ਆ। ਉਹ ਜੇ ਤੁਸੀਂ ਗੁਲਾਮ ਹੋ ਤਾਂ ਹੀ 328 ਸਰੂਪ ਪਤਾ ਨਹੀਂ ਕਿੱਧਰ ਗਏ ਨੇ, ਕੌਣ ਲੈ ਗਿਆ? ਜੇ ਤੁਸੀਂ ਗੁਲਾਮ ਹੋ ਤਾਂ ਹੀ 700 ਕਿਸਾਨਾਂ ਨੂੰ ਮਾਰਿਆ। ਇਹ ਗੁਲਾਮੀ ਦੀਆਂ ਨਿਸ਼ਾਨੀਆਂ। ਆਪਾਂ ਕਹਿੰਦੇ ਮੈਂ ਤਾਂ ਇੰਡੀਆ ਦੇ ਨਾਲ ਹੀ ਰਹਿਣਾ, ਉਹ ਤੁਹਾਨੂੰ ਰੱਖਣੇ ਨਹੀਂ ਚਾਹੁੰਦਾ। ਉਹ ਜੇ ਤੁਹਾਡਾ ਦਰਬਾਰ ਸਾਹਿਬ ਢਾਤਾ, ਫਿਰ ਜੇ ਦਰਬਾਰ ਸਾਹਿਬ ਢਾਤਾ ਗੁਰੂ ਗ੍ਰੰਥ ਸਾਹਿਬ ਨੇ ਕੀ ਲਾਗਾ ਦੇਗਾ? ਕਿਹੜਾ ਗੁਰੂ ਸਾਹਿਬ ਨੂੰ ਮਾੜਾ ਕਹਿੰਦਾ? ਸਾਰੇ ਧਰਮ ਸਤਿਕਾਰ ਕਰਦੇ ਨੇ। 2500 ਪੀੜਾਂ ਅੱਗ ਦੀਆਂ ਸਾਲੀਆਂ ਨੇ ਲਾ ਕੇ। ਉਸ ਤੋਂ ਬਾਅਦ ਤੁਸੀਂ 3 ਵਾਰੀ ਮੁੱਖ ਮੰਤਰੀ ਉਹਨਾਂ ਦਾ ਬਣਾਇਆ ਜਿਨ੍ਹਾਂ ਨੇ ਦਰਬਾਰ ਸਾਹਿਬ ਢਾਇਆ, ਜਿਨ੍ਹਾਂ ਨੇ 13 ਸਿੰਘ ਸ਼ਹੀਦ ਕਰਾਏ ਨੇ। ਉਹ ਆਪਾਂ ਸੋਚਦੇ ਆ ਕਿ ਅੱਜ ਇਹਨਾਂ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਇਹ ਆ ਕਿ ਆਪਾਂ ਕੌਮ ਦੇ ਵਿੱਚ ਗੁਲਾਮੀ ਚੋਂ ਨਿਕਲੀਏ। ਇਹ ਪਰਿਵਾਰ ਭਾਈ ਕੁਲਵੰਤ ਸਿੰਘ ਖਗਰਾਣਾ, ਭਾਈ ਬਲਵੰਤ ਸਿੰਘ ਜੀ ਤੇ ਭਾਈ ਖੰਡਾ ਸਾਹਿਬ ਦੇ ਸਾਰੇ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸੋਚ ਨਾਲ ਚੱਲਦੇ ਸੀਗੇ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਕੀ ਕਿਹਾ? ਸੰਤਾਂ ਨੂੰ ਪਿਆਰ ਕਰਦੇ ਆ, ਸੰਤਾਂ ਦੀ ਫੋਟੋ ਨੂੰ ਵੀ ਪਿਆਰ ਕਰਦੇ ਆ, ਸੰਤਾਂ ਨੂੰ ਵੀ ਪਿਆਰ ਕਰਦੇ ਆ ਤੇ ਸੰਤਾਂ ਦੇ ਬਚਨਾਂ ਨੂੰ ਵੀ ਪਿਆਰ ਕਰਦੇ ਆ। ਉਹ ਜਿਹੜਾ ਉਹਨਾਂ ਨੇ ਕਿਹਾ ਉਹਨਾਂ ਨੂੰ ਤਾਂ ਪਿਆਰ ਕਰੀਏ। ਸੰਤ ਜਰਨੈਲ ਸਿੰਘ ਜੀ ਨੇ ਭਿੰਡਰਾਂ ਵਾਲਿਆਂ ਨੇ ਕਿਹਾ ਸੀਗਾ, ਚੇਤਨ ਦੀ ਵੀ ਗੱਲ ਕੀਤੀ, ਆਜ਼ਾਦੀ ਦੀ ਗੱਲ ਕੀਤੀ ਸੀ। ਆਓ ਆਪਾਂ ਉਸ ਨੌਜਵਾਨ ਦੇ ਨਕਸ਼ੇ ਕਦਮ ਤੇ ਚੱਲੀਏ, ਕੌਮ ਨੂੰ ਆਜ਼ਾਦੀ ਦੇ ਵਿੱਚੋਂ ਗੁਲਾਮੀ ਤੋਂ ਕੱਢ ਕੇ ਆਜ਼ਾਦੀ ਦੇ ਵਿੱਚ ਲੈ ਜਾਈਏ। ਸੋ ਇਹਨਾਂ ਹੀ ਕਹਿੰਦਾ ਹੈ ਖਿਮਾ ਜਾ ਚੁੱਕਾ ਹੈ। ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਜਸਕਰਨ ਸਿੰਘ ਜੀ, ਕਾਨ ਸਿੰਘ ਵਾਲਾ ਜੀ ਦਾ, ਜਿਨ੍ਹਾਂ ਨੇ ਬੜਬੜੀਆਂ ਵਿਚਾਰਾਂ ਦੀ ਆਪ ਜੀ ਦੇ ਨਾਲ ਸਾਂਝ ਪਾਈ ਹੈ। ਸੋ ਮੈਂ ਹੁਣ ਅਗਲੇ ਬੁਲਾਰੇ ਵਾਸਤੇ ਬੇਨਤੀ ਕਰਾਂਗਾ। ਬਹੁਤ ਹੀ ਸਤਿਕਾਰਯੋਗ ਬਾਬਾ ਬਖਸ਼ੀਸ਼ ਸਿੰਘ ਜੀ, ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ 2 ਮਿੰਟ ਵਾਸਤੇ, ਕਿਉਂਕਿ ਬੇਨਤੀ ਇਹ ਹੈ ਕਿ ਸੰਗਤ ਦੇ ਵਿੱਚ ਸਾਰੇ ਬੁਲਾਰੇ ਹੀ ਨੇ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, 2 ਮਿੰਟ ਦਾ ਸਮਾਂ ਮਿਲਿਆ ਤੇ 2 ਮਿੰਟ ਦਾ ਮਤਲਬ 2 ਮਿੰਟ ਹੀ ਹੈ। ਆਪਾਂ ਹਾਜ਼ਰੀ ਲਵਾਉਣੀ ਹੈ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਵਾਲ ਨੇ ਕੁਝ ਜਿਹੜੇ ਲੋਕਾਂ ਨੇ ਕੱਲ ਨੂੰ ਇੱਥੋਂ ਜਾ ਕੇ ਸਾਡੇ ਤੇ ਸਵਾਲ ਚੁੱਕਣੇ ਨੇ ਭਾਈ ਅਵਤਾਰ ਸਿੰਘ ਖੰਡਾ ਹੋਣਾ ਦੀ ਸ਼ਹਾਦਤ ਦੇ ਉੱਤੇ, ਜਾਂ ਉਹਨਾਂ ਦੀ ਸ਼ਹੀਦੀ ਤੇ, ਜਾਂ ਉਹਨਾਂ ਦੀ ਮੌਤ ਤੇ ਮੈਂ ਉਹ ਸਵਾਲ ਤੁਹਾਡੇ ਸਾਹਮਣੇ ਕਰਨੇ ਨੇ। ਜਿਵੇਂ ਭਾਈ ਜਸਕਰਨ ਸਿੰਘ ਕਾਨ ਸਾਹਿਬ ਸਿੱਖ ਵਸਦੇ ਨੇ। 2015 ਦੇ ਵਿੱਚ ਜਦੋਂ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ UK ਇੰਗਲੈਂਡ ਦੀ ਧਰਤੀ ਤੇ ਜਾਂਦਾ ਹੈ ਤੇ ਉੱਥੇ ਜਾ ਕੇ ਵੀ ਉਹ ਇਸ ਗੱਲ ਦਾ ਕਲੀਅਰ ਦਿੰਦੇ ਨੇ, ਜਿਹਦੇ ਵਿੱਚ ਉਹ ਜੂਨ 84 ਵੇਲੇ ਵੀ ਉਦਾਂ ਹੀ ਸਾਡੇ ਨਾਲ ਭੁਗਤੀ ਤੇ ਅੱਜ ਵੀ ਉਹ ਐਵੇਂ ਹੀ ਭੁਗਤੀ ਆ। ਉਹਨਾਂ ਨੇ ਸਾਡੀ ਭੈਣ ਨੂੰ ਤੇ ਜਿਹੜੀ ਭਾਣਜੀ ਹੈ ਛੋਟੀ, ਉਹਨੂੰ ਵੀ ਉੱਥੇ ਜਾਣ ਦਾ ਅੰਤਮ ਰਸਮਾਂ ਵਿੱਚ ਸ਼ਾਮਲ ਹੋਣ ਦਾ ਜਿਹੜਾ ਵੀਜ਼ਾ ਸੀ ਉਸ ਗਵਰਨਮੈਂਟ ਨੇ ਨਹੀਂ ਦਿੱਤਾ। ਸੋ ਅਸੀਂ ਉਹਦੀ ਜਿਹੜੀ ਅੰਤਲੀ ਗੱਲ ਜਿਹੜੀ ਕਿ ਬਾਰ-ਬਾਰ ਬੋਲੀ ਜਾਂਦੀ ਆ, ਅਸੀਂ ਸਾਰਿਆਂ ਨੇ ਬੋਲਦੇ ਹਾਂ। ਕੌਮ ਦੇ ਲੀਡਰ ਬੈਠੇ ਨੇ, ਇਹ ਉਹ ਲੋਕ ਨੇ ਚਾਹੇ ਆਪਣੀਆਂ ਕਈਆਂ ਹੋਈਆਂ ਗੱਲਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕਹਿ ਕੇ ਮੁੱਕਰ ਜਾਂਦੇ। ਬੜੇ ਸੋਨਿਹਾਲ ਭਾਈ ਅਵਤਾਰ ਸਿੰਘ ਖੰਡਾ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ, ਕਿਉਂਕਿ ਇਹ ਪਹਿਲੀ ਗੱਲ ਨਹੀਂ। ਉਹਨਾਂ ਦਾ ਪਿਤਾ ਸ਼ਹੀਦ ਹੈ, ਹੋਰ ਅਨੇਕਾਂ ਸਾਥੀ ਸ਼ਹੀਦ ਹਨ। ਇਹਨੇ ਭਾਈ ਦਲਜੀਤ ਸਿੰਘ ਬਿੱਟੂ, ਮਨਜਿੰਦਰ ਸਿੰਘ ਸੀ, ਕਿੰਨੇ ਜੋਧੇ ਜਿਹੜਾ ਉਹਨਾਂ ਦੇ ਨਾਲ ਦੇ ਨੇ। ਇਸ ਘਰ ਦੇ ਵਿੱਚ ਫੇਰ ਇੱਕ ਵਾਰੀ ਸ਼ਹੀਦੀ ਦੀ ਦਾਤ ਆਈ ਆ। ਜੇਕਰ ਭਾਈ ਅਵਤਾਰ ਸਿੰਘ ਖੰਡਾ ਆਮ ਨੌਜਵਾਨ ਹੁੰਦਾ ਤੇ ਉਹ ਭਾਈ ਸੁਖਰਾਜ ਸਿੰਘ ਜੀ ਨਿਜ਼ਾਮੀ ਵਾਲਾ ਉਹ ਵੀ ਪਹੁੰਚੇ ਨੇ, ਕਮਲਜੀਤ ਸਿੰਘ ਬਰਾੜ। ਸੋ ਸਮੇਂ ਮੁਤਾਬਕ ਆਪਾਂ ਸਾਰਿਆਂ ਦੀ ਆਪਾਂ ਹਾਜ਼ਰੀ ਵੀ ਲਵਾਉਣੀ ਹੈ। ਮੈਂ ਬਹੁਤ ਹੀ ਨਿਮਰਤਾ ਤੇ ਆਦਰ ਸਹਿਤ ਬੇਨਤੀ ਕਰਾਂਗਾ ਬਾਬਾ ਅਮਰੀਕ ਸਿੰਘ ਜੀ ਅਜਨਾਲਾ,
ਦਮਦਮੀ ਟਕਸਾਲ ਜਨਾਬ ਦੇ ਮੁਖੀ ਉਹਨਾਂ ਨੂੰ ਬੇਨਤੀ ਹੈ ਕਿ ਉਹ 2-4 ਮਿੰਟ ਵਾਸਤੇ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣ। ਗੁਰਮੁਖਾਂ ਦੀ ਨਾਲ ਇਹ ਵੀ ਕਿਹਾ ਜਾਂਦਾ ਹੈ, ਬੁਲਾਰੇ ਬਹੁਤ ਜ਼ਿਆਦਾ ਸਮਾਂ ਥੋੜਾ, 2 ਮਿੰਟ ਬੋਲੇ 4 ਮਿੰਟ ਬੋਲੇ, ਆਪਣੀ ਸ਼ਰਧਾ ਦੇ ਅਨੁਸਾਰ, ਭਾਵਨਾ ਦੇ ਅਨੁਸਾਰ, ਸ਼ਰਧਾ ਦੇ ਫੁੱਲ ਹਰ ਇੱਕ ਗੁਰੂ ਨੇ ਕਰਨੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ, ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਕ ਪਰੀ ਗਦੀ ਮੇਰੀ ਕਾਓ, ਇਤ ਮਾਰਗ ਪੈ ਖਾਲਸਾ ਸੋ ਜੋ ਚੜੇ ਤਰੰਗ, ਖਾਲਸਾ ਸੋ ਜੋ ਕਰੇ ਨਿਤ ਜੰਗ। ਜਿੰਨੇ ਵੀ ਆਪਾਂ ਪ੍ਰਾਣੀ ਮਾਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ, ਸਾਰਿਆਂ ਨੇ ਅੰਮ੍ਰਿਤ ਛਕਿਆ। ਅੰਮ੍ਰਿਤ ਛਕਣ ਲੱਗਿਆ ਸਾਰਿਆਂ ਨੇ ਆਪਾਂ ਇੱਕ ਪਰਨ ਕੀਤਾ, ਉਹ ਮੈਂ ਵੀ ਕੀਤਾ ਤੇ ਤੁਸੀਂ ਵੀ ਕੀਤਾ। ਉਹ ਪਹਿਰਾ ਦਿੰਦਾ, ਉਹ ਕਿਹੜਾ? 5 ਪਿਆਰਿਆਂ ਵੱਲੋਂ ਕਤਲ ਕਰਾਇਆ ਜਾਂਦਾ, ਸੀਸ ਪੰਥ ਦਾ ਸਮਝਣਾ, ਲੋੜ ਪੈਣ ਤੇ ਪੰਥ ਨੂੰ ਹਾਜ਼ਰ ਕਰਨਾ। ਉਹਨਾਂ ਬਚਨਾਂ ਤੇ ਪਹਿਰਾ ਦਿੰਦਿਆਂ ਪਹਿਲਾਂ ਪਿਤਾ ਅਤੇ ਬਾਅਦ ਵਿੱਚ ਪੁੱਤਰ ਨੇ ਪਹਿਰਾ ਦਿੱਤਾ। ਜੇਕਰ ਆਮ ਮੌਤ ਲੱਗਦੇ ਤੇ ਸ਼ਾਇਦ ਇੰਨੀ ਸੰਗਤ ਇਸ ਪਾਵਨ ਸਥਾਨ ਤੇ ਕਦਰ ਨਾ ਹੁੰਦੀ। ਪੰਥ ਗ੍ਰੰਥ ਅਤੇ 5 ਪਿਆਰਿਆਂ ਦੇ ਕੋਲ ਜਿਹੜਾ ਪਰਨ ਕੀਤਾ, ਉਸ ਪਰਨ ਤੇ ਪਹਿਰਾ ਦਿੰਦਾ ਹੋਇਆ ਆਪਣੇ ਅੰਤਮ ਸਵਾਸਾਂ ਦੀ ਉੱਤੇ ਪੰਥ ਗ੍ਰੰਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਤਿਕਾਰ ਵਿੱਚ ਉਹਨਾਂ ਨੇ ਆਪਣੇ ਪ੍ਰਾਣਾਂ ਦੀ ਆਹੁਤੀ ਦਿੱਤੀ ਹੈ। ਮੈਂ ਇਹਨਾਂ ਵਿਚਾਰਾਂ ਦੇ ਨਾਲ ਇਸ ਕੌਮੀ ਪਰਿਵਾਰ ਨੂੰ ਆਪਣੇ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਅਤੇ ਨਾਲ ਅਰਦਾਸ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਇਹ ਸਿੱਖ ਕੌਮ ਦਾ, ਸਿੱਖ ਪੰਥ ਦਾ ਇੱਕ ਗੁਲਦਸਤਾ, ਇਹ ਕਦੇ ਵਾਸਤੇ ਨਰਾਜ਼ਤਾ ਮੁਰਝਾਉਣ ਨਾ ਆਉਣ ਦੇਣੀ, ਜੁਗੋ ਜੁਗ ਅਟੱਲ ਰੱਖਣਾ। ਇਹ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀ ਹਾਜ਼ਰ ਹਜ਼ੂਰੀ ਅੰਦਰ ਸਮਾਂ ਬਖਸ਼ ਕੀਤਾ। ਉਹਨਾਂ ਲੋਕਾਂ ਦੀ ਇਹਨਾਂ ਗੱਲ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬਾਬਾ ਮਨਦੀਪ ਸਿੰਘ ਜੀ ਦਾ, ਜਿਨ੍ਹਾਂ ਨੇ ਸੰਖੇਪ ਰੂਪ ਦੇ ਵਿੱਚ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਮੈਂ ਬੇਨਤੀ ਕਰਾਂਗਾ ਦਮਦਮੀ ਟਕਸਾਲ ਸੰਗਰਾਮਾਂ ਬਾਬਾ ਰਾਮ ਸਿੰਘ ਜੀ ਵੱਲੋਂ ਬਾਬਾ ਕੁਲਦੀਪ ਸਿੰਘ ਜੀ ਆਏ ਨੇ, ਉਹ 2 ਮਿੰਟ ਵਾਸਤੇ ਸਮੁੱਚੇ ਪਰਿਵਾਰ ਦੇ ਵਿੱਚੋਂ ਉਹ ਮਹਾਨ ਯੋਧਾ ਭਾਈ ਅਵਤਾਰ ਸਿੰਘ ਜੀ ਖੰਡਾ, ਜੋ ਹਿੰਦੁਸਤਾਨ ਦੇ ਸਿਸਟਮ ਵੱਲੋਂ ਉਹਨੂੰ ਸ਼ਹੀਦ ਮੁਜਾਹਿਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਇੱਕ ਬਚਨ ਕਿਹਾ ਸੀ ਕਿ ਹਿੰਦੁਸਤਾਨ ਦੀ ਸਰਕਾਰ ਉਸ ਕਿਸੇ ਵੀ ਬੰਦੇ ਨੂੰ ਦਿਉਂਦਾ ਨਹੀਂ ਛੱਡੇਗੀ ਜਿਹੜਾ ਖਾਲਿਸਤਾਨ ਦੀ ਗੱਲ ਕਰੇਗਾ, ਜਿਹੜਾ ਖਾਲਿਸਤਾਨ ਦਾ ਹਾਮੀ ਹੋਵੇਗਾ। ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਜਾਵੇਗਾ। ਉਹ ਕਰਦੇ ਰਹੇ, ਪਰ ਜਦੋਂ ਇੰਗਲੈਂਡ ਵੀ ਬਾਬਾ ਜੀ ਗਏ, ਉੱਥੇ ਵੀ ਨਾਲ ਹਰ ਪ੍ਰੋਗਰਾਮਾਂ ਦੇ ਨਾਲ ਜਾਂਦੇ ਰਹੇ, ਸਾਥ ਨਿਭਾਉਂਦੇ ਰਹੇ। ਸਰੀਰ ਛੱਡਣ ਤੋਂ ਮਹਿਜ 4 ਦਿਨ ਪਹਿਲਾਂ ਉਹਨਾਂ ਦਾ ਮੈਸੇਜ ਵੀ ਆਇਆ ਸੀ ਵੀ ਅਗਲੀ ਖਾਲਸਾ ਮਹੀਰ ਕਦੋਂ ਆਰੰਭ ਕਰਨੀ ਹੈ, ਪਰ ਉਹਦੇ ਤੋਂ ਬਾਅਦ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਸੋ ਸਮੁੱਚੀ ਦਮਦਮੀ ਟਕਸਾਲ ਵੱਲੋਂ ਦਾਸ ਸਮੁੱਚੇ ਪਰਿਵਾਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ, ਸਿੰਘ ਸਾਹਿਬ ਦੀ ਹਾਜ਼ਰੀ ਲਵਾਉਂਦਾ ਹੈ। ਸੋ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਜੀ ਰੋਡੇ, ਜਿਨ੍ਹਾਂ ਦਾ ਸਮੁੱਚੇ ਪਰਿਵਾਰ ਦਾ ਬੜਾ ਵੱਡਾ ਯੋਗਦਾਨ ਹੈ। ਸ਼ਹੀਦ ਭਾਈ ਕੁਲਵੰਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਇਸ ਪਰਿਵਾਰ ਨੂੰ ਸੰਭਾਲਣ ਦਾ ਵੀ ਸਿਹਰਾ ਇਹਨਾਂ ਦੇ ਪਰਿਵਾਰ ਨੂੰ ਜਾਂਦਾ ਹੈ, ਔਰ ਅੱਜ ਵੀ ਇਸ ਪਰਿਵਾਰ ਨੂੰ ਸੰਭਾਲ ਰਹੇ ਨੇ। ਸਤਿਗੁਰ ਕਿਰਪਾ ਕਰਨ
ਆਪਾਂ ਸਾਰੇ ਰਲ ਮਿਲ ਕੇ ਇਕੱਤਰ ਹੋ ਕੇ ਪੰਥ ਦੀ ਗੁਰੂ ਗ੍ਰੰਥ ਦੀ ਗੱਲ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬਾਬਾ ਕੁਲਦੀਪ ਸਿੰਘ ਜੀ ਦਾ। ਸੋ ਹੁਣ ਮੈਂ ਬੇਨਤੀ ਕਰਾਂਗਾ ਬਹੁਤ ਹੀ ਸਤਿਕਾਰਯੋਗ ਭਾਈ ਸੁਖਜੀਤ ਸਿੰਘ ਜੀ ਖੋਸਾ ਜੀ, ਉਹਨਾਂ ਨੂੰ ਬੇਨਤੀ ਹੈ ਕਿ ਉਹ ਸਟੇਜ ਦੇ ਉੱਤੇ ਆਉਣ। ਬਹੁਤ ਸਾਰੇ ਜੇ ਬੁਲਾਰਿਆਂ ਦੀਆਂ ਲਿਸਟਾਂ ਪਈਆਂ ਨੇ। ਗੁਰਨਾਮ ਸਿੰਘ ਜੀ ਮੂਨਕਾ ਪ੍ਰਧਾਨ ਸਿੱਖ ਯੂਥ ਆਫ ਆਰਗੇਨਾਈਜੇਸ਼ਨ, ਭਾਈ ਤੇਜਿੰਦਰਪਾਲ ਸਿੰਘ ਜੀ ਹਾਈਜੈਕਰ, ਭਾਈ ਪਰਮਹੰਸ ਬੁਲਾਰਾ ਦਲ ਖਾਲਸਾ, ਭਾਈ ਹਰਜਿੰਦਰ ਸਿੰਘ ਜੀ ਜੰਦਾ ਦੇ ਭਰਾ, ਇੰਦਰਜੀਤ ਸਿੰਘ ਜੀ, ਮਨਜਿੰਦਰ ਸਿੰਘ ਜੀ ਈਸੀ, ਬੀਬੀ ਸਿਮਰਨਜੀਤ ਕੌਰ ਪ੍ਰਧਾਨ ਲੇਡੀ ਮੈਂਬਰ ਸ਼੍ਰੋਮਣੀ ਅਮਨਦੀਪ ਸਿੰਘ ਮਾਨਕਰਾਏ, ਗੁਰਪਾਲ ਸਿੰਘ ਸਰਪੰਚ ਪਹੁੰਚੇ ਨੇ। ਦੀਪ ਸਿੱਧੂ ਦੇ ਭਰਾਤਾ ਪਾਇਆ ਜਾਂਦਾ। ਉਹ ਆਪ ਜੀ ਦੇ ਨਾਲ ਖੋਸਾ ਸਾਹਿਬ ਜੀ 2 ਮਿੰਟ ਵਾਸਤੇ ਵਿਚਾਰਾਂ ਦੀ ਸਾਂਝ ਪਾਉਣ। ਵਾਹਿਗੁਰੂ ਧੰਨ ਧੰਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਮਨ ਕਾ ਇਹ ਸੁਆਓ, ਜਨ ਕੇ ਸੰਗ ਚਿਤ ਆਵੇ ਨਾ। ਦੇਖੋ ਮੈਂ ਆਪਣੀ ਗੱਲ ਕਰਦਾ, ਪਰ ਅਸੀਂ ਇਸ ਪਰਿਵਾਰ ਦੇ ਚਰਨਾਂ ਦੀ ਧੂੜ ਵਰਗੇ ਵੀ ਨਹੀਂ ਹਾਂ। ਜਿਨ੍ਹਾਂ ਨੇ ਜ਼ਿਆਦਾ ਕਠਿਨ ਸੀ ਜਿੱਦਣ ਸੰਸਕਾਰ ਵਾਲੇ ਦਿਨ ਇੱਥੇ ਦੇਖਣਾ, ਛੋਟਾ ਜਿਹਾ ਅਲਾਂਭਾ ਵੀ ਸੀ ਖਾਲਸਾ ਪੰਥ ਨੂੰ, ਪਰੰਤੂ ਅੱਜ ਖਾਲਸਾ ਪੰਥ ਨੇ ਉਹ ਅਲਾਂਭਾ ਵੀ ਲਾ ਦਿੱਤਾ। ਵੱਡੀ ਗਿਣਤੀ ਵਿੱਚ ਇਕੱਤਰਤਾ ਦਿਖਾ ਕੇ ਸਮੇਂ ਦੀ ਹਕੂਮਤ ਨੂੰ ਦੱਸ ਦਿੱਤਾ ਕਿ ਮਤਰੇ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਸੋ ਇੱਕ ਬ੍ਰਿਟਿਸ਼ ਗਵਰਨਮੈਂਟ ਆ, ਬਰਤਾਨੀਆ ਗਵਰਨਮੈਂਟ ਆ, ਫਰੀडम ਦਿੰਦੀ ਹੈ। ਸਿੱਖੀ ਨੂੰ 2 ਸੂਰਮੇ ਦਿੱਤੇ ਨੇ। ਇਹਨਾਂ ਵਾਸਤੇ ਬਾਦਸ਼ਾਹ ਇਹਨਾਂ ਸੂਰਮਿਆਂ ਦੀ ਭਾਂਤੀ ਸਾਨੂੰ ਵੀ ਤੁਰਨ ਦਾ ਬਲ ਬਖਸ਼ਿਓ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਸੋ ਹੁਣ ਬੋਲਣਾ ਤੇ ਜੇ ਸਿੰਘ ਸਾਹਿਬ ਜੀ ਨੇ ਬਾਅਦ ਦੇ ਵਿੱਚੋਂ ਉਹਨਾਂ ਨੂੰ ਸਮੁੱਚੀਆਂ ਹੀ ਜਥੇਬੰਦੀਆਂ ਵੱਲੋਂ ਰਲ ਕੇ ਸਾਂਝੇ ਤੌਰ ਤੇ ਗੁਰੂ ਘਰ ਦੀ ਬਖਸ਼ਿਸ਼ ਸਰੂਪ ਸਨਮਾਨ ਉਹਨਾਂ ਦਾ ਕੀਤਾ ਜਾ ਰਿਹਾ ਹੈ। ਕਿਉਂਕਿ ਅਮਰ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਖੁਖਰਾਣਾ ਜੋ ਕਿ 1992 ਵਿੱਚ ਸ਼ਹੀਦ ਹੋਏ, ਉਹਨਾਂ ਦੇ ਭਾਈ ਬਲਵੰਤ ਸਿੰਘ ਜੀ ਖੁਖਰਾਣਾ, ਉਹਨਾਂ ਦੇ ਭਰਾਤਾ ਉਹ ਵੀ ਸ਼ਹੀਦ, ਤੇ ਉਹਨਾਂ ਦੇ ਸੁਪੁੱਤਰ ਭਾਈ ਅਵਤਾਰ ਸਿੰਘ ਜੀ ਖੰਡਾ ਜੋ ਕਿ ਇੰਗਲੈਂਡ ਦੇ ਵਿੱਚ ਭਾਰਤੀ ਹਕੂਮਤ ਨੇ, ਭਾਰਤੀ ਏਜੰਸੀਆਂ ਨੇ ਆਪਣੇ ਢੰਗ ਤਰੀਕੇ ਦੇ ਨਾਲ ਜਾਵੇ, ਨਿਹਾਲ ਹੋ ਜਾਵੇ, ਸਮੂਹ ਸ਼ਹੀਦਾਂ ਸਿੰਘਾਂ ਦੇ ਚਰਨਾਂ ਨੂੰ ਭਾਵੇ। ਬਹੁਤ ਬਹੁਤ ਧੰਨਵਾਦ ਮਾਤਾ ਚਰਨਜੀਤ ਕੌਰ ਜੀ ਦਾ ਤੇ ਭੈਣ ਜਸਵਿੰਦਰ ਕੌਰ ਜੀ ਦਾ, ਜਿਨ੍ਹਾਂ ਨੂੰ ਅੱਜ ਸਮੁੱਚੀਆਂ ਜਥੇਬੰਦੀਆਂ ਵੱਲੋਂ ਰਲ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ। ਸੋ ਆਓ ਮੈਂ ਨਿਮਰਤਾ ਸਾਹਿਬ ਬੇਨਤੀ ਕਰਾਂਗਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ, ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ, ਉਹ 2-4 ਮਿੰਟ ਦੇ ਭਰਾਤਾ ਪਹੁੰਚੇ ਨੇ। ਜੀ ਆਇਆਂ ਨੂੰ ਉਹਨਾਂ ਵੱਲੋਂ ਵੀ ਸਨਮਾਨ ਦਿੱਤਾ ਜਾ ਰਿਹਾ ਹੈ। ਆਓ ਸਿੰਘ ਸਾਹਿਬ ਜੀ ਦਾ ਸਨਮਾਨ ਕਰਦੇ ਹੋਏ, ਸਤਿਕਾਰ ਕਰਦੇ ਹੋਏ ਆਪਾਂ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਜੀ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਭਤੀਜੇ, ਉਹ ਆਪ ਜੀ ਦੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਏ ਅਵਤਾਰ ਸਿੰਘ ਜੀ ਖੰਡਾ ਆਜ਼ਾਦ, ਜਿਨ੍ਹਾਂ ਦੀ ਆਪਾਂ ਪੰਜਾਬ ਆਈ ਵੱਜ ਚੁੱਕੇ ਨੇ। ਹੁਣ ਸਰਦਾਰ ਸਿਮਰਜੀਤ ਸਿੰਘ ਮਾਨ ਤੋਂ ਬਾਅਦ ਵੀ ਕੋਈ ਕਲਾਰਾ ਬੋਲਣਾ ਚਾਹੇਗਾ, ਸਾਨੂੰ ਇਤਰਾਜ਼ ਕੋਈ ਨਹੀਂ। ਪਰ ਸੰਸਦ ਜੀ ਦਿੱਤੇ ਹੋਏ ਸਮੇਂ ਤੋਂ ਬਾਅਦ ਜਿਹੜੇ ਮੁੱਖ ਬੁਲਾਰੇ ਆ ਉਹਨਾਂ ਦਾ ਜ਼ਿਆਦਾ ਚਿਰ ਬਿਠਾਈ ਰੱਖਣਾ ਵੀ ਠੀਕ ਨਹੀਂ। ਬਹੁਤ ਸਾਰੇ ਬੁਲਾਰਿਆਂ ਨੇ ਵੱਖ-ਵੱਖ ਜਥੇਬੰਦੀਆਂ ਵੱਲੋਂ ਇੱਥੇ ਪਹੁੰਚ ਕੇ ਹਾਜ਼ਰੀਆਂ ਲਵਾਈਆਂ। ਸਭ ਦਾ ਬਹੁਤ ਬਹੁਤ ਧੰਨਵਾਦ ਹੈ। ਜਿਸ ਤੋਂ ਪਹਿਲਾਂ ਪਰਿਵਾਰ ਵੱਲੋਂ ਕੈਪਟਨ ਸਾਹਿਬ ਬੋਲ ਚੁੱਕੇ ਆ। ਮੈਂ ਅਤੇ ਬਰਤਾਨੀਆ ਦਾ ਸਰਕਾਰ ਦਾ ਸਾਡੇ ਨਾਲ ਵਤੀਰਾ ਰਿਹਾ ਹੈ, ਇਹ ਸਾਰਾ ਤੁਸੀਂ ਦੇਖਿਆ ਹੈ।
बहुत सारे लीडर ने, बहुत सारे पंथक दर्दियां ने अपने अपने पद्धर से अप्रोच भी की, हिम्मत भी मारी कि किसी ढंग के नाल बीबी चरणजीत कौर नूं वीजा मिल जाए तो अंतिम रस्मां दे विच जाके शामिल हो जाए। मैं उन्होंने सारे वीरों का भी बहुत धन्यवाद करदा जिन्हों ने इंग्लैंड दे विच बहुत वड्डी पद्धर ते सारिया संगतां नूं जिहड़ी साडी सुप्रीम सिख कौंसल है जिहदे विच 170 के करीब गुरुद्वारे भाईवाल ने सारी कमेटी दे विच सारिਆਂ ने मिल के बहुत बड़ा उपराला किया। संगतां नूं टेलीविजन ते देखिया, मोबाइलों ते देखिया। सो खास करके इन्हां दे दिनां दे विच मेरे वीरां ने इंटरनेशनल पंथक दल के प्रधान भाई रघुवीर सिंह मालड़ी, इस तरह भाई रघुवीर सिंह वालसार, भाई परमजीत सिंह ढाडी, भाई गुरतान सिंह, इस तरह ही भाई नछत्तर सिंह तेलिया, भाई परमजीत सिंह उठ के आपो अपना योगदान पाया। बहुत सारे ऐसे गुरमुख ने जिहड़े मेरे टैलीफोन से तो गल करते रहे, पर मैं इस वे हुण उन्हां दा नाम नहीं जानदा, उन्हां दा भी धन्नवाद। सो जिन्हां ने बहुत नेड़ियों होके भाई अवतार सिंह नूं वेखिया सी, बहुत सारिया दियां इंटरव्यूआं उन्हें टैलीविजन ते कीतियां, पंथक विचारां रखियां ते असीं हुण खंडे नूं पालना, खंडे वल ध्यान दे। कहती हुण दसो हुण की करां? और साथ संग ते खालसा पंथ है, साडे ते इहो जिहियां बहुत सारिया मुसीबतां पहलां आईयां, खालसा पंथ ने हटाइयां, पर खालसा पंथ चमकिया। वीर जिन्नियां जथेबंदियां जिन्ने आगू साहिबान तुसीं आए हो, ਉਹਦੇ ਨਾਲ जिथे बीबी चरणजीत कौर दा, बीबी जसप्रीत कौर दा हौसला वधिया। आ संग जी जिथे दुख वंडाया है, उत्थे समूचे पंथ दे विच भाई खंडे दा जो रोल रहा पंथ प्रति वो भी चमकिया है। ते जिहड़े सिखां दीयां विरोधी जमातां ने, विरोधी एजेंसियां ने, उन्हां दीयां अखां दे विच भी साध संग जी तुसीं एक निगाह लिया दित्ती कि आ पंथ है, ये पंथ कदे चलण वाला नहीं, पंथ कदे लुकण वाला नहीं। इत्थे लाल दी दफा 44 नाल इजाजत दित्ती, नाल सहयोग दिता, चढ़दी कला दे नाल सारा प्रोग्राम निभाया। सारी प्रबंधक कमेटी का भी धन्यवाद है। सो इहदियां बेनतियां दा आदमियां प्रवान कर रहीआं। भुलां चुकां दी खिमा बख्शनी सरदार सिमरजीत सिंह मान तो बाद अगर किसी बुलारे ने बोलना होया सानू इतराज कोई नहीं, जिन्हें भी संगत सुनेगी साध संगत जी सब का धन्यवाद होगा। दास की इन्नी बेनती प्रवान करनी, सर्वत संगत गल के फतेह बुलाओ। वाहिगुरू जी का खालसा, वाहिगुरू जी की फतेह। बाबा सिंह साहब जी का जिन्होंने आप जी नाल बड़बोलियां विचारां की सांझ पाई है। सो परिवार वालों, माता जी वालों बेनती है कि भाई सुखराज सिंह जी निजामी वाला सिर्फ तो सिर्फ 2 मिनट ही बोलन, क्योंकि मान साहब जी ने बोलना है। भाई सुखराज सिंह जी निजामी वाला। ਤੁਹਾਡੇ ਨਾਲ ਗੱਲ ਕੀਤੀ ਹੈ कि सानू एकता करनी चाहिए है। कि 2015 तो अज तक गुरु ग्रंथ साहब की बेअदबी हो रही है, साडी एकता हुई। असी झूठा ढंढोरा पिट के लोगों को बोल के गल करके एकता करनी है। शहीदी समागम सिर्फ एक गल्लां बोल के बाहर चल जाते हैं, उस तो बाद एकता हुई नहीं हुई। भाई दीप सिद्धू पंजाब दे विच आया, नौजवानी को लाभबंद किया। सब तो पहले किसानी अंदोलन च ਉਹਦਾ विरोध किया, ਉਹਦੇ जान तो बाद पूरे पंजाब ने दुगना तिगना कट फतेहगढ़ की धरती से किया ते एकता दा हल्ला नारा मारिया। अज एकता कि असी सिर्फ शहीदी समागम ही करेंगे जे असी एकता करते हुए। भाई साडा शहीद होया जिहड़ी गल नूं लैके होया, मैं ਜਦੋਂ ਦਾ ਬੁਲਾਰੇ सुन रहा, एक भी आवाज नहीं निकली। खालिस्तान जिंदाबाद, खालिस्तान। ਅਸੀਂ ਇਸ सिस्टम ने सानू पंजाब चौ नहीं दिता, इत्थों की हुकूमत ने उसकी लाश को पंजाब नहीं हो दिता। ਅਸੀਂ किसी भी बंदे ने नारा नहीं लाया, एकता कदी करनी है। सो वीरो ना शहीदी समागमां ते इकट्ठे होकर ढंढोरा पिट के एकता की गल करा करो। जे एकता करनी है तो गुरु ग्रंथ साहब दी बेअदबियां रोकने के लिए एकता करो। बार बार इस सिस्टम वालों टेढ़े तरीके के नौजवानों का घाण किया जाता, उत्ते एकता करो।
ਅੱਜ ਗੁਰੂ ਵਾਲੇ ਬਣੀਏ, ਪਰਨ ਕਰੀਏ। ਸਾਡੇ ਇਸ ਸ਼ਹੀਦ ਪਰਿਵਾਰ ਨੂੰ ਸਾਡੇ ਹੋਊਗੀ, ਸਾਡੇ ਵੱਧ ਅਧਿਕਾਰਾਂ ਦੀ ਹੋਊਗੀ, ਪਰ ਝੂਠਾ ਢੰਡੋਰਾ ਪਿੱਟ ਕੇ ਲੋਕਾਂ ਨੂੰ ਗੁੰਮਰਾਹ ਨਾ ਕਰੀਏ। ਸੋ ਮੈਂ ਇਹੀ ਸੱਚੀ ਸ਼ਰਧਾ ਤੇ ਫੁੱਲ ਭੇਟ ਕਰਾਂਗਾ ਆਪਣੇ ਬਾਈ ਨੂੰ, ਆਪਣੇ ਵੱਡੇ ਭਰਾ ਨੂੰ, ਅਵਤਾਰ ਸਿੰਘ ਖੰਡੇ ਨੂੰ। ਜੇ ਵਾਕਈ ਅਸੀਂ ਏਕਤਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਪਿੰਡੋਂ ਪਿੰਡ ਫੜ ਰਿਹਾ ਜਿਹੜਾ ਇਹਨਾਂ ਦੇ ਸਿਸਟਮ ਵੱਲੋਂ ਵਾੜਿਆ ਜਾ ਰਿਹਾ ਨਸ਼ੇ ਦਾ ਕੋੜਾ ਨੂੰ ਵੱਢੀਏ, ਗੁਰੂ ਵਾਲੇ ਬਣੀਏ, ਅਮਰਧਾਰੀ ਹੋਈਏ ਤੇ ਇੱਥੋਂ ਦੇ ਸਿਸਟਮ ਨੂੰ ਦੱਸ ਸਕੀਏ ਕਿ ਅਸੀਂ ਆਪਣੇ ਗੁਰੂ ਪ੍ਰਤੀ, ਆਪਣੇ ਸ਼ਹੀਦਾਂ ਪ੍ਰਤੀ ਕਿੰਨੇ ਸਮਰਪਿਤ ਹਾਂ। ਸੋ ਲਾਸਟ ਦੇ ਵਿੱਚ ਮੈਂ ਸ਼ਬਦਾਂ ਦੇ ਫੁੱਲ ਭੇਟ ਕਰਦਾ ਹੋਇਆ 5 ਨਾਰੇ ਖਾਲਿਸਤਾਨ ਦੇ ਲਾਊਂਗਾ। ਸਾਰਿਆਂ ਨੇ ਉੱਚੀ ਆਵਾਜ਼ ਦੇ ਵਿੱਚ ਆਵਾਜ਼ ਬੁਲੰਦ ਕਰਨੀ ਆ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਰਾਜ ਕਰੇਗਾ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੀ ਹਜ਼ੂਰੀ ਵਿੱਚ ਜੁੜੀ ਗੁਰੂ ਪਿਆਰੀ ਸਾਧ ਸੰਗਤ ਜੀ, ਰੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਆਪਣੇ ਭਰਾ ਭਾਈ ਅਵਤਾਰ ਸਿੰਘ ਖੰਡੇ ਦੇ ਆਖਰੀ ਭੋਗ ਤੇ ਜਿਹੜੇ ਆਏ ਆ, ਤੇ ਉੱਥੇ ਭਰਾ ਨੂੰ ਯਾਦ ਕਰਦੇ ਵੱਖ-ਵੱਖ ਬੁਲਾਰਿਆਂ ਨੇ ਵੱਖ-ਵੱਖ ਆਪਣੀਆਂ ਤਕਦੀਰਾਂ ਸੁਣਾਈਆਂ। ਪਰ ਮੈਂ ਅੱਜ ਆਪਣੀ ਮਾਂ ਤੇ ਆਪਣੀ ਭੈਣ ਨੂੰ ਜੋ ਦੇਖ ਰਹੇ ਹਾਂ, ਜੋ ਇਹਨਾਂ ਦੇ ਬੀਤੀ ਆ, ਉਹ ਇੱਕ ਪਰਿਵਾਰ ਹੀ ਸਮਝ ਸਕਦਾ ਜਿਨ੍ਹਾਂ ਦੇ ਬੀਤੀਆਂ ਨੇ। ਅਸੀਂ ਆਪਣੀਆਂ ਤਕਦੀਰਾਂ ਅੱਜ ਦੇ ਸਕਦੇ ਹਾਂ, ਪਰ ਜੋ ਇਹ ਚੀਜ਼ਾਂ ਮਾਂ ਤੇ ਮੇਰੀ ਭੈਣ ਨਾਲ ਬੀਤ ਰਹੀ ਆ, ਉਹ ਪਰਿਵਾਰ ਸਮਝ ਸਕਦਾ ਜਿਨ੍ਹਾਂ ਦੇ ਬੀਤੀਆਂ ਨੇ। ਉਹ ਤਾਂ ਦੁਗਣੇ ਉਗਰਾਂਗੇ, ਕਰ ਲਿਆ ਜੋ ਕਰਨਾ ਹੋਇਆ। ਅਸੀਂ ਆਪਣੀ ਲੜਾਈ ਆ ਜਿਹੜੀ ਸ਼ਾਂਤਮਈ ਪੂਰੇ ਢੰਗ ਤਰੀਕੇ ਨਾਲ ਲੜਾਂਗੇ ਵੀ, ਤੇ ਜਿੱਥੇ ਸਾਨੂੰ ਅੱਗੇ ਅੱਗੇ ਅੜਨਾ ਪਿਆ ਉਹ ਅੜਾਂਗੇ ਵੀ। ਅਸੀਂ ਕਹਿੰਦੇ ਆ ਵੀ ਸਾਨੂੰ ਖਾਲਿਸਤਾਨ ਜਿੰਦਾਬਾਦ ਹਮੇਸ਼ਾ ਕਹਿਣਾ ਚਾਹੀਦਾ, ਪਰ ਮੈਂ ਕਹਿੰਦਾ ਵੀ ਸਾਨੂੰ ਹਰ ਕਿਸਾਨ ਦੇ ਖਾਲਿਸਤਾਨ ਜਿੰਦਾਬਾਦ ਨਹੀਂ ਕਹਿਣਾ ਚਾਹੀਦਾ। ਸਾਨੂੰ ਆਪਣੀ ਲੜਾਈ ਤਕੜੀ ਕਰਨੀ ਚਾਹੀਦੀ ਹੈ। ਸਾਨੂੰ ਆਪਣੇ ਵੀਰਾਂ ਨੂੰ ਨਾਲ ਲੈ ਕੇ ਅੱਗੇ ਲੈ ਕੇ ਚੱਲਣਾ ਚਾਹੀਦਾ। ਅਸੀਂ ਇਕੱਠੇ ਹੋ ਕੇ ਇੱਕ ਮੰਚ ਦੇ ਜੇ ਲੜਾਈ ਇਕੱਠੇ ਹੋ ਕੇ ਲੜਾਂਗੇ ਤਾਂ ਹੀ ਸਾਡੀ ਇਹ ਲੜਾਈ ਵੱਡੀ ਹੋ ਸਕਦੀ ਆ। ਨਹੀਂ ਅਸੀਂ ਅੱਡ ਹੋ ਕੇ ਖਾਲਿਸਤਾਨ ਜਿੰਦਾਬਾਦ ਕਹਿ ਕੇ, ਉਹ ਤਾਂ ਸਾਡੇ ਦੇ ਬੱਚਿਆਂ ਦੇ, ਅਸੀਂ ਉਹਨਾਂ ਦੇ ਅੱਗੇ ਕੌਣ, ਉਹਨਾਂ ਦੇ ਕੌਣ ਕੀ ਕਰੂਗਾ? ਉਹਨਾਂ ਨੂੰ ਇਕੱਲੇ ਨੂੰ ਪਤਾ ਵੀ ਉਹਨਾਂ ਦੇ ਬੱਚੇ ਕੀ ਨੇ ਤੇ ਉਹ ਕੀ ਕਰ ਸਕਦੇ ਆ। ਇਸੇ ਕਰਕੇ ਉਹ ਟਾਈਮ ਤੇ ਸਾਡੇ ਤੇ ਨਿਗਾਹ ਰੱਖਦੇ ਰਹਿਣਗੇ। ਤੇ ਮੈਂ ਇਹੀ ਬੇਨਤੀ ਕਰੂੰਗਾ ਵੀ ਜਿੰਨੇ ਸਾਡੇ ਨੌਜਵਾਨ ਜਾਂ ਸਾਡੇ ਵੱਡੇ ਆ, ਅਸੀਂ ਇਕੱਲੀਆਂ ਸਟੇਜਾਂ ਤੇ ਆ ਕੇ ਇਕੱਠੇ ਹੋਣ ਦੀ ਗੱਲ ਨਾ ਕਰੀਏ। ਅਸੀਂ ਇੱਕ ਸਿਰ ਲਾ ਕੇ ਇਕੱਠੇ ਹੋ ਕੇ ਜੁੜ ਕੇ, ਜੇ ਅਸੀਂ ਕਿਉਂਕਿ ਗੋਲਡ ਮੈਡਲ ਦੇ ਨਾਲ ਮਾਤਾ ਜੀ ਨੂੰ ਸਨਮਾਨ ਕੀਤਾ ਜਾ ਰਿਹਾ ਹੈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸੋ ਨਾਲ ਦੀ ਨਾਲ ਸਨਮਾਨ ਚ ਉਹ ਵੀ ਦਿੱਤਾ ਜਾ ਰਿਹਾ ਹੈ। ਸੋ ਗੋਲਡ ਮੈਡਲ ਸ਼ਹੀਦ ਭਾਈ ਅਵਤਾਰ ਸਿੰਘ ਜੀ ਖੰਡਾ ਦੀ ਮਾਤਾ ਜੀ, ਮਾਤਾ ਚਰਨਜੀਤ ਕੌਰ ਦੇ ਬਾਰੇ ਅਪਲਾਈ ਕੀਤਾ। ਮੈਂ ਆਪਣੇ ਪੁੱਤ ਨੂੰ ਇੱਕ ਵਾਰ ਮਿਲਣਾ, ਉਹਨਾਂ ਨੇ ਕਦੇ ਮਿਲ ਨਹੀਂ ਦਿੱਤਾ, ਕਿਉਂਕਿ ਸਰਕਾਰਾਂ ਜਾਣਦੀਆਂ ਵੀ ਤੁਹਾਡੇ ਖੂਨ, ਤੁਸੀਂ ਕਿਹਨਾਂ ਦੇ ਖੂਨ ਆਉਂਦੇ, ਤੁਸੀਂ ਕੀ ਕਰ ਸਕਦੇ ਹੋ। ਇਸ ਕਰਕੇ ਸਰਕਾਰਾਂ ਸਾਡੇ ਤੇ ਜੁਲਮ ਹਮੇਸ਼ਾ ਕਰਦੇ ਰਹਿਣਗੀਆਂ। ਪਰ ਹੁਣ ਤੁਸੀਂ ਵੇਖਣਾ ਵੀ ਇਕੱਲੇ ਹੋ ਕੇ ਸ਼ਹੀਦ ਹੋਣਾ ਕਿ ਇਕਜੁੱਟ ਹੋ ਕੇ ਆਪਾਂ ਕਰਨਾ। ਇੰਨੀਆਂ ਬੇਨਤੀਆਂ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸ਼ਹੀਦ ਭਾਈ ਰਛਪਾਲ ਸਿੰਘ ਜੀ ਛੰਦੜਾ, ਜਿਨ੍ਹਾਂ ਦੇ ਸੁਪੁੱਤਰ ਭਾਈ ਅਮਰਤਪਾਲ ਸਿੰਘ ਜੀ ਛੰਦੜਾ। ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬਹੁਤ ਸੋਹਣੇ ਬਚਨ ਆਪ ਜੀ ਦੇ ਨਾਲ ਸਾਂਝੇ ਕੀਤੇ ਨੇ। ਭਾਈ ਅਮਰਤਪਾਲ ਸਿੰਘ ਜੀ ਜੋ ਕਿ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਨੇ, ਉਹਨਾਂ ਦੇ ਨਾਲ ਦੇ ਸਾਰੇ ਸਾਥੀਆਂ ਨੇ ਰਲ ਕੇ ਭਾਈ ਅਮਰਤਪਾਲ ਸਿੰਘ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਤੇ ਡਿਬੜੂਗੜ੍ਹ ਜੇਲ੍ਹ ਅਸਾਮ ਦੇ ਵਿੱਚੋਂ ਸਾਰੇ ਸਿੰਘਾਂ ਨੇ ਮਾਤਾ ਜੀ ਨੂੰ ਫਤਿਹ ਬੁਲਾਈ ਹੈ ਤੇ ਭਾਈ ਅਵਤਾਰ ਸਿੰਘ ਜੀ ਖੰਡਾ ਨੂੰ ਸ਼ਬਦਾਂ ਦੇ ਫੁੱਲ ਸਾਰਿਆਂ ਨੇ ਰਲ ਕੇ ਸਾਂਝੇ। ਬਹੁਤ ਬਹੁਤ ਧੰਨਵਾਦ। ਆਓ ਹੁਣ ਅਖੀਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ
ਪਾਰਲੀਮੈਂਟ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਸਾਡੇ ਸਿੱਖ ਲੀਡਰ, ਉਹਨਾਂ ਨੂੰ ਬੇਨਤੀ ਹੈ ਕਿ ਉਹਨਾਂ ਨੂੰ ਭਾਵੇਂ ਬੜਾ ਲੰਮਾ ਸਮਾਂ ਅਸੀਂ ਬਿਠਾ ਵੀ ਰੱਖਿਆ, ਉਹਨਾਂ ਦੇ ਕੋਲੋਂ ਅਸੀਂ ਖਿਮਾ ਵੀ ਚਾਹੁੰਦੇ ਹਾਂ। ਸਵਾ ਉਹਨਾਂ ਦਾ ਸਤਿਕਾਰ ਕਰਦੇ ਹੋਏ ਗੱਜ ਕੇ ਇੱਕ ਆਪਾਂ ਜੈਕਾਰਾ ਬੁਲਾਉਣਾ। ਆਪ ਨੂੰ ਫਤਿਹ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪੂਰੀ ਸਿੱਖ ਕੌਮ ਕੌਮੀਅਤ ਦੇ ਤੌਰ ਦੇ ਉੱਤੇ ਅਫਸੋਸ ਦਾ ਦਿਹਾੜਾ ਮਨਾ ਰਿਹਾ ਹੈ, ਕਿਉਂ ਕਰਕੇ ਸਾਡੇ ਨੌਜਵਾਨ ਆਗੂ ਭਾਈ ਅਵਤਾਰ ਸਿੰਘ ਖੰਡੇ ਨੂੰ ਬੜੀ ਸਾਜ਼ਿਸ਼ ਤੇ ਸ਼ਰਾਰਤ ਦੇ ਨਾਲ ਸ਼ਹੀਦ ਕੀਤਾ ਗਿਆ ਹੈ। ਉਹਨਾਂ ਦੇ ਮਾਤਾ ਬੀਬੀ ਚਰਨਜੀਤ ਕੌਰ, ਭੈਣ ਬੀਬੀ ਜੱਸੀ ਕੌਰ, ਉਹ ਸਾਰੇ ਇੱਥੇ ਵਿਰਾਜਮਾਨ ਹੈ। ਔਰ ਜਿਸ ਢੰਗ ਦੇ ਨਾਲ ਭਾਈ ਖੰਡੇ ਨੂੰ ਸ਼ਹੀਦ ਕੀਤਾ, ਉਸ ਤੋਂ ਪਹਿਲਾਂ ਉਹਨਾਂ ਦੇ ਪਿਤਾ ਕੁਲਵੰਤ ਸਿੰਘ, ਭਾਈ ਕੁਲਵੰਤ ਸਿੰਘ ਨੂੰ ਕੀਤਾ। ਇਸ ਪਰਿਵਾਰ ਦਾ ਕੌਮ ਦੇਣ ਦੀ ਜੇ ਸਕਦੀ ਹੈ। ਔਰ ਜੋ ਇਹ ਸ਼ਹਾਦਤ ਹੋਈ ਹੈ, ਇਹਦੇ ਪਿੱਛੇ ਇੰਡੀਆ ਦੀ ਸਰਕਾਰ ਦਾ ਪੂਰਾ ਹੱਥ ਹੈਗਾ। ਸਾਡੇ ਨੌਜਵਾਨ ਆਗੂ ਜਿਹੜੇ ਖਾਲਿਸਤਾਨ ਦੀ ਅਗਵਾਈ ਕਰਦੇ ਸੀ, ਉਹਨਾਂ ਨੂੰ ਬੜੇ ਤਰੀਕੇ ਦੇ ਨਾਲ ਸ਼ਹੀਦ ਕੀਤਾ ਗਿਆ ਹੈ। ਮੈਂ ਸ਼ੁਰੂ ਕਰੂੰਗਾ ਕਿ ਲੰਡਨ ਦੇ ਵਿੱਚ ਜਿਹੜੀ ਇੰਡੀਆ ਦੀ ਐਮਬੈਸੀ ਹੈ, ਜਿਹਨੂੰ ਹਾਈ ਕਮਿਸ਼ਨ ਕਹਿੰਦੇ ਹੈ, ਉਸ ਦੇ ਉੱਤੇ 20 ਮਾਰਚ ਨੂੰ ਸਿੱਖਾਂ ਨੇ ਆਪਣਾ ਰੋਸ ਪ੍ਰਗਟਾਵਾ ਕੀਤਾ ਸੀਗਾ। ਔਰ ਇੱਡਾ ਤਕੜਾ ਰੋਸ ਵਿਚਾਰਾ ਸੀ ਕਿ ਦੁਨੀਆ ਹਿੱਲ ਗਈ ਕਿ ਸਿੱਖਾਂ ਨੂੰ ਇਨਸਾਫ ਕਿਉਂ ਨਹੀਂ ਮਿਲ ਰਿਹਾ। ਉਸ ਤੋਂ ਬਾਅਦ ਇਹ ਦੌਰ ਚੱਲਿਆ ਇੰਡੀਆ ਦੀ ਹਕੂਮਤ ਵੱਲੋਂ ਕਿ ਜਿਹੜੇ ਸਿੱਖ ਨੌਜਵਾਨ ਸਾਡੇ ਆਗੂ ਹਨ, ਜਿਹੜੇ ਅੱਗੇ ਜਾ ਕੇ ਸਾਡੀ ਆਜ਼ਾਦੀ ਦੀ ਅਗਵਾਈ ਕਰ ਸਕਦੇ ਹੈ, ਬਦਲੇ ਦੇ ਤੌਰ ਦੇ ਉੱਤੇ ਉਹਨਾਂ ਨੂੰ ਸ਼ਹੀਦ ਕੀਤਾ ਜਾਵੇ। ਜੋ ਕਰਕੇ ਲੰਡਨ ਦੇ ਵਿੱਚ ਮਾਰਚ ਦੇ ਵਿੱਚ ਸਿੱਖਾਂ ਨੇ ਬਹੁਤ ਵੱਡਾ ਮੁਜ਼ਾਹਰਾ ਇੰਡੀਆ ਦੇ ਸਫੀਰ ਖਾਨੇ ਦੇ ਉੱਤੇ ਕੀਤਾ। ਇਸ ਤੋਂ ਪਹਿਲਾਂ ਸਾਡੇ ਦੀਪ ਸਿੰਘ ਸਿੱਧੂ 2022 ਦੇ ਵਿੱਚ ਸ਼ਹੀਦ ਕੀਤੇ ਗਏ। ਉਸ ਤੋਂ ਬਾਅਦ ਸਾਡੇ ਭਾਈ ਮੂਸੇਵਾਲ 2022 ਦੇ ਵਿੱਚ ਸ਼ਹੀਦ ਕੀਤੇ ਗਏ। ਪਰ ਜਿਹੜਾ ਰਾਜਨੀਤੀ ਵਜੋਂ ਨਾਲੋਂ ਇਹ ਕਤਲੇਆਮ ਸਿੱਖ ਲੀਡਰਾਂ ਦੀ ਹੋਈ ਹੈ, ਉਹਦੀਆਂ ਤਰੀਕਾ ਮੈਂ ਦੱਸਦਾ। ਇੰਡੀਆ ਦੇ ਸਫੀਰ ਖਾਨੇ ਦੇ ਉੱਤੇ ਸਿੱਖਾਂ ਨੇ 20 ਮਾਰਚ ਇਸ ਸਾਲ ਬਹੁਤ ਵੱਡਾ ਕੱਟ ਕੀਤਾ ਕਿ ਭਾਈ ਖੰਡੇ ਨੂੰ 15 ਜੂਨ ਨੂੰ 6ਵੇਂ ਮਹੀਨੇ ਦੇ ਵਿੱਚ ਸ਼ਹੀਦ ਕੀਤਾ ਗਿਆ। ਉਸ ਤੋਂ ਬਾਅਦ ਭਾਈ ਪਰਮਜੀਤ ਸਿੰਘ ਮੰਝਵੜ ਨੂੰ ਲਾਹੌਰ ਦੇ ਵਿੱਚ
ਪੰਜਵੇਂ ਮਹੀਨੇ ਮਈ ਦੇ ਵਿੱਚ 5 ਵਾਰ ਨੂੰ ਲਾਹੌਰ ਦੇ ਵਿੱਚ ਸ਼ਹੀਦ ਕੀਤਾ ਗਿਆ। ਸਾਡੇ ਭਾਈ ਹਰਦੀਪ ਸਿੰਘ ਨਿੱਜਰ ਨੂੰ ਕੈਨੇਡਾ ਸਰੀ ਦੇ ਵਿੱਚ 20 ਤਰੀਕ ਜੂਨ ਨੂੰ ਸ਼ਹੀਦ ਕੀਤਾ ਗਿਆ। ਭਾਈ ਰਿਪੁਦਮਨ ਸਿੰਘ ਮਲਕ ਨੂੰ ਕੈਨੇਡਾ ਦੀ ਸਰੀ ਦੇ ਵਿੱਚ 15/7 ਨੂੰ ਸ਼ਹੀਦ ਕੀਤਾ ਗਿਆ, ਜਿਹਦਾ ਮਤਲਬ ਹੈ ਕਿ ਰੰਗ ਦੇ ਨਾਲ ਇੰਡੀਆ ਨੇ ਇਹ ਸਿੱਖਾਂ ਨੂੰ ਸ਼ਹੀਦ ਕੀਤਾ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਮੈਂ ਸਿੱਧਾ ਸੰਗਤ ਦੇ ਵਿੱਚ ਇਲਜ਼ਾਮ ਲਾ ਰਿਹਾ ਹਾਂ ਕਿ ਇਹ ਇੰਡੀਆ ਨੇ ਸ਼ਹੀਦ ਕੀਤੇ ਹੈ। ਤੁਹਾਨੂੰ ਪਤਾ ਹੋਊਗਾ ਕਿ 2006 ਦੇ ਵਿੱਚ रूस की खुफिया एजेंसी का लेफ्टिनेंट कर्नल एलेक्जेंडर लिटविंटो उसनू लंदन के ब्लैक के 2006 के शहीद किया गया, क्यों करके वो रूस नू छड़ के बागी बन गया सी और बरतानिया उसने बना रही सी। जो पोस्टमार्टम होया तब पता लग्या कि उसमें एक जहरीली चीज के नाल जिन्हों कहा जाता है पोटेशियम के नाल ਉਹਦੇ ਮੂੰਹ ਦੇ ਵਿੱਚ ਸਿੱਕਰੀ ਤੋਂ ਵੀ ਛੋਟਾ ਦਾਣਾ ਉਹਦੇ ਮੂੰਹ 'ਚ ਪਾਇਆ ਗਿਆ। ਇਹ ਪੋਲੋਨੀਅਮ ਇੰਨੀ ਜ਼ਹਿਰੀਲੀ ਜ਼ਹਿਰ ਹੈ ਜਿਹੜੀ ਯੂਰੇਨੀਅਮ ਜਿਹਦੇ ਨਾਲ ਐਟਮ ਬੰਬ ਪਲੂਟੋਨੀਅਮ ਬੰਬ ਬਣਦੇ ਹੈ। यूरेनियम के विचों पोलेनियम निकलता है। ये पोलेनियम सिर्फ रूस के कोले है। याद रखना कि 1984 के विच भी इंदिरा गांधी ते इंडिया ने सोवियत रूस दी फौजां दरबार साहब के उत्ते हमला कराने के लिए बरतानिया दी फौजा हमला करने के लिए मंगाई गई सी। तुहाडे विचों कोई भी मैनूं इत्थे नन्ना जिहा बच्चा नहीं दिख रहा। तुहानूं पता है कि हिंद इंडिया के रिश्ता रूस के नाल बहुत देर तो बहुत मजबूत रहा है। जी जहर पोलेनियम है ये सिर्फ रूस के कोले है। ये फिर इंडिया दियां जिहड़ियां खुफिया एजेंसियां उन्होंने हाथ दे विच आया। तुहानूं पता है कि खड्डा साहब को कैंसर की बीमारी का सानू पता नहीं सी। कैंसर की बीमारी 6-2 साल चलती रहती है। बंदा एकदम चिंत नहीं होता। पर खड्डा साहब नूं दस्सिया गया कि इन्हां दी मौत कैंसर नाल हुई है। कैंसर के नाल ही रूस के बागी लेफ्टिनेंट कर्नल
ਐਲੈਗਜ਼ੈਂਡਰ ਨੇ ਖੋਜੀ ਹੋਈ ਸੀ। ਦੋਨੋਂ ਚੀਜ਼ਾਂ ਮਿਲਦੀਆਂ। ਤਰੀਕਾ ਦੇਖ ਲਓ ਕਿ ਹਕੂਮਤ ਚੜੀ ਹੋਈ ਸੀ ਕਿ ਸਿੱਖਾਂ ਨੇ ਮਾਰਚ ਦੇ ਮਹੀਨੇ ਇੰਡੀਆ ਦੇ ਸਫੀਰ ਖਾਨੇ ਦੇ ਬਾਅਦ ਇੱਡਾ ਵੱਡਾ ਮੁਜ਼ਾਹਰਾ ਸ਼ੁਰੂ ਕਰ ਦਿੱਤਾ। ਉਹਦੀ ਫੇਰ ਰਕਮ ਦੇਣੀ ਪਈ। ਇੰਡੀਆ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈਗੇ ਹੈ ਅਜੀਤ ਡੋਇਲ, ਰॉ ਦੇ ਆਈਬੀ ਦੇ ਮਿਲਟਰੀ ਇੰਟੈਲੀਜੈਂਸ ਦੇ ਇਹ ਸਾਰੇ ਇਕੱਠੇ ਨੇ। ਇਹਨਾਂ ਨੇ ਅਲੂਮੀਨੀਅਮ ਦੀ ਦਵਾਈ ਕਿਸੇ ਤਰ੍ਹਾਂ ਖੱਟਾ ਸਾਹਿਬ ਦੀ ਜੀਭ ਦੇ ਉੱਤੇ ਰੱਖੀ ਹੈ ਔਰ ਇਹ ਖਤਰਨਾਕ ਚੀਜ਼ कैंसर की बीमारी पैदा करती है। तो पता है कि खट्टा साहब को पहला कैंसर की बीमारी नहीं सी। जे कैंसर की बीमारी हो गई सारे को पता लग जाता है कि इस शख्सियत को सो बड़ी साजिश के नाल खट्टा साहब को शहीद किया गया। उस तो बाद साडे परमजीत सिंह पंजवार को लाहौर के 5वें महीने मई के शहीद किया। उस तो बाद भाई हरदीप सिंह निज्जर को 6वें महीने जून के 20 तरीक से शहीद किया गया। कैनेडा की पुलिस ने जिन गड्डी के कातल आए थे वो फड़ी गई है। उसका नतीजा की निकलता है वो असी देखांगे। फिर कैनेडा के सफीर खाने ओटवा विचों 2 इंडिया के अफसर ने जाना सी। कनिष्का हवाई जहाज की उड़ान भरन तो पहला 2 घंटे ये 2 अफसर ने अपनी उड़ान कैंसल कर दी। भाई तरविंदर सिंह उन्होंने नाम कैनेडा की पुलिस ने रखा सी कि उन्होंने हाथ कनिष्का की उड़ान को बर्बाद करने नहीं हो सकता है। और तरविंदर सिंह जी इतने उस वे इंडिया करना चाहिए सी पर नहीं दिता। APS गिल ने उन्होंने शहीद कर दिता। जी कनिष्का की उड़ान कैनेडा की धरती तो चढ़ी है उसने किया सी राज बजाय होता है आयरलैंड होता है। ये जिहड़ा कनिष्का हवाई जहाज सी आयरलैंड के समुद्र दे विच नष्ट हो गया। आयरलैंड की गवर्नमेंट ने तफ्तीश की थी कि ये हवाई जहाज किवें साडे समुद्र दे विच नष्ट होया। तुहानूं सारिआं नूं पता है कि फोरेंसिक साइंस होंदी है
ਆਇਰਿਸ਼ ਦੇ ਫੋਰਨਰ ਜਿਹੜਾ ਮੌਤ ਦੀ ਜਾਂਚ ਕਰਦੇ ਹੈ, ਵਜ੍ਹਾ ਲੱਭਦੇ ਹੈ, ਉਹਨਾਂ ਦੀ ਕਨਿਸ਼ਕਾ ਦੀ ਜਿਹੜੀ ਬੋਡੀ ਸੀ, ਜਿਹੜੀ ਕਨਿਸ਼ਕਾ ਦਾ ਲੋਹਾ ਸੀ, ਉਸ ਨੂੰ ਸਾਇੰਟਿਫਿਕ ਤਰੀਕੇ ਦੇ ਨਾਲ ਐਗਜ਼ਾਮਿਨ ਕੀਤਾ ਤੇ ਆਇਰਲੈਂਡ ਦੇ ਫੋਰਨਰ ਦੀ ਰਿਪੋਰਟ ਆਈ ਕਿ ਇਹ ਬਰੂਦ ਦੇ ਨਾਲ ਨਹੀਂ ਫਟਿਆ, ਜਿਹਦਾ ਮਤਲਬ ਹੈ ਰਾਜੀਵ ਗਾਂਧੀ ਦੀ ਸਰਕਾਰ ਨੇ ਇਹ ਦੁਨੀਆ ਨੂੰ ਦਿਖਾਉਣਾ ਸੀ ਕਿ ਸਿੱਖ ਆਤੰਕਵਾਦੀ ਹੈਗੇ ਹੈ ਤੇ ਰਾਜੀਵ ਗਾਂਧੀ ਤੇ ਕਾਂਗਰਸ ਤੇ ਇੰਡੀਆ ਦੇ ਲਈ ਜ਼ਰੂਰੀ ਹੋ ਗਿਆ ਸੀ ਕਿ ਇਹੋ ਜਿਹੇ ਹਵਾਈ ਜਹਾਜ਼ ਨੂੰ ਭਰੀ ਸਵਾਰੀਆਂ ਦੇ ਨਾਲ 328 ਦੇ ਨਾਲ ਇਹਨੂੰ ਨਸ਼ਟ ਕਰ ਦਈਏ। ਕੈਨੇਡਾ ਨੇ ਇਹਦੀ ਤਫਤੀਸ਼ ਕਰਾਈ, ਇੱਕ ਕਮਿਸ਼ਨ ਬਣਿਆ, ਉਹਦਾ ਨਾਮ ਸੀ ਮੇਜਰ ਕਮਿਸ਼ਨ। ਮੇਜਰ ਕਮਿਸ਼ਨ ਨੇ ਜਦੋਂ ਆਪਣੀ ਰਿਪੋਰਟ ਦਿੱਤੀ, ਉਹਦੇ ਵਿੱਚ ਕਿਸੇ ਸਿੱਖ ਦਾ ਨਾਂ ਨਹੀਂ ਆਇਆ, ਕਿਸੇ ਸਿੱਖ ਦਾ ਨਹੀਂ ਆਇਆ, ਜਿਹਦਾ ਮਤਲਬ ਹੈ ਕਿ ਅਜੇ ਇਹਦੀ ਤਫਤੀਸ਼ ਅਧੂਰੀ ਰਹਿ ਗਈ ਹੈ ਕਿ UN ਨੂੰ ਇਸ ਦੀ ਤਫਤੀਸ਼ ਮੁੱਢ ਤੋਂ ਸ਼ੁਰੂ ਕਰਨੀ ਪਊਗੀ। ਨਾਲੇ ਅਸੀਂ ਕਹਿੰਦੇ ਹਾਂ ਕਿ UN ਭਾਈ ਖੰਡੇ ਜੀ, ਦੀਪ ਸਿੰਘ ਸਿੱਧੂ ਜੀ, ਮੂਸੇਵਾਲ ਜੀ, ਪਰਮਜੀਤ ਸਿੰਘ ਪੰਜਵੜ ਜੀ, ਹਰਦੀਪ ਸਿੰਘ ਨਿੱਜਰ ਜੀ, ਰਿਪੂ ਦਮਨ ਸਿੰਘ ਮਲਕ ਜੀ ਤਫਤੀਸ਼ ਕਰਾਏ। UN ਇਹੋ ਜਿਹੇ ਗਹਿਰੇ ਕਤਲਾਂ ਦੀ ਤਫਤੀਸ਼ ਕਰ ਸਕਦਾ। ਲੈਬਨਾਨ ਇੱਕ ਮੁਲਕ ਹੈ ਜਿੱਥੇ ਤੁਹਾਡੇ ਅਕਸਰ ਜਾਂਦੇ ਹੈ, ਕੰਮ ਕਰਦੇ ਹੈ। ਉਹਨਾਂ ਦਾ ਵਜ਼ੀਰ ਆਜ਼ਮ, ਉਹਦਾ ਨਾਮ ਸੀ ਹਰਾਰੇ, ਉਸ ਨੂੰ ਸ਼ੱਕੀ ਹਾਲਤ ਦੇ ਵਿੱਚ ਮਰਵਾਇਆ ਗਿਆ ਸੀ। ਫਿਰ UN ਨੇ ਆਪਣਾ ਪਾਕਿਸਤਾਨ ਹੈ, ਇਹਦੀ ਪ੍ਰਾਈਮ ਮਿਨਿਸਟਰ ਬੇਨਜ਼ੀਰ ਭੁੱਟੋ ਸ਼ੱਕੀ ਹਾਲਤਾਂ ਦੇ ਵਿੱਚ ਮਰਵਾਈ ਗਈ ਸੀ। UN ਨੇ ਇਹਦੀ ਤਫਤੀਸ਼ ਕਰਾਈ। ਸੋ ਮੇਰਾ ਕਹਿਣ ਦਾ ਭਾਵ ਹੈ, ਤੁਹਾਨੂੰ ਮੈਂ ਸਿੱਧਾ ਕਹਿ ਕੇ ਦਿੱਤਾ, ਜਿਹੜੇ ਸਾਡੇ ਦੇਸ਼ ਦੇ ਸਿਕਿਉਰਿਟੀ ਐਡਵਾਈਜ਼ਰ ਹੈ ਅਜੀਤ ਗੋਇਲ, ਉਹਨਾਂ ਦੀ ਮੁਲਾਕਾਤ ਥੋੜੇ ਦਿਨ ਹੋਏ ਹੈ ਬਰਤਾਨੀਆ ਦੇ ਸਿਕਿਉਰਿਟੀ ਦੇ ਵਜ਼ੀਰ ਦੇ ਨਾਲ ਹੋਈ ਹੈ। ਉਸ ਮੀਟਿੰਗ ਤੋਂ ਬਾਅਦ ਬਰਤਾਨੀਆ ਦੇ ਸਿਕਿਉਰਿਟੀ ਵਜ਼ੀਰ ਨੇ, ਉਹਦਾ ਪਹਿਲਾ ਨਾਮ ਹੈ ਕੇਮਲ, ਬਾਕੀ ਤੁਸੀਂ ਆਪ ਦੇਖਦੇ ਹੋ ਪਤਾ ਲੱਗ ਜਾਊਗਾ। ਉਹਨੇ ਕਿਹਾ ਹੈ ਬਰਤਾਨੀਆ ਦੀ ਸਰਕਾਰ 96,000 ਪਾਉਂਡ ਖਰਚੂਗੀ ਖਾਲਿਸਤਾਨੀਆਂ ਦਾ ਪਤਾ ਲੈਣ ਦੇ ਲਈ। ਉਹ ਟਿਮ ਜੀ ਪਤਾ ਕੀ ਕਰਨਾ, ਮੈਂ ਖਾਲਿਸਤਾਨੀ ਹਾਂ, ਮੇਰਾ ਨਾਮ ਪਹਿਲਾਂ ਲਿਖ ਲੈ। ਇਹਦੇ ਕੁਝ ਸ਼ੱਕ ਹੈ ਕਿ ਸਿੱਖ ਖਾਲਿਸਤਾਨੀ ਨਹੀਂ ਹੈ। ਇੰਡੀਆ ਦੇ ਨਾਲ ਲਿਖਣਗੇ ਕਿ ਬਰਤਾਨੀਆ ਨੂੰ ਇਹੋ ਜਿਹਾ ਰਵੱਈਆ ਨਹੀਂ ਹੋਣ ਦੇਣਾ ਚਾਹੀਦਾ, ਜੋ ਕਰਕੇ ਉਹਨਾਂ ਦੇ ਮੈਂਬਰ ਪਾਰਲੀਮੈਂਟ ਦੋਸਾਂਝ ਸਾਹਿਬ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਆਏ ਸੀ ਤੇ ਹਿੰਦ ਤੇ ਇੰਡੀਆ ਦੀ ਹਕੂਮਤ ਨੇ
2 ਘੰਟੇ ਉਹਨਾਂ ਦੀ ਤਫਤੀਸ਼ ਕੀਤੀ ਤੇ ਬਾਹਰ ਨਹੀਂ ਜਾਣ ਦਿੱਤਾ। ਇਹ ਭਾਈ ਅਮਰਪਾਲ ਸਿੰਘ ਤੇ ਸਰਦਾਰ ਜੀ ਸਾਹਿਬ ਜਿਹੜੇ ਬਰਤਾਨੀਆ ਦੇ ਸਿਟੀਜ਼ਨ ਨੇ, ਉਹ ਬਾਹਰ ਜਾਣਾ ਚਾਹੁੰਦੇ ਸੀ ਆਪਣੇ ਪੇਕੇ, ਉਹਨਾਂ ਨੂੰ ਵੀ ਹਵਾਈ ਜਹਾਜ਼ ਦੇ ਉੱਤੇ ਚੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸੋ ਮੇਰਾ ਮਤਲਬ ਹੈ ਕਿ ਇਹ ਸਾਰਾ ਰਿਕਾਰਡ ਜਿਹੜਾ ਮੈਂ ਲੱਭਿਆ, ਇਹਦਾ ਮਤਲਬ ਹੈ ਕਿ ਮੋਦੀ ਸਰਕਾਰ ਨੇ, ਸਿਕਿਉਰਿਟੀ ਐਡਵਾਈਜ਼ਰ ਨੇ, ਇੰਡੀਆ ਦੀਆਂ ਖੁਫੀਆ ਏਜੰਸੀਆਂ ਨੇ ਇਹ ਸਿੱਖ ਲੀਡਰਾਂ ਦੇ ਕਤਲ ਤੇ ਸ਼ਹੀਦੀਆਂ ਕਰਵਾਈਆਂ। ਇਹਦੇ ਵਿੱਚ ਹੁਣ ਕੋਈ ਸ਼ੱਕ ਨਹੀਂ ਰਹਿ ਗਿਆ। ਪਰ ਇੱਥੋਂ ਦੀਆਂ ਅਖਬਾਰਾਂ ਅੱਜ ਹਿੰਦੁਤਵਾ ਦਾ ਰੰਗ ਚੜ੍ਹ ਗਿਆ। ਨਾ ਟ੍ਰਿਬਿਊਨ, ਨਾ ਹਿੰਦੁਸਤਾਨ ਟਾਈਮਸ, ਨਾ ਪੀਟੀਆਈ, ਨਾ ਟਾਈਮਸ ਆਫ ਇੰਡੀਆ, ਨਾ ਇੰਡੀਅਨ ਐਕਸਪ੍ਰੈਸ ਇਹ ਗੱਲਾਂ ਨੂੰ ਦੱਸੂਗੀ। ਪਰ ਹੁਣ ਮੁਰਗੀ ਬਾਹਰ ਨਿਕਲ ਗਈ ਹੈ। ਮੈਂ ਸਾਰਾ ਕੁਝ ਬੋਲਦਾ, ਜੇ ਨਹੀਂ ਪ੍ਰਿੰਟ ਕਰਨਗੇ ਕੀ ਫਾਇਦਾ ਹੋਊਗਾ ਨਾ ਪ੍ਰਿੰਟ ਕਰਨ ਦਾ। ਗੱਲ ਤਾਂ ਸਾਰੀ ਨਿਕਲ ਗਈ ਹੈ। ਤੋ ਆਪਾਂ ਸਾਰੇ ਚੌਕਸ ਰਹੀਏ। ਕਿਸੇ ਨੂੰ ਖਤਰਾ ਮਨਾਉਣ ਦੀ ਲੋੜ ਨਹੀਂ ਹੈ। ਕਿਸੇ ਨੂੰ ਮੌਤ ਦਾ ਡਰ ਲੱਗਦਾ। ਸੰਤਾਂ ਨੇ ਮੈਨੂੰ ਕਿਹਾ ਸੀ, ਸੰਤ ਜਰਨੈਲ ਸਿੰਘ ਨੇ, ਕਿ ਤੂੰ ਚੌਪੜੀ ਸਾਹਿਬ ਦੇ ਪਾਠ ਕਰਿਆ ਕਰ। ਪਹਿਲਾਂ ਹੈਰਾਨ ਹੋ ਗਏ, ਕਹਿੰਦੇ ਤੁਸੀਂ SSP ਹੋ, ਤੁਹਾਨੂੰ ਪਤਾ ਡਰ ਲੱਗਦਾ। ਮੈਂ ਕਿਹਾ ਡਰ ਤਾਂ ਹਰੇਕ ਨੂੰ ਲੱਗਦਾ। ਤੇਰੇ ਚੌਪੜੀ ਸਾਹਿਬ ਨੇ ਮੈਨੂੰ ਜਦੋਂ ਤਨਾਈ ਦੀ ਸਜ਼ਾ ਮੈਂ ਕੱਟੀ ਹੈ, ਜੇਲ੍ਹ ਤਿਹਾੜ ਜੇਲ੍ਹ ਦੇ ਵਿੱਚ, ਇਹ ਚੌਪੜੀ ਸਾਹਿਬ ਦੇ ਨਾਲ ਮੇਰੀ ਤਨਾਈ ਦੀ ਕੈਦ ਕੱਟੀ ਗਈ। ਔਰ ਤੁਸੀਂ ਬਿਲਕੁਲ ਨਹੀਂ ਡਰਨਾ। ਸਿੱਖ ਮੌਤ ਤੋਂ ਕਦੇ ਡਰਦਾ ਨਹੀਂ ਹੈ। ਇੱਕ ਵਾਰੀ ਮੌਤ ਆਉਣੀ ਹੈ ਔਰ ਹਮੇਸ਼ਾ ਹੱਸ ਕਰਦਾ ਫਤਿਹ ਜੀ, ਫਤਿਹ ਹੱਸ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ। ਸੰਗਤਾਂ ਨੂੰ ਬੇਨਤੀ ਹੈ ਕਿ ਬਸ 5-4 ਮਿੰਟ ਦੀ ਗੱਲ ਹੋ ਰਿਹਾ। ਆਪਾਂ ਸਾਰੇ ਜਾਣੇ ਅੰਤਮ ਅਰਦਾਸ ਦੇ ਵਿੱਚ ਐਡੀ ਦੂਰੋਂ ਆਏ ਵੀ ਆ ਤੇ ਜ਼ਰੂਰ ਹਾਜ਼ਰੀ ਭਰ ਕੇ ਜਾਈਏ। ਕੋਈ ਹੁਣ ਜ਼ਿਆਦਾ ਸਮਾਂ ਨਹੀਂ ਹੈ। ਸੋ ਭਾਈ ਸਤਨਾਮ ਸਿੰਘ ਜੀ ਸੈਦੋਲੇਲ ਤੋਂ ਸੰਗਤ ਲੈ ਕੇ ਆਏ ਨੇ, ਉਹਨਾਂ ਦਾ ਧੰਨਵਾਦ। ਭਾਈ ਰਣਵੀਰ ਸਿੰਘ ਜੀ ਦਸਿੱਕਾ, ਉਹ ਵੀ ਸੰਗਤ ਲੈ ਕੇ ਆਏ ਨੇ, ਜੀ ਆਇਆਂ ਨੂੰ। ਬਾਬਾ ਸੱਜਣ ਸਿੰਘ ਜੀ ਵਾਲਾ, ਸ਼ੇਰ ਸਿੰਘ ਵਾਲੇ, ਉਹਨਾਂ ਦੇ ਨਾਲ ਸਾਰੇ ਆਏ ਨੇ, ਜੀ ਆਇਆਂ ਨੂੰ। ਸੋ ਪਰਮਜੀਤ ਸਿੰਘ ਜੀ ਮੰਡ ਦਲ ਖਾਲਸਾ ਦੇ ਬੁਲਾਰੇ, ਉਹਨਾਂ ਨੇ ਆਪ ਜੀ ਦੇ ਨਾਲ 2 ਮਿੰਟ ਦੀ ਸਾਂਝ ਪਾਉਣੀ ਹੈ। ਸੋ 2 ਕਾਰਾਂ ਨੇ, ਟਿਓਸ ਕਾਰ ਤੇ 1 ਕਾਰ ਹੋਰ ਨੇ I-20। ਸੋ ਉਹ ਸਾਈਡ ਤੇ ਲਾ ਲੈਣ। ਸੋ ਮਾਤਾ ਜੀ ਨੂੰ ਬੇਨਤੀ ਹੈ, ਗੁਰਦੁਆਰਾ ਸਾਹਿਬ, ਗੁਰਦੁਆਰਾ ਗੁਰੂ ਸਾਹਿਬ ਪਾਤਸ਼ਾਹੀ 6ਵੀਂ, ਸੋ ਬਾਬਾ ਰਵਿੰਦਰਪਾਲ ਸਿੰਘ ਜੀ USA ਵਾਲੇ, ਉਹਨਾਂ ਨੇ ਬੇਨਤੀ ਕੀਤੀ ਹੈ ਕਿ ਭਾਵੇਂ ਕਿ ਪਰਿਵਾਰ ਵੱਲੋਂ ਨਹੀਂ ਕੋਈ ਕਿਸੇ ਨੇ ਵੀ ਕਿਹਾ ਗਿਆ, ਪਰ ਉਹਨਾਂ ਦੀ ਆਪਣੀ ਮਨ ਦੀ ਸ਼ਰਧਾ ਹੈ ਕਿ ਉਹਨਾਂ ਨੇ ਬਾਬਾ ਰਵਿੰਦਰਪਾਲ ਸਿੰਘ ਜੀ ਹੋਰਾਂ ਨੇ, ਮਾਤਾ ਚਰਨਜੀਤ ਕੌਰ ਜੀ ਨੂੰ, ਭਾਈ ਸਤਨਾਮ ਸਿੰਘ ਜੀ ਖੰਡ, ਭਾਈ ਅਵਤਾਰ ਸਿੰਘ ਜੀ ਖੰਡਾ ਜੀ ਦੀ ਮਾਤਾ ਜੀ ਨੂੰ ਸਤਿਕਾਰ ਵਾਸਤੇ ਪਰਿਵਾਰ ਨੂੰ 1 ਲੱਖ ਰੁਪਏ ਦਾ ਚੈੱਕ ਭੇਟ ਕਰਨਾ ਹੈ। ਉਹਨਾਂ ਨੇ ਭੇਟ ਕਰਨਾ ਹੈ। ਮਾਤਾ ਜੀ ਨੂੰ ਬੇਨਤੀ ਹੈ ਕਿ ਉਹ ਸਤਿਕਾਰ ਕਰਨ, ਅੱਗੋਂ ਜਿਵੇਂ ਵੀ ਉਹਨਾਂ ਦੀ ਮਰਜ਼ੀ ਹੋਈ ਉਸੇ ਤਰ੍ਹਾਂ ਕਰ ਲੈਣ। ਸੋ ਕਿਉਂਕਿ ਇਹ ਬਾਬਾ ਰਵਿੰਦਰਪਾਲ ਸਿੰਘ ਜੀ USA ਵਾਲੇ ਮੁੱਖ ਸੇਵਾਦਾਰ ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ 6ਵੀਂ, ਇਹ ਉਹਨਾਂ ਦੇ ਮਨ ਦਾ ਵਿਚਾਰ ਹੈ।
ਸੋ ਉਹਨਾਂ ਦੇ ਆਪਣੇ ਮਨ ਦੀ ਭਾਵਨਾ ਹੈ। ਗੁਰੂ ਮਹਾਰਾਜ ਸਾਹਿਬ ਪਹੁੰਚੇ ਨੇ ਸਾਰੀ ਸੰਗਤ ਲੈ ਕੇ, ਉਹਨਾਂ ਦਾ ਵੀ ਧੰਨਵਾਦ। ਭਾਈ ਪਰਮਜੀਤ ਸਿੰਘ ਜੀ ਮੰਡ ਦਾ ਖਾਲਸਾ ਦੇ ਬੁਲਾਰੇ ਨੂੰ 2 ਮਿੰਟ ਦੀ ਹਾਜ਼ਰੀ ਲਵਾਉਣਗੇ, ਉਪਰੰਤ ਆਪਾਂ ਅਰਦਾਸ ਦੇ ਵਿੱਚ ਸਾਰੇ ਸ਼ਾਮਲ ਹੋਵਾਂਗੇ ਜੀ। ਆਓ ਬੇਨਤੀ ਪ੍ਰਵਾਨ ਕਰੋ ਭਾਈ ਪਰਮਜੀਤ ਸਿੰਘ ਜੀ ਮੰਡ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਲਾਂ ਲਗਭਗ ਸਾਰੀਆਂ ਹੋ ਗਈਆਂ ਨੇ ਜਿਹੜੀਆਂ ਮੈਂ ਸੋਚ ਕੇ ਆਇਆ ਕਿ ਇੱਥੇ ਕਰਨੀਆਂ ਨੇ, ਉਹਨਾਂ ਨੂੰ ਵਾਰ-ਵਾਰ ਦੁਹਰਾਉਣ ਦੀ 2 ਮਿੰਟ ਦਾ ਸਮਾਂ ਹੈ, ਮੈਂ 1.5 ਮਿੰਟ ਦੀ ਗੱਲ ਨਿਬੇੜ ਦੇਣੀ ਆ। ਇੱਕ ਗੱਲ ਨੌਜਵਾਨੀ ਆਪਣੇ ਮਨ ਦੇ ਵਿੱਚ ਧਾਰੇ, ਜਿਹੜਾ ਅਸੀਂ ਇਹ ਆਪਣੇ ਮਨ 'ਚ ਵਹਿਮ ਪਾਲਦੇ ਆ ਨਾ ਕਿ ਕੋਈ ਬੰਦਾ ਬੇਵਕਤੀ ਚਲਾ ਗਿਆ। ਕੋਈ ਬੰਦਾ ਬੇਵਕਤੀ ਨਹੀਂ ਜਾਂਦਾ ਗੁਰੂ ਦੇ ਅਨੁਸਾਰ। ਜਦੋਂ ਜਿਹਦੀ ਜਿਵੇਂ ਲਿਖੀ ਆ, ਜਿਵੇਂ ਗੁਰੂ ਮਹਾਰਾਜ ਨੇ ਲਿਖ ਕੇ ਭੇਜੀ, ਉਵੇਂ ਉਹਨੇ ਜਾਣਾ ਹੈ। ਬਸ ਇੱਕ ਗੱਲ ਦਾ ਮਾਣ ਹੋਣਾ ਚਾਹੀਦਾ। ਮੈਂ ਇੱਕ ਸਾਖੀ ਦੇ ਉਦਾਹਰਨ ਦੇ ਕੇ ਤੁਹਾਨੂੰ ਗੱਲ, ਫਕੀਰ ਨੇ ਕੋਈ ਜਵਾਬ ਨਹੀਂ ਦੇਣਾ, ਉਹਨੇ ਫੇਰ ਲੰਘਣਾ, ਉਹਨੇ ਫੇਰ ਤਾਨਾ ਮਾਰਨਾ, ਫਕੀਰਾਂ ਦੱਸ ਤੇਰੀ ਦਾੜੀ ਸੁੱਚੀ ਕਿ ਮੇਰੇ ਕੁੱਤੇ ਦੀ ਪੂਛ ਸੁੱਚੀ। ਇੱਕ ਦਿਨ ਆਇਆ, ਇੱਕ ਸਿੰਘ ਨੇ ਆ ਕੇ, ਜਾਂ ਆਪਾਂ ਕਹਿ ਸਕਦੇ ਹੋ ਜਾਂ ਉਸ ਫਕੀਰ ਦੇ ਇੱਕ ਮੁਰਸ਼ਦ ਨੇ ਅੱਗੇ ਆ ਕੇ ਵੈਸ਼ਿਆ ਦਾ ਦਰਵਾਜ਼ਾ ਖੜਕਾਇਆ, ਉਹਨੂੰ ਸੁਣਿਆ ਜਦ ਤੱਕ ਫਕੀਰ ਜੀ ਨੂੰ ਬੁਲਾਉਂਦੇ ਨੇ। ਉਹ ਵੈਸ਼ਿਆ ਉੱਥੇ ਗਈ, ਫਕੀਰ ਨੇ ਬੜੇ ਮਾਣ ਦੇ ਨਾਲ ਇਹ ਗੱਲ ਕਹੀ ਕਿ ਤੂੰ ਮੈਨੂੰ ਰੋਜ਼ ਪੁੱਛਦੀ ਕਿ 10 ਫਕੀਰਾ ਤੇਰੀ ਦਾੜੀ ਸੁੱਚੀ ਆ ਕਿ ਮੇਰੇ ਕੁੱਤੇ ਦੀ ਪੂਛ ਸੁੱਚੀ ਆ। ਤੇ ਉਹਨੇ ਕਿਹਾ ਮੈਂ ਅੱਜ ਤੈਨੂੰ ਮਾਣ ਦਾ ਕਹਿਣਾ ਕਿ ਮੇਰੀ ਦਾੜੀ ਸੁੱਚੀ ਆ। ਤੇ ਵੈਸ਼ਿਆ ਪੁੱਛਣ ਲੱਗੀ ਵੀ ਤੁਸੀਂ ਇਹ ਗੱਲ ਤੇ ਮੈਂ ਵੀ ਜਾਣਦੀ ਸੀ, ਪਰ ਤੁਸੀਂ ਇਹਦਾ ਜਵਾਬ ਅੱਜ ਕਿਉਂ ਦੇ ਰਹੇ ਹੋ? ਉਹ ਕਹਿੰਦੇ ਮੈਨੂੰ ਪਤਾ ਨਹੀਂ ਸੀ ਇਸ ਗੱਲ ਦਾ, ਜਾਂ ਮੈਂ ਇਸ ਗੱਲ ਦਾ ਦਾਅਵਾ ਨਹੀਂ ਸੀ ਕਰ ਸਕਦਾ ਕਿ ਮੇਰੀ ਜ਼ਿੰਦਗੀ ਅੱਗੇ ਕਿੰਨੀ ਬਚੀ ਆ ਤੇ ਉਹਦੇ ਵਿੱਚ ਮੇਰੇ ਕੋਲੋਂ ਕੋਈ ਇਹੋ ਜਿਹੀ ਗਲਤੀ ਹੋ ਜੇ ਜਿਹਦੇ ਨਾਲ ਮੇਰੀ ਦਾੜੀ ਜਿਹੜੀ ਆ ਤੇਰੇ ਕੁੱਤੇ ਦੀ ਪੂਛ ਨਾਲੋਂ ਵੀ ਨੀਵੀਂ ਹੋ ਜੇ। ਪਰ ਅੱਜ ਮੈਂ ਦਾਅਵਾ ਕਰਦਾ ਆ ਕਿ ਮੈਂ ਜ਼ਿੰਦਗੀ ਦੇ ਵਿੱਚ ਗੁਰੂ ਮਹਾਰਾਜ ਨੇ ਮਿਹਰ ਕੀਤੀ ਆ ਤੇ ਜ਼ਿੰਦਗੀ ਮਾਣ ਵਾਲੀ ਹਟਾ ਕੇ ਚੱਲਿਆ ਆ ਤੇ ਮੇਰੀ ਦਾੜੀ ਸੁੱਚੀ ਆ। ਮਰਨਾ ਸਾਰਿਆਂ ਨੇ, ਸਰੀਰ ਸਾਰਿਆਂ ਤੇ ਆਗਣਾ ਜੀ। ਮਾਣ ਇਸ ਗੱਲ ਦਾ ਹੋਣਾ ਚਾਹੀਦਾ ਵੀ ਜਿੱਦਣ ਜਾ ਰਹੇ ਹੋ ਕਿ ਸੱਚੇ ਸੁੱਚੇ ਖਾਲਸਤਾਨ ਜੀ ਦੇ ਗੁਰੂ ਵਾਲੇ ਸਿੱਖ ਬਣ ਕੇ ਜਾ ਰਹੇ ਹੋ, ਜਾਂ ਉਸ ਕੁੱਤੇ ਦੀ ਪੂਛ ਨਾਲੋਂ ਭੈੜੇ ਹੋ ਕੇ ਜਾ ਰਹੇ ਆ ਜਿਹੜੇ ਕਦੀ ਦੇ ਕਹਿੰਦੇ ਕਿ ਸਾਡਾ ਖਾਲਸਤਾਨ ਤੋਂ ਬਣਾ ਸਰਦਾ ਹੀ ਨਹੀਂ। ਤੇ ਉਹ ਵੀ ਦਿਨ ਆਇਆ ਜਦੋਂ ਆਪਣੇ ਆਪ ਨੂੰ ਸਭ ਤੋਂ ਪੂਰੇ ਹੋ ਕੇ ਕਹਿ ਲੱਗ ਪਏ ਅਸੀਂ ਭਾਰਤੀ ਆ ਤੇ ਅਸੀਂ ਇੰਡੀਅਨ ਆ। ਸੋ ਇਹ ਨੌਜਵਾਨ ਜਿਹੜੇ ਗਏ ਨੇ, ਉਹ ਮਾਣ ਉਹਨਾਂ ਦੇ ਹਿੱਸੇ ਆਇਆ ਹੈ ਕਿ ਉਹ ਦਾੜੀ ਸੁੱਚੀ ਲੈ ਕੇ ਗੁਰੂ ਦੀ ਦਰਗਾਹ ਦੇ ਵਿੱਚ ਗਏ। ਤੇ ਅਸੀਂ ਆਪਣੇ ਨੌਜਵਾਨੇ ਹੁਣ ਤੈਅ ਕਰ ਲਈਏ ਵੀ ਕੀ ਅਸੀਂ ਆਪਣੀਆਂ ਦਾੜੀਆਂ ਸੁੱਚੀਆਂ ਲੈ ਕੇ ਜਾਣਾ ਆ ਜਾਂ ਕੁੱਤੇ ਦੀ ਪੂਛ ਨਾਲੋਂ ਮਾੜੀਆਂ ਲੈ ਕੇ ਜਾਣਾ। ਅਸੀਂ ਕੋਈ ਇੰਡੀਅਨ ਨਹੀਂ ਜੇ ਹੈਗੇ। ਇੱਥੇ ਮੇਰੇ ਵੀਰ ਨੇ ਇੱਕ ਗੱਲ ਕਹੀ, ਮੈਂ ਉਹਦੇ ਜਿਹੜੀ ਭਾਵਨਾ ਮੈਂ ਸਮਝ ਗਿਆ, ਪਰ ਮੈਂ ਉਹਦੀ ਇੱਕ ਗੱਲ ਸਾਫ਼ ਕਰਨੀ ਚਾਹੁੰਦਾ ਜਿਹੜੀ ਸੁਖਰਾਜ ਸਿੰਘ ਨੇ ਕਹੀ ਨਹੀਂ। ਉਹਨਾਂ ਨੇ ਖਾਲਿਸਤਾਨ ਦੀ ਗੱਲ ਕੀਤੀ, ਮੈਂ ਸਮਝ ਗਿਆ ਵੀ ਉਹ ਖਾਲਿਸਤਾਨੀ ਨੇ ਅੰਦਰੋਂ, ਪਰ ਬੋਲਦਿਆਂ ਬੋਲਦਿਆਂ ਇੱਕ ਗੱਲ ਉਹਨਾਂ ਦੇ ਮੂੰਹੋਂ ਨਿਕਲ ਗਈ ਕਿ ਸਾਡੀ ਲੜਾਈ ਵੱਧ ਅਧਿਕਾਰਾਂ ਦੀ ਜਾਂ ਫੈਡਰਲ ਸਟਰਕਚਰ ਦੀ ਆ। ਪੰਜਾਬ ਦੀ ਆਜ਼ਾਦੀ ਜਾਂ ਖਾਲਿਸਤਾਨ ਦਾ ਮਤਲਬ ਵੱਧ ਅਧਿਕਾਰ ਨਹੀਂ ਗੇ। ਸਾਡਾ ਸਿੱਧਾ ਜਿਹਾ ਮਤਲਬ ਆ ਇੰਡੀਪੈਂਡੈਂਸ ਫਰੋਮ ਇੰਡੀਆ। ਸਾਨੂੰ ਪੂਰਨ ਅਧਿਕਾਰ ਚਾਹੀਦੇ ਨੇ। ਸਾਨੂੰ ਸਾਡੀ ਲੜਾਈ ਪੂਰਨ ਆਜ਼ਾਦੀ ਦੀ ਆ। ਫੈਡਰਲ ਦੀ ਲੜਾਈ ਹੁਣ ਸਾਡੀ ਨਹੀਂ ਰਹੀ। ਮੰਨਦੇ ਜੇ 84 ਤੋਂ ਪਹਿਲਾਂ ਮੰਨ ਲੈਂਦੇ ਤੇ ਸ਼ਾਇਦ ਸਾਡੀ ਲੜਾਈ ਫੈਡਰਲ ਸਟਰਕਚਰ ਤੱਕ ਰਹਿ ਜਾਂਦੀ। ਹੁਣ ਸਾਡੀ ਲੜਾਈ ਸੰਪੂਰਨ ਆਜ਼ਾਦੀ ਦੀ ਆ, ਖਾਲਿਸਤਾਨ ਦੀ ਆ। ਤੇ ਨੌਜਵਾਨ ਇਸ ਗੱਲ ਦਾ ਤਹੱਈਆ ਕਰ ਲੈਣ, ਬਣ ਕੇ ਇਸ ਧਰਤੀ ਤੋਂ ਜਾਣਾ ਜੇ ਜਾਂ ਜਿਹੜੇ ਆ ਇੰਡੀਅਨ ਬਣ ਕੇ ਜਾਣਾ ਜੇ, ਜਿਹੜੇ ਤੁਹਾਨੂੰ ਮੰਨਦੇ ਨਹੀਂ ਵੀ ਤੁਸੀਂ ਸਿੱਖ ਹੋ। ਆਖਰੀ ਗੱਲ ਮੈਂ ਗੁਰਬਾਣੀ ਦਾ ਫਰਮਾਨ ਦੇ ਕੇ ਮਾਫੀ ਮੰਗਦਾ। ਗੁਰਬਾਣੀ ਦਾ ਫਰਮਾਨ ਆ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪੁਰਾਣ। ਤੇ ਤੁਸੀਂ ਹਿੰਦੂ ਜੇ, ਇਹ ਹੁਣ ਤੁਸੀਂ ਤੈਅ ਕਰ ਲਓ ਕਿ ਤੁਸੀਂ ਇੰਡੀਅਨ ਹੋ ਜਿਹੜਾ ਉਹ ਸੰਵਿਧਾਨ ਮੰਨਦੇ ਹੋ, ਜਿਹੜਾ ਤੁਹਾਨੂੰ ਕਹਿੰਦਾ ਕਿ ਤੁਸੀਂ ਹਿੰਦੂ ਹੋ ਜਾਂ ਗੁਰੂ ਦੇ ਸਿੱਖ ਹੋ। ਜਿਹੜਾ ਬੈਠੇ ਉਹਨਾਂ ਨੂੰ ਵੀ ਸਮਾਂ ਨਹੀਂ ਦੇ ਸਕੇ। ਸੋ ਇਹ ਭਾਈ ਪਰਮਜੀਤ ਸਿੰਘ ਜੀ ਮੰਡ ਦਲ ਖਾਲਸਾ ਦੇ ਬੁਲਾਰੇ, ਉਹਨਾਂ ਨੇ ਹਾਜ਼ਰੀ ਭਰੀ ਹੈ। ਸੋ ਯੂਕੇ ਦੇ ਕੁਝ ਸੰਗਤਾਂ ਦੇ ਨਾਂ ਨੇ ਜਿਨ੍ਹਾਂ ਵਿੱਚ ਜਥੇਦਾਰ ਰਣਜੋਤ ਸਿੰਘ ਜੀ, ਭਾਈ ਸ਼ਮਸ਼ੇਰ ਸਿੰਘ ਜੀ, ਭਾਈ ਨਿਸ਼ਾਨ ਸਿੰਘ ਜੀ, ਭਾਈ ਗੁਰਮੀਤ ਸਿੰਘ ਜੀ ਆਜ਼ਾਦ, ਭਾਈ ਹਰਦੀਪ ਸਿੰਘ ਜੀ ਛੇਰਾ, ਭਾਈ ਰਮਨਦੀਪ ਸਿੰਘ ਜੀ ਬੱਗਾ, ਭਾਈ ਜਗਦਾਰ ਸਿੰਘ ਜੀ ਜੱਗੀ ਜੌਲ, ਭਾਈ ਸੇਵਾਦਾਰ ਸਿੰਘ ਜੀ ਯੂਕੇ, ਭਾਈ ਗੁਰਸ਼ਰਨਵੀਰ ਸਿੰਘ ਯੂਕੇ, ਭਾਈ ਅਮਰਤ ਸਿੰਘ ਜੀ ਯੂਕੇ, ਭਾਈ ਅਨੂਪ ਸਿੰਘ, ਭਾਈ ਸੰਦੀਪ ਸਿੰਘ ਜੀ ਰਾਣਾ ਯੂਕੇ। ਸੋ ਬਹੁਤ ਸਾਰਿਆਂ ਦੇ ਨਾਂ ਸਟੇਜ ਦੇ ਵੱਲੋਂ ਰਹਿ ਗਏ। ਸੋ ਉਸ ਦੀ ਅਸੀਂ ਤੁਹਾਡੇ ਕੋਲੋਂ ਹੱਥ ਜੋੜ ਕੇ ਖਿਮਾ ਮੰਗਦੇ ਹਾਂ। ਬਹੁਤ ਸਾਰਿਆਂ ਨੂੰ ਆਪਾਂ ਸਮਾਂ ਨਹੀਂ ਦੇ ਸਕੇ, ਪਰ ਫਿਰ ਵੀ ਕੋਸ਼ਿਸ਼ ਕੀਤੀ ਹੈ ਜਿੰਨੇ ਦੀ ਹਾਜ਼ਰੀ ਲਵਾਈ ਜਾ ਸਕੇ। ਸੋ ਸਾਰਿਆਂ ਦੇ ਕੋਲੋਂ ਮਾਫੀ ਚਾਹੁੰਦੇ ਹਾਂ ਕਿਉਂਕਿ ਸਾਰਿਆਂ ਨੂੰ ਸਮਾਂ ਨਹੀਂ ਦੇ ਸਕੇ। ਸੋ ਸਾਰੀਆਂ ਸੰਗਤਾਂ ਜਿਹੜੀਆਂ ਵੀ ਅੱਜ ਚੱਲ ਕੇ ਆਈਆਂ ਨੇ, ਪਰਿਵਾਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਰਾ ਪ੍ਰੋਗਰਾਮ ਦਿਖਾਇਆ।
ਇਹਨਾਂ ਸਾਰਿਆਂ ਦਾ ਹੀ ਵਿਸ਼ੇਸ਼ ਤੌਰ ਤੇ ਧੰਨਵਾਦ। ਜਿੰਨੀ ਵੀ ਸੰਗਤ ਚੱਲ ਕੇ ਆਈ ਹੈ, ਸੰਤ ਮਹਾਂਪੁਰਸ਼ ਆਏ ਨੇ, ਨਿਹੰਗ ਸਿੰਘ ਜਥੇਬੰਦੀਆਂ ਵੀ ਆਈਆਂ ਨੇ, ਛਾਉਣੀ ਸ਼ਹੀਦ ਭਾਈ ਮਹਿਰਾਜ ਸਿੰਘ ਜੀ ਨਰੰਗਾਬਾਦੀ, ਸੰਤਪੁਰਾ ਨਰੰਗਾਬਾਦ ਤੋਂ ਆਏ ਨੇ, ਤਰਨਤਾਰਨ ਤੋਂ ਸਾਰੇ ਸਿੰਘ ਨਿਹੰਗ ਸਿੰਘ, ਉਹਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਜੀ। ਸਾਰੇ ਅਰਦਾਸ ਵਿੱਚ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠਾਕੁਰ ਤੁਮ ਪਹਿਰਦਾਸ ਜੀਓ ਪਿੰਡ ਸਾਹਿਬ ਤੇਰੀ ਮਾਤ ਪਿਤਾ बोलना जी सतनाम श्री वाहिगुरु, सतनाम श्री वाहिगुरु। इधर का अपना मारा उनका सबरास का बोलना तुम्हारा जाति प्रभा के अरदास अरदास एक ओंकार श्री वाहिगुरु जी की फतेह। श्री गुरु हरि जी सहाय वार श्री गुरु हरि जी की पातशाह दस के प्रथम हरि सुरता गुरु नानक चाहे फिर अंगद गौरव ते अमरदास रामदास सहाय अर्जन हर गोविंद सिंह श्री हराए श्री हरिकृष्ण ते हरि है सब जाए एक बार सिर है नाम करावे खाए सब दान में सहाय दसवें पातशाह सब श्री गुरु गोविंद सिंह जी महाराज सब भाई को सहाय दसवां पातशाह को धन धन सर श्री गुरु ग्रंथ साहिब पावन का ध्यान रखे। बोलो जी पंजाब में आने वाले नाम साहब जाते हैं, चारों मूर्तियां हटना जरूर नाम दिया वन सकिया देवी ताई देवारी देवी अमृत पिता जना की हर सकिया की मणि का नाम करके बोला जी बिना सिवा सिमरन का अमृत सीख के भागवत करवाए भक्ति में भागना करने करते काम आने वाले राय गए भगवान की सेवा के मानने की बिना धर्म नहीं आ रहा सभी के सब सम्मान पाए जिला प्रॉब्लम के वर्तमान समय के विकास की गांधी माया का करके बोला जी पंजाब का समाज को वाला के आदर के बोला जी तो बहुत कांसा दी के खास है देश समाज के वाले के आए जैसा उन्होंने सबका धर्म को है जहां हम आस्था के साथ काम रक्षा है के की है आपकी श्री शरण सहाय पातशाह की बोल बोलो जी सोनी से काम जिसकी काम में सदा है काम में काम बताओ नाम को सदा नाम श्री अमरनाथ साहब के दर्शन के नाम में के लोग प्रकार का बोलो जी मानो मानो जी मानो अपने आवाज में और नाम से सदा भाई बता के वो भगवान को हमें दर्शन का से अस्पताल का नाम भाषा में बोलो मेरे माने से मानो ताने से ताने होते आपने भी पावन मित्र धर्म को पास दास के पास करी गुरु को नाम स्वागत करते आसक्ति करते जाने सदा मंगल नमो अपन स्वागत करी राम का सेवक भाई साहब मानो पास संता श्री के भाई के पास मंडल वासी राम को का उन्हें कोई शाम को आपके समूह को आपको सम्मान में करे की बात करी भक्ति माने श्री मानव भगवान के आदि महान चक्रवर्ती में हो पाए अपराध को बंदरा साल के नाम से आगे सत्य मान रखे भगवान का इस मानो का बात करता हूं मान के द्वारा आपके को हमारा करता है साथ सकते बिना पैदा करना और जितनी लोग पक्ष का करती बात दुनिया में समझ चाहता है सब काम चिंता में बात करते हैं हो गया सेवा के अपना हमने नाम माफी करके समाज को सेवा करना आलमन का भजनों की ये मोहब्बत से आने वाले आप सबको देखा हम आओ हमारा लगा ज्ञान संगठन समारोह आदरणीय मंडल को प्रदान किया हुआ वहाँ वो संगठन को हमारा नाम
ਵਾਹਿਗੁਰੂ ਸਾਹਿਬ ਜੀ ਗਗਨ ਤਮਾਮਾ ਬਾਤਿਓ ਪਰਿਉ ਨਿਸ਼ਾਨੇ ਘਾਓ ਖੇਤ ਜੋ ਮਾਂਡਿਓ ਸੂਰਮਾ अब दूजन को दाओ सूरा सो पहचानिया जो लड़ दीन के हेत पुरजा पुरजा कट मरै कबहू ना छाड़ खेत सगल द्वार को छाड़ कर गयो तुहारो द्वार बाहें गहे की लाज अस गोविंद दास तुहार बाहें गहे की लाज अस गोविंद दास तुहार सतनाम श्री वाहेगुरु साहिब जी सलोक रे मन ताको ध्याईऐ सब विद जागै हाथ राम नाम धन संचिया नानक निभै साथ रे मन ताको ध्याईऐ सब विद जागै हाथ राम नाम धन संचिया नानक निभै साथ छंत साथियड़ा प्रभ एक दूसर नाहे कोए थान तनंतर आप जल थल पूर सोए जल थल मरियल पूर रहया सर्व दाता प्रभ धनी गोपाल गोविंद अंत नाई बेअंत गुणता के त्यागनी भज शरण स्वामी सुख है गामी तिस बिना अन नाहि कोय बिनवंत नानक दया धर हो तिस प्राप्त नाम होए भज शरण स्वामी सुख गामी तिस बिना अन नाहि कोय बिनवंत नानक दया धर हो तिस प्राप्त नाम होए वाहिगुरू जी का खालसा वाहिगुरू जी की फतेह।